यार एक चाय का कप बना दे। हाँ जी, सारे मित्रां बेलियां नूं जी आयां नूं ते प्लीज अपने अपने आप नूं जरा प्लीज म्यूट कर दिओ ते जदों ਤੁਹਾਡੀ ਵਾਰੀ ਆਏ ਤੇ ਤੁਸੀਂ ਆਪਣੇ ਆਪ ਨੂੰ ਫਿਰ ਅਨਮਿਊਟ ਕਰਨਾ। ਫਿਲਹਾਲ ਤੁਸੀਂ ਮਿਊਟ ਕਰ ਦਿਓ ਤਾਂ ਕਿ ਜਿਹੜਾ ਬੋਲੇ ਉਹਦੀ ਆਵਾਜ਼ ਕਲੀਅਰ ਸੁਣਾਈ ਦੇਵੇ। ਅੱਛਾ, ਇਹਦੇ ਵਿੱਚ ਆ ਰਹੇ ਹੈਗੇ ਗੋਟ ਇਟ। ਹਾਂਜੀ, ਗੋਟ ਇਟ ਨੂੰ ਓਕੇ ਕਰੋ। ਤੇ ਅੱਜ ਦੀ ਸਾਡਾ ਇਹ ਇਕੱਠ ਜਿਹੜਾ ਹੈ ਪੰਜਾਬੀ ਅਦਬੀ ਸੰਗਤ ਦਾ ਇਹ 19ਵਾਂ ਇਕੱਠ ਹੈ। ਤੇ ਅੱਜ ਅਸੀਂ ਜਿਹੜੇ ਲਖਤ ਪਾਸ਼ਾ ਉਰਫੇ ਆਮ ਚ ਪਾਸ਼ੀ ਜਿਨ੍ਹਾਂ ਨੂੰ ਕਹਿੰਦੇ ਸੀ, ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਟੁਰ ਗਏ ਨੇ, ਉਹਨਾਂ ਦੀ ਯਾਦ ਦੇ ਵਿੱਚ ਸਾਡੇ ਦੋਸਤ ਮਿੱਤਰ ਜਿਹੜੇ ਨੇ ਕੁਝ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ ਤੇ ਇਹ ਉਹਨਾਂ ਦੇ ਲਈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜੀ ਜ਼ਬਰਦਸਤ ਹੈ। ਪਾਸ਼ੀ ਲਖਤ ਪਾਸ਼ਾ ਜਿਨ੍ਹਾਂ ਦਾ ਅਸਲ ਨਾਂ ਅਕਬਰ ਪਾਸ਼ਾ ਸੀ ਤੇ ਬਾਅਦ ਵਿੱਚ ਉਹਨਾਂ ਨੇ ਲਖਤ ਪਾਸ਼ਾ ਤੋਂ ਜਾਣਨਾ ਸ਼ੁਰੂ ਹੋਏ, ਲੇਕਿਨ ਸਾਰੇ ਉਹਨਾਂ ਨੂੰ ਪਾਸ਼ੀ ਕਹਿੰਦੇ ਸੀ, ਪਾਸ਼ੀ ਦੇ ਨਾਂ ਤੋਂ ਜਾਣੂ ਸੀ। ਇਹ ਸਾਡੇ ਨਾਲ ਹੀ ਬਹਿ ਕੇ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਮੈਂ ਹਾਂਜੀ ਸਮੀ ਜੀ ਪਲੀਜ਼ ਮੈਨੂੰ ਥੋੜੀ ਜਿਹੀ ਗੱਲ ਕਰ ਲੈਣ ਦਿਓ, ਤੁਹਾਨੂੰ ਫਿਰ ਮੈਂ ਮੌਕਾ ਦੇਵਾਂਗੀ, ਠੀਕ ਹੈ ਨਾ? ਤੁਸੀਂ ਫਿਰ ਗੱਲਬਾਤ ਕਰਨੀ ਹੈ ਆਪਣੀ ਵਾਰੀ ਤੇ, ਜਦੋਂ ਤੁਹਾਨੂੰ ਮੈਂ ਮੌਕਾ ਦੇਵਾਂਗੀ ਤੇ ਥੋੜੀ ਜਿਹੀ ਮੈਨੂੰ ਗੱਲਬਾਤ ਕਰ ਲੈਣ ਦਿਓ, ਐਵੇਂ 2-3 ਮਿੰਟ। ਜੀ ਠੀਕ ਹੋ ਗਿਆ। ਤੇ ਮੈਂ ਥੋੜੀ ਜਿਹੀ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ ਜਾਂ ਜਿਹੜੀ ਮੇਰੇ ਕੋਲ ਉਹਨਾਂ ਦੀ ਜਿਹੜੀ ਯਾਦ ਹੈ ਉਹ ਮੈਂ ਸਾਂਝੀ ਕਰਾਂਗੀ। ਤੇ ਲਖਤ ਪਾਸ਼ਾ 1946 ਵਿੱਚ ਜੰਮੇ ਸੀ ਤੇ 17 ਨੂੰ ਉਹ ਚਲਾਣਾ ਕਰ ਗਏ, ਸਾਨੂੰ ਵਿਛੋੜਾ ਦੇ ਗਏ। ਤੇ ਉਹਨਾਂ ਦਾ ਸਿਆਸੀ ਸਫ਼ਰ ਜਿਹੜਾ ਸ਼ੁਰੂ ਹੋਇਆ ਇਹ 1962 ਵਿੱਚ ਸ਼ੁਰੂ ਹੋਇਆ। ਮਿਊਟ ਕਰਾਓ ਜੀ, ਮਿਊਟ ਕਰਾਓ। ਪਲੀਜ਼ ਮਿਊਟ ਕਰ ਦਿਓ। ਹੈ ਨਾ, ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਸਮੀਨਾ ਜੀ, ਸਭ ਨੂੰ ਰਿਕਵੈਸਟ ਕਰੋ ਜਾਂ ਐਡਮਿਨ ਜਿਹੜੇ ਨੇ ਉਹ ਸਭ ਦੇ ਮਾਈਕ ਮਿਊਟ ਕਰ ਦੇਣ। ਜੀ 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 ਖੋਖਾ ਜੀ ਤੁਸੀਂ ਮਿਊਟ ਕਰੋ। ਹਾਂਜੀ ਮੈਂ ਜੀ ਅਮਰ ਬੋਲ ਰਿਹਾ ਤੇ ਮੈਨੂੰ ਜੇ ਤੁਸੀਂ ਇਜਾਜ਼ਤ ਦਿਓ ਤੇ ਜੇ ਨੋਇਸ ਹੋਏਗੀ ਤੇ ਮੈਂ ਫਿਰ ਉਹਨਾਂ ਨੂੰ ਮਿਊਟ ਕਰ ਦਿਆਂਗਾ, ਇਫ ਯੂ ਡੋਂਟ ਮਾਈਂਡ, ਕਿ ਸਾਡਾ ਪ੍ਰੋਗਰਾਮ ਜਿਹੜਾ ਠੀਕ ਚੱਲਣਾ ਚਾਹੀਦਾ। ਸੋ ਮੈਨੂੰ ਜ਼ਰਾ ਇਹ ਗੁਸਤਾਖੀ ਦੀ ਜ਼ਰਾ ਮਾਫੀ ਦੇ ਅਮਰ ਜੀ ਤੁਸੀਂ ਕਰ ਦਿਓ, ਕਈਆਂ ਨੂੰ ਨਾ ਪਤਾ ਨਹੀਂ ਲੱਗ ਰਿਹਾ। ਤੁਸੀਂ ਸਾਰਿਆਂ ਨੂੰ ਅਨਮਿਊਟ ਕਰ ਦਿਓ, ਜਦੋਂ ਉਹ ਮਿਊਟ ਕਰ ਦਿਓ, ਜਦੋਂ ਬੋਲਣਗੇ ਤੇ ਉਦੋਂ ਅਨਮਿਊਟ ਕਰ ਦਿਓ। ਹਾਂ, ਜਦੋਂ ਮੈਂ ਉਹਨਾਂ ਦਾ ਅਨਾਉਂਸ ਕਰਾਂਗੀ ਕਿ ਉਹ ਗੱਲਬਾਤ ਕਰਨਗੇ ਉਦੋਂ ਤੁਸੀਂ ਉਹਨਾਂ ਨੂੰ ਨਾ ਅਨਮਿਊਟ ਕਰ ਦੇਣਾ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਜੀ, ਮੈਂ ਗੱਲ ਕਰ ਰਹੀ ਸੀ ਉਹਨਾਂ ਦੇ ਸਫ਼ਰ ਦੇ ਬਾਰੇ ਚ। ਲਖਤ ਪਾਸ਼ਾ ਦਾ ਸਫ਼ਰ, ਸਿਆਸੀ ਸਫ਼ਰ ਜਿਹੜਾ ਸ਼ੁਰੂ ਹੋਇਆ ਸੀ ਉਹ 1962 ਵਿੱਚ ਸ਼ੁਰੂ ਹੋਇਆ ਸੀ ਤੇ ਉਹਨਾਂ ਨੇ ਰੇਲਵੇ ਤੇ ਵਾਪਡਾ ਦੀ ਟ੍ਰੇਡ ਯੂਨੀਅਨਸ ਵਿੱਚ ਕਾਫੀ ਕੰਮ ਕੀਤਾ ਸੀ। 1974 ਵਿੱਚ ਉਹਨਾਂ ਨੇ ਨਏ ਉਫਕ ਦੇ ਨਾਂ ਤੇ ਇੱਕ ਅਦਬੀ ਤਨਜ਼ੀਮ ਬਣੀ ਸੀ, ਜਿਹਦੇ ਬਾਰੇ ਜ਼ੁਬੈਰ ਦੱਸਣਗੇ, ਕਿਉਂਕਿ ਇਸ ਨਇਆ ਉਫਕ ਜਿਹੜੀ ਤਨਜ਼ੀਮ ਸੀ ਉਹਦੇ ਵਿੱਚ ਜ਼ੁਬੈਰ ਤੇ ਇਰਫਾਨ ਮਲਕ ਤੇ ਸ਼ਾਹਦ ਜਮਾਲ ਜੀ ਇਹਨਾਂ ਦੇ ਨਾਲ ਸੀ। ਇਹ ਜ਼ੁਬੈਰ ਸਾਹਿਬ ਕੁਝ ਰੋਸ਼ਨੀ ਪਾਉਣਗੇ ਇਹਦੇ ਤੇ। 1977 ਤੇ 78 ਦੇ ਵਿੱਚ ਇਹਨਾਂ ਨੇ ਪੰਜਾਬ ਲੋਕ ਪਾਰਟੀ ਦੇ ਨਾਲ ਜੁੜੇ ਤੇ ਪੰਜਾਬੀ ਵੱਲ ਆਏ। ਇਹ ਸੀ 1977 ਤੇ 78 ਦੀ ਗੱਲ। ਤੇ ਇਹਦੇ ਬਾਅਦ 81-82 ਵਿੱਚ ਪੰਜਾਬੀ ਪ੍ਰਚਾਰ ਕਮੇਟੀ ਇਹਨਾਂ ਨੇ ਬਣਾਈ ਤੇ ਉਹਦੀ ਪਹਿਲੀ ਕਲਾਸ ਵੀ ਇਹਨਾਂ ਨੇ ਲਈ। ਮੈਂ ਇੱਥੇ ਦੱਸ ਦਵਾਂ ਕਿ ਇਹ ਪੰਜਾਬੀ ਪ੍ਰਚਾਰ ਕਮੇਟੀ ਜਿਹੜੀ ਸੀ ਸਲਾਉਦੀਨ ਸਟੇਟ ਇਸਲਾਮੀਆ ਪਾਰਕ ਪੁੰਛ ਰੋਡ ਸਾਡੇ ਘਰ ਦੇ ਵਿੱਚ ਹੋਈ ਸੀ, ਔਰ ਫਿਰ ਹਰ 8 ਦਿਨ ਬਾਅਦ ਹਰ ਅਠਵਾਰੇ ਜਿਹੜੀ ਪੰਜਾਬੀ ਦੀ ਕਲਾਸ ਹੁੰਦੀ ਸੀ ਉਹ ਉੱਥੇ ਹੀ ਸਾਡੇ ਘਰ ਹੁੰਦੀ ਸੀ। ਤੇ ਮੈਂ ਕੋਈ 40-50 ਜਿਹੜੇ ਪਿਆਲੇ ਇਕੱਠੇ ਕਰ ਲਿਆਈ ਸੀ ਚਾਵਾਂ ਲਈ, ਤੇ ਮੇਰਾ ਵੀ ਕ੍ਰੈਡਿਟ ਇਹਦੇ 'ਚ ਸੀ। ਤੇ ਇਹਦੇ ਬਾਅਦ ਫਿਰ ਇਹਨਾਂ ਨੇ 1985 ਦੇ ਵਿੱਚ ਪੰਜਾਬ ਲੋਕ ਰੈਸ ਬਣਾਈ। ਇਹਨਾਂ ਨੇ ਬਹੁਤ ਡਰਾਮੇ ਕੀਤੇ, ਬਹੁਤ ਡਰਾਮੇ ਲਿਖੇ, 70 ਦੇ ਕਰੀਬ ਇਹਨਾਂ ਨੇ ਡਰਾਮੇ ਲਿਖੇ ਸੀ, ਜਿਹਦੇ ਵਿੱਚ ਇਹਨਾਂ ਦੇ ਮੈਨੂੰ ਯਾਦ ਹੈ ਹਨੇਰੇ ਦਾ ਪੰਧ ਤੇ ਤਰੋ ਮੈਂ ਵੀ ਵੇਖਿਆ ਸੀ। ਤੇ ਇਹਦੇ ਵਿੱਚ ਜਿਹੜੇ ਸੀ ਨਿਸਾਰ ਮਹੀਉਦੀਨ ਦਾ ਜਿਹੜਾ ਸੀ ਮੇਨ ਕਰੈਕਟਰ ਸੀ, ਤੇ ਮੈਨੂੰ ਅੱਜ ਵੀ ਯਾਦ ਹੈ। ਉਹ ਸਾਰੀ ਹਯਾਤੀ ਇਹਨਾਂ ਦੀ ਇੱਕ ਜੁਹਦ ਮੁਸਲਸਲ ਵਿੱਚ ਗੁਜ਼ਰੀ। ਤੇ ਇਹਨਾਂ ਨੇ ਸਭ ਤੋਂ ਵੱਡੀ ਗੱਲ ਕਿ ਯੂਥ ਜਿਹੜੀ ਸੀ ਇਹਨਾਂ ਤੋਂ ਬੜੀ ਇੰਸਪਾਇਰ ਹੁੰਦੀ ਸੀ, ਉਹਨੂੰ ਬੜਾ ਇਹਨਾਂ ਨੇ ਇੱਕ
ਸਮਝ ਲਓ ਕਿ ਇੱਕ ਉਹਨਾਂ ਨੇ ਇੱਕ ਰਾਹ ਉਹਨਾਂ ਨੂੰ ਦੱਸਿਆ ਯੂਥ ਨੂੰ, ਤੇ ਉਹ ਜਿਹੜੀ ਚੱਲ ਰਹੀ ਹੈ ਉਸੇ ਚੀਜ਼ ਤੇ, ਉਸੇ ਉਹਨਾਂ ਦੇ ਜਿਹੜੇ ਵਿਊਜ਼ ਸੀ, ਜਿਹੜਾ ਉਹਨਾਂ ਦਾ ਇੱਕ ਥੀਸਿਸ ਸੀ ਲਾਈਫ ਦੇ ਬਾਰੇ 'ਚ। ਤੇ ਅੱਜ ਜਿਹੜੀ ਗੱਲਬਾਤ ਸਾਡੇ ਨਾਲ ਸਾਡੇ ਮਿੱਤਰ ਜਿਹੜੇ ਸਾਂਝੀ ਕਰਨਗੇ ਯਾਦਾਂ ਉਹਨਾਂ ਦੇ ਨਾਲ, ਉਹਨਾਂ ਦੇ ਵਿੱਚ ਨੇ ਡਾਕਟਰ ਮਨਜ਼ੂਰ ਇਜਾਜ਼, ਸਮੀ ਜੀ ਨੇ, ਸ਼ਮਸਾ ਹੁਸੈਨ ਨੇ, ਆਮਰ ਰਿਆਜ਼ ਟੂਟੂ ਜੀ ਨੇ, ਜ਼ੁਬੈਰ ਅਹਿਮਦ ਨੇ, ਇੰਤਿਸਾਰ ਮਯੂਦੀਨ ਨੇ, ਸਾਬਰ ਨਜ਼ਰ ਸਾਹਿਬ ਨੇ, ਮੁਹੰਮਦ ਵਸੀਮ ਜੀ ਨੇ, ਤैयब रजा, इम्तियाज खां ते हमाद अफसर। सब तो पहला मैं एक मिनट जरा शफीक भट्ट दा भी नाम लिखो। अच्छा, शफीक भट्ट साहब जी ने, शफीक भट्ट साहब भी गल करनगे, ਤੁਸੀਂ ਪੜ੍ਹੇ ਨੇ ਉਹ ठीक है, ਉਹ ਨਹੀਂ ਆਏ ਤੇ ਆਪਣਾ ਸ਼ਫੀਕ ਭੱਟ ਨੂੰ ਆਖਰ ਦੇ ਵਿੱਚ ਨਾ ਤੁਸੀਂ ਉਹਨਾਂ ਨੂੰ ठीक है, शफीक भट्ट साहब ਨੂੰ ਵੀ ਅਸੀਂ ਮੌਕਾ ਦੇਵਾਂਗੇ, ਲੰਬਾ ਅਰਸਾ ਗੁਜ਼ਾਰੇ। ਬਿਲਕੁਲ ਜੀ, ਬਿਲਕੁਲ ਜੀ ਆਇਆਂ ਨੂੰ ਸ਼ਫੀਕ ਭੱਟ ਜੀ, ਤੁਹਾਨੂੰ ਮੌਕਾ ਦੇਵਾਂਗੇ ਇਨਸ਼ਾਅੱਲਾ, ਤੁਸੀਂ ਵੀ ਗੱਲ ਕਰੋਗੇ। ਤੇ ਹੁਣ ਮੈਂ ਮਨਜ਼ੂਰ ਇਜਾਜ਼ ਜੀ ਨੂੰ, ਡਾਕਟਰ ਮਨਜ਼ੂਰ ਇਜਾਜ਼ ਜੀ ਨੂੰ ਮੈਂ ਰਿਕੁਐਸਟ ਕਰਨੀ ਹੈ ਕਿ ਉਹ ਪਾਸ਼ੀ ਜੀ ਦੇ ਬਾਰੇ 'ਚ ਆਪਣੀਆਂ ਯਾਦਾਂ ਸਾਂਝੀਆਂ ਕਰਨ, ਉਹਨਾਂ ਬਾਰੇ ਗੱਲਬਾਤ ਕਰਨ। ਜੀ ਮਨਜ਼ੂਰ ਜੀ। ਮੈਂ ਬਿਲਕੁਲ ਤੁਸੀਂ ਕਾਫੀ ਗੱਲਾਂ ਦੱਸੀਆਂ ਨੇ, ਔਰ ਬਾਕੀ ਦੋਸਤ ਵੀ ਉਹਨਾਂ ਦੀ ਜਿਹੜੀ ਕ੍ਰੋਨੋਲੋਜੀ ਹੈ ਉਹਦੇ ਬਾਰੇ 'ਚ ਗੱਲ ਕਰਨਗੇ। ਮੈਂ ਪਾਸ਼ੀ ਨੂੰ ਮਿਲਿਆ ਕੋਈ, ਮੇਰਾ ਖਿਆਲ ਹੈ ਕਿ 1973-74 ਦੇ ਵਿੱਚ, ਤੇ ਉਹਨਾਂ ਉਸ ਜ਼ਮਾਨੇ 'ਚ ਉਹ ਰਹਿਮਾਨਪੁਰੇ, ਮੈਂ ਵੀ ਰਹਿਮਾਨਪੁਰੇ ਰਹਿ ਰਿਹਾ ਸਾਂ, ਤੇ ਇਹ ਵੀ ਰਹਿਮਾਨਪੁਰੇ ਆ ਕੇ ਇਹਨਾਂ ਨੇ ਕਿਰਾਏ ਤੇ ਮਕਾਨ ਲਿਆ ਸੀ। ਤੇ ਇਹ ਉਹ ਜ਼ਮਾਨਾ ਸੀ ਪਾਸ਼ੀ ਦਾ ਜਦੋਂ ਪਾਸ਼ੀ, ਮੈਨੂੰ ਇਹ ਲੱਗਦਾ ਹੈ ਕਿ ਉਹ ਕਾਫੀ ਮਾਯੂਸੀ ਦਾ ਜ਼ਮਾਨਾ ਸੀ ਪਾਸ਼ੀ ਦਾ, ਤੇ ਉਸ ਵੇਲੇ 'ਚ ਪਾਸ਼ੀ ਸਿਰਫ ਆਪਣਾ ਨਸ਼ਾ ਕਰਦਾ ਸੀ, ਤੇ ਕੋਈ ਖਾਸ ਤੰਜ਼ੀਮ ਜਾਂ ਖਾਸ ਐਕਟੀਵਿਟੀ ਨਹੀਂ ਸੀ ਹੈਗੀ ਪਾਸ਼ੀ। ਲੇਕਿਨ ਠੀਕ ਹੈ, ਠੀਕ, ਹਾਂਜੀ, ਲੇਕਿਨ ਇਹ ਹੈ ਕਿ ਉਸ ਤੋਂ ਬਾਅਦ ਫਿਰ ਬਿਲਕੁਲ ਹੀ ਪਾਸ਼ੀ ਨੇ ਉਹਦੇ ਉਸ ਕੈਫੀਅਤ ਦੇ ਵਿੱਚੋਂ ਨਿਕਲ ਕੇ ਤੇ ਬਿਲਕੁਲ ਖੜਾ ਹੋ ਗਿਆ। ਮੈਨੂੰ ਜਿਹੜੀ ਗੱਲ ਲੱਗਦੀ ਹੈ, ਮੈਨੂੰ ਸ਼ਫੀਕ ਭੱਟ ਦਾ ਫੋਨ ਆਇਆ ਕੋਈ ਮਹੀਨਾ ਪਹਿਲੇ, ਪਾਸ਼ੀ ਦੇ ਮਰਨ ਤੋਂ ਕਾਫੀ ਹਫ਼ਤੇ ਪਹਿਲੇ ਸ਼ਫੀਕ ਭੱਟ ਦਾ ਫੋਨ ਆਇਆ, ਤੇ ਉਹਨੇ ਮੈਨੂੰ ਦੱਸਿਆ ਕਿ ਲਖਤ ਪਾਸ਼ਾ ਦੀ ਜਿਹੜੀ ਹਾਲਤ ਹੈ ਕੀ ਹੈਗੀ ਹੈ। ਤੇ ਉਹ ਮੈਨੂੰ ਸਮਝ ਆ ਗਈ, ਤੇ ਮੈਂ ਕਿਹਾ ਕਿ ਤੇ ਹੁਣ ਇੰਝ ਲੱਗਦਾ ਕਿ ਸਿਰਫ ਵਕਤ ਦੀ ਗੱਲ ਹੈਗੀ ਹੈ, ਇਟਸ ਅ ਮੈਟਰ ਆਫ ਟਾਈਮ। ਤੇ ਹੁਣ ਗੱਲ ਜਿਹੜੀ ਆ ਉਹ ਮੁੱਕਣ ਵਾਲੀ ਹੈ। ਤੇ ਲੇਕਿਨ ਸ਼ਫੀਕ ਭੱਟ ਨੇ ਇੱਕ ਹੋਰ ਵੀ ਮੈਨੂੰ ਗੱਲ ਕਹੀ ਕਿ ਬਸ ਉਹਨੂੰ ਨਾ ਇੱਕ ਹਿਰਖ ਹੈ ਲਖਤ ਪਾਸ਼ਾ ਨੂੰ ਕਿ ਮੈਂ ਕਾਮਯਾਬ ਨਹੀਂ ਹੋਇਆ, ਮੈਂ ਨਾਕਾਮ ਹੋ ਗਿਆ। ਇਹਦੇ ਤੇ ਮੈਨੂੰ ਬਹੁਤ ਵੱਡਾ ਹਿਰਖ ਸੀਗਾ, ਦੁੱਖ ਸੀਗਾ ਮੈਨੂੰ, ਨੂੰ ਕਹਿੰਦੇ ਨਾ ਹਾਰਟ ਬ੍ਰੇਕਿੰਗ, ਇਹਦਾ ਤਜਰਬਾ ਹੋਇਆ ਕਿ ਇੱਕ ਬੰਦਾ ਜ਼ਿੰਦਗੀ ਦੇ ਅਖੀਰ ਤੇ ਪਹੁੰਚ ਗਿਆ ਤੇ ਉਹਨੂੰ ਲੱਗ ਰਿਹਾ ਕਿ ਯਾਰ ਮੈਂ ਫੇਰ ਵੀ ਕੁਛ ਨਹੀਂ ਕੀਤਾ, ਮੈਂ ਕਾਮਯਾਬ ਨਹੀਂ ਹੋ ਸਕਿਆ ਆਪਣੇ ਕੰਮ ਦੇ ਵਿੱਚ। ਮੇਰਾ ਰਵੱਈਆ ਇਹਦੇ ਬਾਰੇ 'ਚ ਬਿਲਕੁਲ ਮੁਖਤਲਿਫ ਹੈ, ਲੇਕਿਨ ਮੈਂ ਗੱਲ ਇਹ ਕਰਨਾ ਚਾਹੁੰਦਾ ਸਾਡੇ ਹੋਰ ਵੀ
ਇਸ ਅਰਸੇ 'ਚ ਬੜੇ ਯਾਰ ਜਿਹੜੇ ਨੇ ਉਹ ਗੁਜ਼ਰ ਗਏ ਨੇ ਤੇ ਪਾਸ਼ੀ ਦੇ ਨਾਲ ਆਬਦ ਅਮੀਕ ਤੇ ਹੋਰ ਕਈ ਸੰਗੀ ਜਿਹੜੇ ਸਨ ਉਹ ਗੁਜ਼ਰ ਗਏ। ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਜਿਹੜੇ ਲੋਕੀ ਐਕਟਿਵਿਸਟ ਵੀ ਬਣਦੇ ਨੇ ਉਹਨਾਂ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਔਰ ਉਹਨਾਂ ਦੇ ਬਾਰੇ 'ਚ ਮਸਲਨ ਗਾਲਿਬ ਨੇ ਇੱਕ ਖੱਤ ਦੇ ਵਿੱਚ ਜਿਹੜੇ ਮੁਆਹਦ ਨੇ ਵਾਦਤ ਪ੍ਰਸਤ ਜਿਹੜੇ ਨੇ ਉਹਨਾਂ ਦੀਆਂ ਦੋ ਤਰ੍ਹਾਂ ਦੀਆਂ ਸ਼ਕਲਾਂ ਦਸੀਆਂ ਨੇ। ਇੱਕ ਤੇ ਉਹ ਜਿਹੜੇ ਨੈਚੁਰਲੀ ਮੁਆਹਦ ਹੁੰਦੇ ਨੇ, ਜਿਹੜੇ ਨੈਚੁਰਲੀ ਵਾਦਤ ਪ੍ਰਸਤ ਹੁੰਦੇ ਨੇ, ਉਹ ਥੋੜੇ ਬਹੁਤ ਹੁੰਦੇ ਨੇ। ਤੇ ਦੂਜੇ ਉਹਨੇ ਕਿਹਾ ਕਿ ਉਹ ਹੁੰਦੇ ਨੇ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਕਿਹਾ ਕਿ ਇਹਨਾਂ ਨੂੰ ਇਹ ਵਰਜ਼ਿਸ਼ਾਂ ਕਰਵਾਓ, ਚਿੱਲੇ ਕਟਵਾਓ ਤੇ ਫਿਰ ਇਹਨਾਂ ਨੂੰ ਤਜਰਬਾ ਹੋਏਗਾ। ਤੇ ਉਹ ਦੂਸਰੇ ਦਰਜੇ ਦੇ ਸੈਕੰਡਰੀ ਹੁੰਦੇ ਨੇ। ਮੈਂ ਸਮਝਦਾ ਕਿ ਜਿਹੜੇ ਪਹਿਲੇ ਦਰਜੇ ਦੇ ਜਿਹੜੇ ਮੁਆਹਿਦ ਹੁੰਦੇ ਨੇ ਉਹ ਅਸਲੀ ਜਿਨ੍ਹਾਂ ਨੂੰ ਅਸੀਂ ਆਸ਼ਿਕ ਕਹਿੰਦੇ ਆ ਉਹ ਨੇ ਹੁੰਦੇ ਨੇ। ਤੇ ਮੇਰੇ ਜ਼ਿਹਨ ਦੇ ਵਿੱਚ ਇੰਝ ਹੁੰਦਾ ਹੈ ਕਿ ਪਾਸ਼ੀ ਉਹ ਆਸ਼ਿਕ ਸੀ ਪਹਿਲੇ ਦਰਜੇ ਦਾ, ਜਿਹਨੂੰ ਇਸ ਧਰਤੀ ਦੇ ਲੋਕਾਂ ਉਹਨਾਂ ਦੀ ਜ਼ੁਬਾਨ। ਮੈਂ ਕਿਹਾ ਕਿੱਥੇ ਹੋ ਮਹਮ? ਉਹਦਾ ਟੀਚਰ ਬੋਲ ਰਿਹਾ। ਨਿਸਾਰ ਮਯੂਦੀਨ ਜੀ ਤੁਸੀਂ ਜ਼ਰਾ ਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ ਮੈਂ ਸਮਝਦਾ ਕਿ ਪਾਸ਼ੀ ਇੱਕ ਮੁਆਹਿਦ ਆਸ਼ਿਕ ਸੀ, ਆਸ਼ਿਕਾਂ ਦੀ ਸਫ ਦੇ ਵਿੱਚ ਸੀ, ਜਿਹਨੂੰ ਇਸ ਧਰਤੀ ਦੇ ਲੋਕਾਂ, ਉਹਨਾਂ ਦੀ ਜ਼ੁਬਾਨ, ਉਹਨਾਂ ਦੇ ਕਲਚਰ, ਉਹਨਾਂ ਦੀ ਹਰ ਅਦਾ ਨਾਲ ਪਿਆਰ ਸੀ। ਤੇ ਉਹ ਉਸੇ ਇਸ਼ਕ ਦੇ ਵਿੱਚ ਹੀ ਉਹਨੇ ਸਾਰੀ ਆਪਣੀ ਉਮਰ ਗੁਜ਼ਾਰੀ। ਔਰ ਉਹ ਜਿਹੜਾ ਇਸ਼ਕ ਦੇ ਜਿਹੜੇ, ਇਹ ਮੈਨੂੰ ਨਹੀਂ ਗੱਲ ਚੰਗੀ ਲੱਗੀ ਕਿ ਆਖਿਰ ਕਿਉਂ ਆਪਣਾ ਨਾਕਾਮੀ ਕਾਹਦੀ ਹੈ? ਨਾਕਾਮੀ ਸ਼ਿਕਾਮੀ ਕੋਈ ਨਹੀਂ ਹੁੰਦੀ। ਆਸ਼ਿਕ ਜਿਹੜਾ ਉਹ ਬਸ ਇਸ਼ਕ ਕਰਦਾ ਹੈ ਔਰ ਉਹ ਕਰਦਾ ਜਾਂਦਾ ਹੈ ਔਰ ਉਹਦਾ ਕੋਈ ਅੰਤ ਨਹੀਂ ਹੁੰਦਾ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਕੋਈ ਨਤੀਜੇ ਨਿਕਲਣ। ਇਸ ਲਈ ਮੈਂ ਤੇ ਇੰਝ ਹੀ ਦੇਖਣਾ ਹੈ ਕਿ ਮੇਰੀ ਵੀ ਹੁਣ 50-60 ਸਾਲ ਤੋਂ ਮੈਂ ਵੀ ਇਸੇ ਚੱਕਰ ਦੇ ਵਿੱਚ ਹਾਂ ਤੇ ਪਤਾ ਨਹੀਂ ਕੋਈ ਨਤੀਜਾ ਨਿਕਲਣਾ ਕਿ ਨਹੀਂ ਨਿਕਲਣਾ, ਸਾਨੂੰ ਕੀ ਪਤਾ ਹੈ ਇਹਦਾ। ਅਸੀਂ ਤੇ ਜੋ ਕੋਈ ਹੈਗਾ, ਜੋ ਠੀਕ ਹੈਗੀ ਗੱਲ ਉਹ ਕਰੀ ਜਾ ਰਹੇ ਹਾਂ, ਆਪਣੇ ਵੱਲੋਂ ਨਿਭਾ ਰਹੇ ਹਾਂ। ਤੇ ਪਾਸ਼ੀ ਨੇ ਨਿਭਾਇਆ ਔਰ ਬਹੁਤ ਸੋਹਣਾ ਨਿਭਾਇਆ। ਔਰ ਬਸ ਮੈਂ ਇੰਨੀ ਗੱਲ ਹੀ ਕਰਨੀ ਹੈ, ਹੋਰ ਮੈਂ ਇੰਨੀ ਵੱਧ ਗੱਲ ਕਰਨੀ ਜੀ। ਬਹੁਤ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਮਨਜ਼ੂਰ ਜੀ ਨੇ। ਤੇ ਹੁਣ ਮੈਂ ਸਮੀ ਜੀ ਨੂੰ ਰਿਕੁਐਸਟ ਕਰਨੀ ਹੈ, ਪਹਿਲੇ ਸਮੀ ਜੀ ਆਪਣਾ ਨਾਂ ਦੱਸ ਦੇਣ, ਕਿਉਂਕਿ ਅਸੀਂ ਤੇ ਉਹਨਾਂ ਨੂੰ ਸਮੀ ਜੀ ਦੇ ਨਾਂ ਤੋਂ ਹੀ ਜਾਣਿਆ। ਜੀ ਜੀ ਹਾਂਜੀ ਅਨਮਿਊਟ ਕਰਾਂ ਆਪਣਾ ਅਮਰਜੀਤ ਜੀ, ਅਨਮਿਊਟ ਕਰ ਦਿਓ ਸਮੀ ਜੀ। ਹੋ ਗਿਆ ਜੀ 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 ਸਮੀ ਜੀ ਗੱਲ ਕਰੋ। ਪਾਸ਼ੀ ਦੇ ਨਾਲ ਮੇਰੀ ਜਿਹੜੀ ਦੋਸਤੀ ਹੋਈ ਹੈ ਉਹ 1968 ਵਿੱਚ ਹੋਈ ਹੈ।
1968 ਚ। ਫਿਰ ਮੈਂ ਚूंकि ਉਦੋਂ ਬਹੁਤ ਜ਼ਿਆਦਾ ਪੋਲੀਟੀਕਲ ਐਕਟਿਵਿਸਟ ਸੀ, ਫਿਰ 69 ਚ ਮੈਂ ਕਨਵਿਕਟ ਹੋ ਗਿਆ ਮਿਲਟਰੀ ਕੋਰਟ ਤੋਂ, ਸਾਲ ਸਜ਼ਾ ਹੋ ਗਈ। ਫਿਰ ਅਸੀਂ ਉਹ ਬਲੋਚਿਸਤਾਨ ਟੁਰ ਗਏ ਤੇ ਉਹਦੇ ਦੌਰਾਨ ਹੀ ਫਿਰ ਇੱਕ ਫੇਜ਼ ਐਸੀ ਆਈ ਜਦੋਂ ਕੁਛ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਨਾ ਉਹ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋਈ। ਉਸ ਡਿਪਰੈਸ਼ਨ ਦੇ ਵਿੱਚ ਪਾਸ਼ੀ ਵੀ ਸਾਡੇ ਨਾਲ ਸੀ ਤੇ ਉਹਦੇ ਬਾਅਦ ਪਾਸ਼ੀ ਜਿਹੜਾ ਹੈਗਾ ਪਹਿਲਾ ਬੰਦਾ ਸੀ ਜਿਹੜਾ ਉਸ ਡਿਪਰੈਸ਼ਨ ਤੋਂ ਨਿਕਲਿਆ ਔਰ ਨਿਕਲਣ ਦੇ ਵਿੱਚ ਇਹ ਜਿਹੜਾ ਅਜ਼ੀਜ਼ੁਲ ਹਕ ਸਾਹਿਬ ਸਨ, ਅਜ਼ੀਜ਼ੁਲ ਹਕ ਸਾਹਿਬ ਨੇ ਇੱਥੇ ਕੋਈ ਇੱਕ ਆਰਗੇਨਾਈਜੇਸ਼ਨ ਬਣਾਈ ਸੀ। ਉਹਦੇ ਵਿੱਚ ਮਸਲਾ ਇਹ ਬੰਦੇ ਸਾਰੇ ਸ਼ਾਮਲ ਸਨ। ਇੱਕ ਲੱਡੂ ਸੀ, ਇੱਕ ਆਪਣਾ ਜਿਹੜਾ, ਮੈਨੂੰ ਜ਼ਰਾ ਟਾਈਮ ਦੱਸ ਦਿਓ ਤਾਂ ਕਿ ਮੈਂ ਉਸ ਹਿਸਾਬ ਨਾਲ ਨਾ ਉਹ ਆਪਣੀ ਗੱਲ ਨੂੰ ਉਹ ਕਿਸੇ ਉਹਦੇ ਵਿੱਚ ਫਾਰਮੈਟ ਵਿੱਚ ਲੈ ਆਵਾਂ। ਬਸ ਤੁਸੀਂ 10-15 ਮਿੰਟ, ਹਾਂਜੀ 10 ਮਿੰਟ ਤੁਹਾਡੇ ਕੋਲ ਹੈ ਨੇ। ਬਹੁਤ, ਇਟਸ ਮੋਰ ਦੈਨ ਇਨਫ। ਅਸੀਂ ਤੇ ਸਾਰੀ ਜ਼ਿੰਦਗੀ ਬਿਆਨ ਹੋ ਸਕਦੀ ਹੈ 10 ਮਿੰਟ ਦੇ ਵਿੱਚ। ਅੱਛਾ, ਤੇ ਉਹ ਅਜ਼ੀਜ਼ੁਲ ਹਕ ਸਾਹਿਬ ਨਾਲ ਪਹਿਲੇ ਜਿਹੜੇ ਤੁਸੀਂ ਗੱਲ ਕੀਤੀ ਹੈ ਨਾ ਉਹ ਰੇਲਵੇ ਦੀ, ਉਹ ਐਕਟਿਵਿਸਟ, ਉਹ ਇਹ ਪ੍ਰੋਫੈਸਰ ਮੁਬਾਰਿਕ ਹੈਦਰ ਸਾਹਿਬ ਜਿਹੜੇ ਸਨ, ਉਹ ਉਹਨਾਂ ਦੇ ਨਾਲ ਪਾਸ਼ੀ ਨੇ ਕੋ ਕੀਤਾ ਹੋਇਆ ਸੀ। ਉਹਦੇ ਬਾਅਦ ਫਿਰ ਉਹ ਡਿਪਰੈਸ਼ਨ ਦੇ ਫੇਸ ਤੋਂ ਨਿਕਲੇ, ਅਸੀਂ ਵੀ ਨਿਕਲੇ। ਫਿਰ ਮੇਰਾ ਛੋਟਾ ਭਾਈ ਹੈ ਮੁਤਕੀ ਇਯਾਜ਼, ਉਹਨੇ ਮਾਸਟਰ ਫਲਸਫਾ ਹੀ ਕੀਤਾ ਹੈ ਮਨਜ਼ੂਰ ਸਾਹਿਬ ਦੀ ਤਰ੍ਹਾਂ। ਉਹ ਫਿਰ ਸਾਨੂੰ ਉਹ ਯੂਥ ਜਿਹੜੀ ਹੈ ਉਹਦੇ ਨਾਲ ਜਿਹੜੇ ਬੱਚੇ ਸਨ ਉਹਦੇ ਵਿੱਚ ਹੈ, ਜਿਸ ਤਰ੍ਹਾਂ ਇਰਫਾਨ ਮਲਿਕ ਹੈ, ਡਾਕਟਰ ਖਲੀਲ ਹੈ, ਸ਼ਾਹਿਦ ਜਮਾਲ ਹੈ, ਹੋਰ ਕਾਫੀ ਦੋਸਤ ਹੈ, ਆਪਣਾ ਨਿਸਾਰ ਮਹੀਉਦੀਨ ਵੀ ਉਹਦਾ ਕਲਾਸ ਫੈਲੋ ਹੈ। ਇਹ ਉਦੋਂ ਸਾਨੂੰ ਪੰਜਾਬੀ ਦੀ ਜਾਗ ਲੱਗੀ ਨਹੀਂ ਸੀ, ਲੇਕਿਨ ਮੇਰੀ ਮੁਲਾਕਾਤ ਜਿਹੜੀ ਹੈ ਨਜਮ ਸਾਹਿਬ ਨਾਲ ਹੁੰਦੀ ਹੈ ਜਦੋਂ ਇਹ ਡੈਪੂਟੇਸ਼ਨ ਤੋਂ ਆਉਂਦੇ ਨੇ ਓਰੀਐਂਟਲ ਕਾਲਜ ਦੇ ਵਿੱਚ। ਉਦੋਂ ਫਿਰ ਸਾਨੂੰ ਕੋਈ ਥੋੜੀ ਬਹੁਤ ਜਿਹੜੀ ਹੈ ਨਾ ਉਹਨਾਂ ਦੀ ਸੁੱਧ ਬੁੱਧ ਉਹ ਇਸ ਪਾਸੇ ਲੱਗੀ। ਉਹ ਫਿਰ ਆਹਿਸਤਾ ਆਹਿਸਤਾ, ਹੋਰ ਸਾਡਾ ਇੱਕ ਦੋਸਤ ਸੀ ਇਕਬਾਲ ਰਸ਼ੀਦ, ਉਹ ਮੇਰਾ ਹੀ ਦੋਸਤ ਸੀ, ਮੈਂ ਪਾਸ਼ੀ ਨੂੰ ਮਿਲਾਇਆ, ਜ਼ੋਇਆ ਦਾ ਹਸਬੈਂਡ, ਤੇ ਉਹ ਉਸ ਵੇਲੇ ਨਏ ਉਫਕ ਬਣਾਏ। ਨਏ ਉਫਕ ਦੇ ਦੌਰਾਨ ਹੀ ਜਿਹੜਾ ਨਾ ਅਸੀਂ ਥੋੜਾ ਜਿਹਾ ਮਸਲਾ ਇੱਕ ਮਾਈਂਡ ਜਿਹੜਾ ਨਾ ਸਾਡਾ ਉਹ ਪੰਜਾਬੀ ਵਾਲੀ ਸਾਈਡ ਤੇ ਤੁਰਿਆ। ਫਿਰ ਉਹਦੇ ਵਿੱਚ ਪਾਸ਼ੀ ਨੇ ਸੋਚਿਆ ਕਿ ਕੋਈ ਪਲੇਸ ਵਗੈਰਾ ਲਿਖੇ ਜਾਣ। ਇਸ ਤਰ੍ਹਾਂ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਅਸੀਂ ਉਹ ਪਲੇਸ ਲਿਖਣ ਦੀ ਸਟੇਸ਼ਨਰੀ ਜਿਹੜੀ ਹੈ ਉਹ ਨਾਰਕਲੀ ਦੀ ਇੱਕ ਦੁਕਾਨ ਤੋਂ ਖਰੀਦੀ। ਖਰੀਦਣ ਤੋਂ ਬਾਅਦ ਫਿਰ ਉਹ ਪਾਸ਼ੀ ਫਿਰ ਇੱਧਰ ਸਾਦੀ ਪਾਰਕ ਆ ਗਿਆ, ਉੱਥੇ ਫਿਰ ਇੱਕ ਮੂਸਾ ਖਾਨ ਦਾ ਹੋਟਲ ਹੁੰਦਾ ਸੀ, ਉੱਥੇ ਇਹ ਲੋਕ ਬੈਠਦੇ ਹੁੰਦੇ ਸਨ ਤੇ ਇੱਕ ਪਿਓਨ ਜੀ ਬਣੀ ਕਿ ਇੱਕ ਲੋਕ ਰਹਿ ਦਾ ਇੱਕ ਇਸ ਤਰ੍ਹਾਂ ਦਾ ਨਿਜ਼ਾਮ ਕੀਤਾ ਜਾਏ। ਇਹ ਮਨਜ਼ੂਰ ਸਾਹਿਬ ਜਿਹੜੀ ਗੱਲ ਕਰ ਰਹੇ ਸਨ ਰਹਿਮਾਨਪੁਰੇ ਦੀ, ਰਹਿਮਾਨਪੁਰੇ ਜਿਹੜੇ ਹੈਗਾ ਉਹ ਇੱਕ ਹੈੱਡਕੁਆਟਰ ਹੈਗਾ ਸੀ ਮਸਲਾ ਪ੍ਰੋਗਰੈਸਿਵ ਲੋਕਾਂ ਦਾ, ਤੇ ਉਹ ਪਾਸ਼ੀ ਨੇ ਮਕਾਨ ਤੇ ਕਿਰਾਏ ਤੇ ਲਿਆ ਨਹੀਂ ਸੀ ਕਿਉਂਕਿ ਉਹਦੀ ਤੇ ਵਿਚਾਰੇ ਦੀ ਇਕਨੋਮਿਕ ਸਾਰੀ ਜ਼ਿੰਦਗੀ ਉਹਨੇ ਨਾਨ ਕਮਰਸ਼ੀਅਲ ਕੰਮ ਕੀਤਾ ਹੈ, ਉਹਦੀ ਤੇ ਇਕਨੋਮਿਕ ਜਿਹੜੀ ਹੈਗੀ ਹੈ ਉਹ ਹੈ ਹੀ ਕੋਈ ਨਹੀਂ ਸੀ। ਉੱਥੇ ਫਿਰ ਰਹਿੰਦੇ ਜਿਹੜਾ ਹੈਗਾ ਇੱਕ ਬੜਾ ਮਸ਼ਹੂਰ ਕੇਸ ਸੀ, ਇਹ ਮਨਜ਼ੂਰ ਸਾਹਿਬ ਵੀ ਉਸ ਦੌਰਾਨ ਰਹਿੰਦੇ ਸਨ, ਇਹਨਾਂ ਨੂੰ ਉਹ ਸਾਰੀ ਗੱਲ ਯਾਦ ਆ ਜਾਏਗੀ ਕਿ ਉਹ ਇੱਕ ਬੰਬ ਕੇਸ ਬਣਿਆ ਸੀ। ਉਹਦੇ ਜਿਹੜੇ ਪੋਲੀਟੀਕਲ ਐਕਟਿਵਿਸਟ ਸਨ ਨਾ, ਟ੍ਰੇਡ ਯੂਨੀਅਨਿਸਟ, ਤਾਰਕ ਲਤੀਫ ਹੋ ਗਿਆ, ਖਵਾਜਾ ਤਾਰਕ ਮਸੂਦ ਹੋ ਗਿਆ, ਤੇ ਉਹ ਜਿਸ ਫਲੈਟ ਤੇ ਪਾਸ਼ੀ ਰਹਿ ਰਿਹਾ ਸੀ, ਇਤਫਾਕ ਦੀ ਗੱਲ ਹੈ ਕਿ ਪਾਸ਼ੀ ਉਸ ਵੇਲੇ ਵਾਸ਼ਰੂਮ ਵਿੱਚ ਸੀ ਤੇ ਉੱਥੇ ਰੇਟ ਹੁੰਦੀ ਹੈਗੀ ਹੈ, ਤੇ ਉਹ ਜਿਹੜਾ ਉਹਦਾ ਓਨਰ ਸੀ ਨਵੀਦ, ਉਹ ਬੱਚੇ ਹੀ ਸੀ, ਉਹਨੂੰ ਪੁਲਿਸ ਫੜ ਕੇ ਲੈ ਗਈ ਤੇ ਪਾਸ਼ੀ ਦੀ ਬਚਤ ਹੋ ਗਈ ਉਸ ਕੇਸ ਤੋਂ।
ਉਹ ਕੇਸ ਤੇ ਬਹੁਤ ਜ਼ਿਆਦਾ ਜ਼ਬਰਦਸਤ ਜਿਹੜਾ ਹੈਗਾ। ਅੱਛਾ, ਹੁਣ ਗੱਲ ਜਿਹੜੀ ਹੋਈ ਹੈ ਕਿ ਜਿਹੜੇ ਭੱਟ ਸਾਹਿਬ ਨੇ ਕਨਵੇ ਕੀਤੀ ਹੈ ਮਨਜ਼ੂਰ ਸਾਹਿਬ ਨੂੰ ਕਿ ਉਹਦੇ ਆਖਰੀ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ ਕਿ ਪਾਸ਼ੀ ਨਾਲ ਜਿਹੜਾ ਨਾ, ਉਹ ਜਿਸ ਤਰ੍ਹਾਂ ਮਨਜ਼ੂਰ ਸਾਹਿਬ ਕਹਿ ਰਹੇ ਨੇ ਨਾ, ਇਸੇ ਤਰ੍ਹਾਂ ਹੀ ਦੋਸਤੀ ਜਿਹੜੀ ਹੈ ਹੁੰਦੇ ਹੁੰਦੇ ਇੱਕ ਐਸੀ ਸਟੇਜ ਤੇ ਪਹੁੰਚ ਜਾਂਦੀ ਹੈ ਕਿ ਉਹਦਾ ਕੋਈ ਟੁੱਟਣਾ ਉੱਠਣਾ ਜਿਹੜਾ ਨਾ ਉਹ ਮੈਟਰ ਨਹੀਂ ਕਰਦਾ ਹੈਗਾ। ਕਿਉਂਕਿ ਆਪਸ ਦੇ ਵਿੱਚ ਦੋਸਤੀ ਚ ਜ਼ਾਹਿਰ ਹੈ ਲਿਵਨ ਬੀਇੰਗ ਨੇ ਤੇ ਭਾਂਡੇ ਕੋਈ ਨਾ ਕੋਈ ਖੜਕਦੇ ਰਹਿੰਦੇ ਨੇ, ਲੇਕਿਨ ਇਹਦੇ ਬਾਵਜੂਦ ਮੇਰਾ ਥਰੂ ਆਊਟ ਉਹਦੇ ਨਾਲ ਰਾਬਤਾ ਰਿਹਾ ਤੇ ਉਹਦੇ ਨਾਲ ਮੇਰਾ ਸਿਰਫ ਇਖਤਲਾਫ ਇੰਨਾ ਹੈਗਾ ਸੀ ਕਿ ਪਾਸ਼ੀ ਦੀ ਖੁਆਇਸ਼ ਹੈਗੀ ਸੀ ਕਿ ਕੋਈ ਪੋਲੀਟੀਕਲ ਜਿਹੜੀ ਪਾਰਟੀ ਹੈ ਨਾ ਉਹ ਇਸਟੈਬਲਿਸ਼ ਕੀਤੀ ਜਾਏ। ਮੈਂ ਇਹਨੂੰ ਕਹਿਣਾ ਸਾਂ ਕਿ ਯਾਰ ਇਹ ਜਿਹੜੇ ਬੱਚੇ ਤੇਰੇ ਇਰਦ ਗਿਰਦ ਨੇ ਇਹ ਮੈਜੋਰਿਟੀ ਬੱਚਿਆਂ ਦੀ ਜਿਹੜੀ ਹੈ ਨਾ ਪ੍ਰੋਸਪਰ ਫੈਮਲੀਆਂ ਤੋਂ ਨੇ ਤੇ ਇਹਨਾਂ ਨੇ ਅਗਾਂਹ ਨੂੰ ਜਾਣਾ ਹੈਗਾ ਆਪਣੇ ਸਟੇਟਸ ਦੇ ਹਿਸਾਬ ਨਾਲ। ਤੇ ਜਿਹੜੀ ਪਾਰਟੀ ਵਾਲੀ ਖੇਡ ਹੈ ਨਾ ਇਹਨੂੰ ਕਿਸੇ ਤਰ੍ਹਾਂ ਕੱਢ ਤੇ ਐਮਫੈਸਿਸ ਸਿਰਫ ਜਿਹੜਾ ਨਾ ਇਹਦੇ ਉੱਤੇ ਹੀ ਦੇ ਜਿਹੜਾ ਤੂੰ ਕੰਮ ਕਰ ਰਿਹਾ ਹੈਗਾ। ਸੋ ਉਸ ਇਖਤਲਾਫ ਦੀ ਵਜ੍ਹਾ ਨਾਲ ਮੈਂ ਕੁਝ ਜ਼ਿਆਦਾ ਇਹਨਾਂ ਨਾਲ ਕੰਮ ਨਹੀਂ ਕਰ ਪਾਇਆ, ਲੇਕਿਨ ਜਿੱਥੇ ਜਿੱਥੇ ਇਹਨਾਂ ਨੂੰ ਮੇਰੀ ਲੋੜ ਪੈਂਦੀ ਸੀ ਨਾ ਮੈਂ ਇਹਨਾਂ ਨੂੰ ਸਪੋਰਟ ਕਰਨਾ ਸੀ। ਜਿੱਥੇ ਵੀ ਲੋੜ ਪਏਗੀ ਹੈ ਕਿਸੇ ਵੀ ਕਿਸਮ ਦੀ ਤੇ ਮੈਂ ਬਿਲਕੁਲ ਇਹਨਾਂ ਦੀ ਸਪੋਰਟ ਕੀਤੀ ਹੈਗੀ ਹੈ। ਤੇ ਮੈਨੂੰ ਪਾਸ਼ੀ ਰਹਿ ਰਹੇ ਸੀ ਸਾਈਵਾਲ ਭੱਟ ਸਾਹਿਬ ਕੋਲ ਤੇ ਮੇਰਾ ਇੱਕ ਦੋ ਦਫਾ ਆਉਣ ਜਾਣ ਹੋਇਆ ਤੇ ਮੇਰੀ ਇਹ ਫੀਲਿੰਗ ਡਿਵੈਲਪ ਹੋਈ ਕਿ ਇਹ ਪਾਸ਼ੀ ਨੂੰ ਜਿਹੜਾ ਹੈਗਾ ਨਾ ਹੁਣ ਕੋਈ ਮੁਲਾਜ਼ਮਾਂ ਦੇ ਸਿਰ ਦੇ ਉੱਤੇ ਜਿਹੜਾ ਨਾ ਉਹ ਨਹੀਂ ਰੱਖਿਆ ਜਾ ਸਕਦਾ। ਤੇ ਮੈਂ ਚੂੰਕਿ ਬੈਚਲਰ ਹਾਂ ਇਸ ਲਈ ਮੇਰੇ ਕੋਲ ਤੇ ਬਹੁਤ ਟਾਈਮ ਹੁੰਦਾ ਹੈਗਾ ਸਾਰੀ ਐਕਟੀਵਿਟੀਜ਼ ਕਰਨ ਦਾ ਤੇ ਇਕਨੋਮਿਕਸ ਵੀ ਹੈ ਮੈਂ ਆਪਣੀ ਜਿਹੜੀ ਉਹ ਸੈਟਲ ਡਾਊਨ ਕਰ ਲਈ ਸੀ। ਤੇ ਪਾਸ਼ੀ ਨੂੰ ਫਿਰ ਮੈਨੂੰ ਕੋਈ 2 ਸਾਲ ਲੱਗੇ ਉਹਦੀ ਕਾਉਂਸਲਿੰਗ ਕਰਨ ਲੱਗੇ ਤੇ ਪਾਸ਼ੀ ਨੂੰ ਮੈਂ ਫਿਰ ਇੱਥੇ ਲਾਹੌਰ ਲੈ ਆਇਆ ਆਪਣੇ ਕੋਲ। ਮਸਲਾ ਹੈ ਕਿ ਉਹਨੂੰ ਕਾਉਂਸਲਿੰਗ ਕਰਦੇ ਅੰਦਾਜ਼ਾ ਹੋ ਗਿਆ ਕਿ ਉਹਨੂੰ ਵੀ ਫੀਲ ਹੋਇਆ ਕਿ ਨਹੀਂ ਮੈਨੂੰ ਇਹਦੇ ਨਾਲ ਰਹਿਣਾ ਚਾਹੀਦਾ। ਉਹ ਫਿਰ ਪਿਛਲੇ 4 ਸਾਲ ਤੋਂ ਉਹ ਇੱਥੇ ਮੇਰੇ ਨਾਲ ਰਿਹਾ। ਉਹਦੇ ਵਿੱਚ ਅਸੀਂ ਬੜਾ ਇੱਕ ਤੇ ਉਹਦੇ ਜਿਹੜੇ ਪਲੇਸ ਸਨ ਉਹ ਸਾਰੇ ਕੋਈ ਸਮਝ ਨਹੀਂ ਆ ਰਹੀ ਸੀ ਕਿ ਕਿੱਥੇ ਨੇ ਪਲੇਸ ਕਿੱਧਰ ਨੇ। ਕੋਈ ਸਮਾਨ ਇਸ ਤਰ੍ਹਾਂ ਦਾ ਪੈਕਿੰਗ ਦੇ ਵਿੱਚ ਹੋਇਆ ਸੀ ਕਿ ਉਹਦੇ ਵਿੱਚ ਲੱਭਣ ਦਾ, ਲੇਕਿਨ ਮੈਨੂੰ ਇਹ ਹੈਗਾ ਸੀ ਕਿ ਯਾਰ ਇਹਦੇ ਸਾਹਮਣੇ ਜਿਹੜਾ ਨਾ ਕਮ ਸੇ ਕਮ ਪਲੇਸ ਦੇ ਉੱਤੇ ਕੰਮ ਕੀਤਾ ਜਾਏ। ਐਨੀ ਹਾਊ ਫਿਰ ਉਹ ਪਲੇਸ ਕਲੈਕਟ ਹੋ ਗਏ। ਫਿਰ ਇੱਕ ਅਫਜ਼ਲ ਵੰਜਲ ਜਿਹੜਾ ਹੈਗਾ ਉਹ ਪੁਰਾਣਾ ਉਹ ਵੀ SOS ਦਾ ਬੱਚਾ ਸੀ ਤੇ ਉਹ ਇਹਨਾਂ ਦੇ ਨਾਲ ਉਹ ਲਿਖਦਾ ਹੁੰਦਾ ਸੀ ਪਲੇ। ਫਿਰ ਉਹ ਸਾਰੇ ਪਲੇਸ ਅਸੀਂ ਜਿਹੜੇ ਨੇ ਉਹ ਪਾਸ਼ੀ ਦੀ ਮੌਜੂਦਗੀ ਦੇ ਵਿੱਚ ਉਹਨੇ ਉਹਦੀ ਸਾਰੀ ਪ੍ਰੂਫ ਰੀਡਿੰਗ ਕੀਤੀ ਹੈ। ਹੁਣ ਉਹ ਪਲੇਸ ਕੁਛ ਮੋਰ ਦੈਨ 75 ਅਬਵ ਹੈਗੇ ਨੇ, ਕੁਛ ਉਹਦੀ ਪੋਇਟਰੀ ਵੀ ਹੈ ਵਿੱਚ ਤੇ ਉਹ ਪਲੇਸ ਹੁਣ ਰੈਡੀ ਟੂ ਪ੍ਰਿੰਟ ਨੇ। ਇਹ ਉਹਦੀ ਜ਼ਿੰਦਗੀ ਵਿੱਚ ਜਿਹੜਾ ਨਾ ਸਾਰਾ ਕੰਮ ਉਹਨੇ ਆਪਣਾ ਨਿਬੇੜੇ ਹੈਗਾ। ਬਾਕੀ ਉਹ ਜਿਹੜਾ ਉਹਨੂੰ ਇਹ ਫੀਲ ਹੋਇਆ ਨਾ ਕਿ ਇਹ ਕੋਈ ਸਾਰੀ ਐਬਸਰਡ ਐਕਟੀਵਿਟੀ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਸਾਡੇ ਲੈਫਟ ਦੇ ਦੋਸਤ ਜਿਹੜੇ ਨੇ ਉਹਨਾਂ ਦਾ ਐਮਫੈਸਿਸ ਜਿਹੜਾ ਹੈਗਾ ਨਾ ਉਹ ਜ਼ਿਆਦਾ ਨਜ਼ਰੀਏ ਦੇ ਉੱਤੇ ਨਜ਼ਰੀਏ ਦੀ ਗੱਲ ਦੇ ਉੱਤੇ ਹੁੰਦਾ ਹੈ। ਉਹਨਾਂ ਨੂੰ ਜਿਹੜੀ ਸਮਾਜੀਆਤ ਹੈ ਨਾ, ਜਿਹੜਾ ਆਪਸ ਦੇ ਵਿੱਚ ਮੇਲ ਮਿਲਾਪ ਹੈ, ਉਹਦੇ ਵਿੱਚ ਬੜਾ ਘੱਟ ਹੈ। ਥਰੂ ਆਊਟ ਸਾਰੇ ਲੈਫਟ ਦੇ ਵਿੱਚ ਇਹ ਘਾਟਾ ਹੈਗਾ ਜਿਹਨੇ ਬਹੁਤ ਵੱਡਾ ਨੁਕਸਾਨ ਸਾਨੂੰ ਕੀਤਾ ਹੈ ਕਿ ਅਸੀਂ ਨਜ਼ਰੀਏ ਦੀ ਖੇਡ ਖੇਡਨੇ ਆ ਤੇ ਦੁੱਖ ਸੁੱਖ ਦੇ ਵਿੱਚ ਜਿਹੜਾ ਹੈਗਾ ਨਾ ਅਸੀਂ ਇੱਕ ਦੂਜੇ ਨਾਲ ਉਸ ਲੈਵਲ ਦੇ ਉੱਤੇ ਨਹੀਂ ਜਾਂਦੇ ਜਿਸ ਲੈਵਲ ਦੇ ਉੱਤੇ ਜਾਣਾ ਚਾਹੀਦਾ ਹੈਗਾ। ਤੇ ਸੋ ਮੈਂ ਤੇ ਇੱਥੇ ਲਾਹੌਰ ਬੈਠ ਕੇ ਬਹੁਤ ਬੰਦਿਆਂ ਨੂੰ ਪਰਸੂ ਕੀਤਾ ਹੈ, ਹਾਲਾਂਕਿ ਮੇਰਾ ਟੈਂਪਰਾਮੈਂਟ ਨਹੀਂ ਹੈਗਾ। ਮੇਰੇ ਤੇ ਬੜੇ ਮੈਚੁਰ ਜਿਹੇ ਕੰਟੈਕਟ ਨੇ। ਮੈਂ ਜਿਹਨੂੰ ਫੋਨ ਕਰਾਂ ਉਹਦਾ 1 ਦਿਨ ਫੋਨ ਨਹੀਂ ਆਇਆ, 2 ਦਿਨ ਫੋਨ ਨਹੀਂ ਆਇਆ, ਲੇਕਿਨ ਅਗਰ ਉਹਦਾ ਫੋਨ ਬਿਲਕੁਲ ਨਹੀਂ
ਆ ਰਿਹਾ ਮੈਨੂੰ, ਤੇ ਮੈਂ ਫਿਰ ਕੋਸ਼ਿਸ਼ ਕਰ ਰਿਹਾ ਇਹਨੂੰ ਮੈਂ ਪਰਸੂ ਨਾ ਕਰਾਂ। ਲੇਕਿਨ ਉਹ ਮੇਰਾ ਐਸੀ ਮਸਲਾ ਕਿ ਲਾਹੌਰ ਲਿਆ ਕੇ ਨਾ ਪਾਸ਼ੀ ਦੇ ਗਿਰਦ ਇਹਦੇ ਜਿਹੜੇ ਦੋਸਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਾਂ। ਇਹਨੂੰ ਕੰਪਨੀ ਦੀ ਬੜੀ ਲੋੜ ਹੈਗੀ ਹੈ, ਇਹ ਕੰਪਨੀ ਨੂੰ ਮਿਸ ਕਰਦਾ ਪਿਆ ਹੈਗਾ ਬਹੁਤ ਜ਼ਿਆਦਾ। ਤੇ ਮੈਂ ਆਊਟ ਆਫ ਦਾ ਵੇ ਜਿਹੜਾ ਹੈਗਾ ਉਹ ਲੋਕਾਂ ਨੂੰ ਕਿਹਾ, ਲੇਕਿਨ ਮੇਰਾ ਖਿਆਲ ਹੈ ਕਿ ਮੈਂ ਕੋਈ 5% ਸਕਸੈਸਫੁਲ ਹੈ। ਵਿੱਚੋਂ ਕੋਈ ਕਰੋਨੇ ਦਾ ਵੀ ਇਫੈਕਟ ਆ ਗਿਆ। ਉਸ ਦੌਰਾਨ ਅੱਜ ਤੋਂ ਕੋਈ ਸਾਲ 1.5 ਸਾਲ ਪਹਿਲੇ ਜਦੋਂ ਕਰੋਨਾ ਸਟਾਰਟ ਹੋਇਆ ਸੀ, ਸਾਲ 2 ਸਾਲ ਜੀ, ਸਾਲ 2 ਸਾਲ ਪਹਿਲੇ ਜਿਹੜਾ ਹੈਗਾ ਉਹ ਫਿਰ ਨਾ ਉਹਨੂੰ ਕਰੋਨਾ ਹੋਇਆ। ਕਰੋਨੇ ਦੇ ਬਾਅਦ ਫਿਰ ਨਮੂਨੀਏ ਦਾ ਉਹਦਾ ਅਟੈਕ ਹੋਇਆ ਬੜਾ। ਉਹਨੇ ਵਿਲ ਨਾਲ ਆਪਣਾ ਜਿਹੜਾ ਇਹਨੂੰ ਉਹ ਕੀਤਾ। ਮੇਰੀ ਇਹ ਵੀਡੀਓ ਨਹੀਂ ਤੁਹਾਡੀ ਆ ਰਹੀ ਮੇਰੇ ਕੋਲ, ਇਹ ਆਮਰ ਰਿਆਜ਼ ਦੀ ਪਿਕਚਰ ਆ ਰਹੀ ਹੈ ਸਾਹਮਣੇ। ਇਹਦਾ ਪਤਾ ਨਹੀਂ ਕੀ ਇਸ਼ੂ ਹੈ। ਕੋਈ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਬੋਲੀ ਜਾਓ। ਲੇਕਿਨ ਤੁਹਾਡੀ ਵੀਡੀਓ ਮੈਨੂੰ ਨਹੀਂ ਆ ਰਹੀ। ਕੋਈ ਨਹੀਂ, ਕੋਈ ਨਹੀਂ, ਆ ਜਾਏਗੀ। ਜੀ ਬਾਬਾ ਜੀ ਕੈਰੀ ਔਨ ਸੁਣਦੇ ਪਏ ਤੁਹਾਨੂੰ। ਹਾਂਜੀ ਜੀ ਸਮੇਂ ਜੀ ਆ ਗਈ। ਉਹ ਮਿਊਟ ਹੋ ਗਏ। ਹਾਂ ਹਾਂ, ਉਹਨਾਂ ਨੇ ਉਹ ਮਿਊਟ ਹੋ ਗਏ ਨੇ। ਅਮਰਜੀਤ ਜੀ ਇਹਨਾਂ ਨੂੰ ਅਨਮਿਊਟ ਕਰੋ ਜ਼ਰਾ। मैं करता है लेकिन वीडियो नहीं आई ਤੁਹਾਡੀ। ਕੋਈ ਗੱਲ ਨਹੀਂ, ਬੋਲੋ, ਆਵਾਜ਼ ਆ ਰਹੀ ਤੁਸੀਂ। ਹਾਂ ਆ ਰਹੀ ਹੈ। ਇਹ ਜ਼ੁਬੈਰ ਜਾਣਦਾ ਹੈਗਾ, ਛੋਟਾ ਭਾਈ ਹੈ ਮੇਰਾ ਹੱਕੀ। ਉਹ ਮੇਰੇ ਘਰ ਚੂੰਕਿ 68 ਤੋਂ ਹੀ ਉਹਦਾ ਆਣ ਜਾਣ ਸੀ ਤੇ ਉਹ ਉਦੋਂ 5ਵੀਂ ਜਮਾਤ ਵਿੱਚ ਪੜ੍ਹਦਾ ਸੀ, ਪਾਸ਼ੀ ਨਾਲ ਇੰਟਰੈਕਸ਼ਨ ਸੀ ਉਹਦੀ। ਤੇ ਉਸ ਬੰਦੇ ਨੇ ਇਸ ਦੌਰਾਨ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਹੈ। ਸਾਰੀ ਉਹਦੀ ਬਿਮਾਰੀ ਦੀ ਜਿਹੜੀ ਹੈਗੀ ਹੈ ਉਹ ਸਾਰਾ ਕੁਝ, ਸਾਈਕੈਟਰੀ ਦੇ ਵੀ ਉਹਦੇ ਇਸ਼ੂਜ਼ ਆ ਗਏ ਸਨ। ਉਹ ਕਿਉਂਕਿ 10 ਸਾਲ ਉਹਨੇ ਮੈਂਟਲ ਹਸਪੀਟਲ ਵਿੱਚ ਵੀ ਗੁਜ਼ਾਰੇ ਸਨ। ਫਿਰ ਉਹ ਜਨਰਲ ਸਰਜਨ ਹੈ ਔਰ ਮਿਸ਼ਨਰੀ ਜਿਹਾ ਬੰਦਾ ਹੈ। ਉਹਨੇ ਬਹੁਤ ਜ਼ਿਆਦਾ ਸਾਡੇ ਨਾਲ ਕੋਆਪਰੇਟ ਕੀਤਾ ਹੈ ਉਸ ਬੰਦੇ ਨੇ। ਇਹ ਉਹਨੂੰ ਫੀਲਿੰਗ ਹੋ ਰਹੀ ਸੀ, ਉਹਦੀ ਫੀਲਿੰਗ ਦੀ ਸਿਰਫ ਇਹ ਨਹੀਂ ਨਾਕਾਮ, ਉਹ ਇਸ ਤਰ੍ਹਾਂ ਨਹੀਂ ਨਾਕਾਮੀ ਹੈਗੀ, ਉਹਨੂੰ ਸਿਰਫ ਉਹ ਕੰਪਨੀ ਨਹੀਂ ਮਿਲ ਸਕੀ ਇੱਥੇ, ਜਿਹਦੀ ਵਜ੍ਹਾ ਨਾਲ ਉਹਨੂੰ ਇਹ ਲੱਗਾ ਕਿ ਯਾਰ ਕੀ ਮੈਂ ਅਬਸਰਡ ਜੀ ਐਕਟੀਵਿਟੀ ਜਿਹੜੀ ਹੈਗੀ ਹੈ ਉਹ ਕੀਤੀ ਹੈਗੀ ਹੈ। ਤੇ ਉਹ ਬੰਦੇ ਜਿਹੜੇ ਨੇ ਉਹ ਕੰਪਨੀ ਤੋਂ ਹੀ, ਉਹ ਬੰਦਾ ਜਿਹੜਾ ਹੈਗਾ ਉਹਦੇ ਤੋਂ ਉਹਨੂੰ ਇਹ ਸੋਚ ਜੀ ਡਿਵੈਲਪ ਹੋਈ ਕਿ ਯਾਰ ਇਹ ਕੀ ਮੈਂ ਅਬਸਰਡ ਕੀਤਾ। ਬਾਕੀ ਉਹਦਾ ਜਿਹੜਾ ਸਾਰਾ ਕੰਮ ਸੀ, ਜਿੰਨਾ ਵੀ ਉਹਦਾ ਸਟਾਕ ਸੀ, ਇੱਥੇ ਇੱਕ ਫਲੈਟ ਅਸੀਂ ਲਿਆ ਹੈ ਮੇਰਾ ਘਰ ਦੇ ਬਿਲਕੁਲ ਨਜ਼ਦੀਕ ਹੈ, 3-4 ਮਿੰਟ ਦੀ ਵਾਕ ਦੇ ਉੱਤੇ ਹੈਗਾ ਇਹ ਫਲੈਟ। ਉਸ ਫਲੈਟ ਦੇ ਵਿੱਚ ਉਹਦੀ ਪੂਰੀ ਲਾਇਬ੍ਰੇਰੀ ਜਿਹੜੀ ਹੈ ਉਹ ਬੜੀ ਵੈਲ ਸੈਟਲਡ ਲਾਇਬ੍ਰੇਰੀ ਬਣ ਗਈ ਹੈ, ਬਹੁਤ ਅੱਛਾ ਅਪਾਰਟਮੈਂਟ ਹੈ। ਬਾਕੀ ਉਹਦੀਆਂ ਸਾਰੀਆਂ ਲਿਖਤਾਂ ਵਗੈਰਾ ਨੇ, ਕੁਝ ਚੀਜ਼ਾਂ ਅਨਕੰਪਲੀਟ ਨੇ ਲਿਖੀਆਂ ਹੀ ਆ, ਉਹ ਵੀ ਅਸੀਂ ਜਿਹੜਾ ਹੈ ਉਹਨੂੰ ਕਰਨੇ ਪਏ ਆ, ਉਹਦੀ ਹਾਰਡ ਕਾਪੀ ਬਣਾ ਰਹੇ ਆ ਤੇ ਅਨਕਰੀਬ ਉਹ ਕਿਸੇ ਨਾ ਕਿਸੇ ਲਿੰਕ ਦੇ ਉੱਤੇ ਉਹ ਤੁਹਾਨੂੰ ਲੋਕਾਂ ਨੂੰ ਅਵੇਲੇਬਲ ਹੋ ਜਾਏਗੀ। ਉਹਦੇ ਬਾਅਦ ਕੋਸ਼ਿਸ਼ ਕਰਾਂਗੇ ਕਿ ਉਹਦਾ ਜਿਹੜੇ ਪਲੇਸ ਨੇ ਇਹਨਾਂ ਨੂੰ ਪ੍ਰਿੰਟ ਕੀਤਾ ਜਾਏ। ਤੇ ਬਾਕੀ ਉਹ ਜਿਹੜੀ ਅਬਸਰਡ ਵਾਲੀ ਗੱਲ ਕਰਦਾ ਨਾ, ਤੁਸੀਂ ਦੇਖੋ ਪੰਜਾਬ ਵਿੱਚ ਜਿੰਨਾ ਵੀ ਥੀਏਟਰ ਹੋ ਰਿਹਾ ਹੈਗਾ ਉਹਦੇ ਵਿੱਚ ਮੈਂ ਜਦੋਂ ਵੀ ਦੇਖਣਾ ਵਾ ਤੇ ਮੈਨੂੰ ਲੱਗਦਾ ਕਿ ਇਹ ਸਾਰਿਆਂ ਦੀ ਨਾਨੀ ਅੰਮਾ ਜਿਹੜੀ ਹੈ ਨਾ ਉਹ ਪਾਸ਼ੀ ਹੈ। ਤੇ ਇਹ ਬਹੁਤ ਵੱਡਾ ਮੈਨੂੰ ਤੇ ਲੱਗਦਾ ਕਿ ਉਹਨੇ ਆਪਣੀ ਬੜੀ ਭਰਪੂਰ ਲਾਈਫ ਗੁਜ਼ਾਰੀ ਹੈ ਔਰ ਇੰਨੇ ਕੁ ਦੀਵੇ ਬਾਲੇ ਨੇ, ਔਰ ਉਹਦੇ ਬਾਅਦ ਉਹਨਾਂ ਲੋਕਾਂ ਨੇ ਇੰਨੇ ਕੁ ਦੀਵੇ ਬਾਲੇ ਹੈਗੇ ਨੇ ਕਿ ਉਹ ਬਹੁਤ ਇੱਕ ਮੈਨੂੰ ਲੱਗਦਾ ਕਿ ਕੁਝ ਸ਼ਹਿਰ ਜਿਹਾ ਜਗਮਗਾ ਦਿੱਤਾ ਹੈਗਾ। ਹੁਣ ਇੰਨੇ ਬੰਦੇ ਨੇ, ਆਮਰ ਰਿਆਜ਼ ਹੈ, ਇਹਨੇ ਕਿੰਨੇ ਦੀਵੇ ਬਾਲੇ ਹੋਣਗੇ, ਜ਼ੁਬੈਰ ਨੇ ਕਿੰਨੇ ਬਾਲੇ ਹੋਣਗੇ। ਤੇ ਇਹ ਇਸ ਤਰ੍ਹਾਂ ਦੀ ਗੱਲਬਾਤ ਹੈ।
ਹੋਰ ਤੁਸੀਂ ਕੋ ਮੇਰੇ ਕੋਲੋਂ ਕੁਐਸਚਨਸ ਕਰ ਲਓ ਤੇ ਮੈਂ ਮਜ਼ੀਦ ਤੁਹਾਨੂੰ ਬਹੁਤ ਸ਼ੁਕਰੀਆ ਜੀ ਸਮੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਮੈਂ ਸ਼ਮਸਾ ਜੀ ਨੂੰ ਰਿਕੁਐਸਟ ਕਰਦੀ ਹਾਂ। ਮੇਰਾ ਤੇ ਉਹ ਜਾਨੇ ਜਿਗਰ ਸੀ ਜੀ ਜੀ ਜ਼ਰੂਰ ਜੀ, ਠੀਕ ਹੈ ਠੀਕ ਹੈ। ਤੇ ਮੈਨੂੰ ਤੇ ਬੜਾ ਹੀ ਇੱਕ ਜੀ 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 ਸੋ ਨਾਈਸ ਆਫ ਯੂ, ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸ਼ਮਸਾ ਜੀ। ਹਾਂਜੀ ਅਮਰਜੀਤ ਜੀ ਸ਼ਮਸਾ ਜੀ ਨੂੰ ਹਾਂਜੀ ਠੀਕ ਹੈ। ਬਾਅਦ ਚ ਗੱਲ ਕਰਾਂਗੀ, ਜ਼ਰਾ ਸੀਨੀਅਰਸ ਨੂੰ ਪਹਿਲੇ ਕਰਾ ਲਓ ਤੁਸੀਂ ਗੱਲ। ਕੋਈ ਨਹੀਂ ਤੁਸੀਂ ਗੱਲ ਕਰੋ ਨਹੀਂ ਮੈਂ ਕਰਨੀ ਆ ਗੱਲ, ਪਹਿਲੇ ਜ਼ਰਾ ਸਾਡੇ ਹੋਰ ਵੀ ਸੀਨੀਅਰਸ ਬੈਠੇ ਨੇ ਉਹਨਾਂ ਨਾਲ ਗੱਲ ਕਰਾਓ। ਅੱਛਾ ਚਲੋ ਅਮਰ ਜੀ, ਅਮਰ ਰਿਆਜ਼ ਟੂਟੂ ਜੀ ਤੁਸੀਂ ਗੱਲ ਕਰੋ। ਅਮਰ ਰਿਆਜ਼ ਜੀ, ਅਮਰਜੀਤ ਜੀ ਇਹਨਾਂ ਨੂੰ ਕਰ ਦਿਓ ਅਨਮਿਊਟ, ਅਮਰ ਜੀ ਨੂੰ। अमर मेरा लगा है अमर जी जी आवाज आ रही है जी, आवाज आ रही है। मैं कर रहा जी, हो गया ठीक है हाँ अमर जी गल करो जी। तो जी है जी एक मिनट मैं हाँ जी वीडियो भी कर दियो, अपनी वीडियो भी ओपन कर करती ठीक है जी हुन ठीक है जी जी आ रही है जी। चलो जी आ रही है बात ਜਿਹੜੀ ਹੈਗੀ ਹੈ ਨਾ ਇਹ ਬਹੁਤ ਅੱਛੀ ਹੈਗੀ ਹੈ, ਬਹੁਤ ਜ਼ਰੂਰੀ ਵੀ ਹੈਗੀ ਹੈ, ਕਿਉਂਕਿ ਇੱਕ ਤਰਫ ਤੇ ਪਾਸ਼ੀ ਜਿਹੜਾ ਹੈਗਾ ਉਹ ਜ਼ਾਹਿਰ ਹੈ ਜਿਹੜਾ ਜਿਸ ਤਰ੍ਹਾਂ ਇਹਨਾਂ ਨੇ ਸਮੀ ਸਾਹਿਬ ਨੇ ਹਲੇ ਗੱਲ ਕੀਤੀ, ਜਿਹੜੇ ਬਹੁਤ ਸਾਰੇ ਬੰਦੇ ਹੈਗੇ ਨੇ ਸਾਡੇ ਦੋਸਤ ਜਿਹੜੇ ਲੇਟ 60s ਜਾਂ 60s ਦਾ ਫੈਨੋਮੀਨਾ ਹੈਗੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਟਰਗਲ ਕੀਤੀ। ਤੇ ਇਹਨੂੰ ਅਗਰ ਤੁਸੀਂ ਪੂਰੇ ਉਹਦੇ ਘੇਰੇ ਪੇਟੇ ਦੇ ਵਿੱਚ ਦੇਖੋ ਤੇ ਫਿਰ ਜਾ ਕੇ ਤੁਹਾਨੂੰ ਜਿਹੜਾ ਹੈਗਾ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਮਝ ਵੀ ਆਉਂਦੀਆਂ ਨੇ। ਦੇਖੋ ਅਸੀਂ ਆਪ ਵੀ ਪਤਾ ਨਹੀਂ ਕਿੱਥੋਂ ਸ਼ੁਰੂ ਹੋਏ ਔਰ ਅਸੀਂ ਪਤਾ ਨਹੀਂ ਕਿਹਨਾਂ ਲੋਕਾਂ ਤੋਂ ਇਨਸਪਾਇਰ ਸਾਂ ਔਰ ਫਿਰ ਕਿਸੇ ਹੋਰ ਜਗ੍ਹਾ ਤੇ ਪਹੁੰਚ ਗਏ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਹੁੰਦਾ ਹੈਗਾ, ਇਹ ਕੋਈ ਜ਼ਾਹਿਰ ਹੈ ਪਾਸ਼ੀ ਜਿਹੜਾ ਹੈਗਾ ਉਹਦੇ ਨਾਲ ਵੀ ਹੋਇਆ ਔਰ ਸਾਡੇ ਸਾਰਿਆਂ ਦੇ ਨਾਲ ਹੀ ਹੋਇਆ। ਉਹ ਇੱਕ ਦੋਸਤ ਹੈਗਾ ਸੀ ਜਿਹਨਾਂ ਦੀ ਇੱਕ ਸੇਇੰਗ ਜਿਹੜੀ ਹੈਗੀ ਉਹ ਬੜੀ ਮਸ਼ਹੂਰ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਲੋਕਾਂ 'ਚ 19-20 ਚਿੱਬ ਹੁੰਦੇ ਨੇ ਤੇ ਜਿਨ੍ਹਾਂ ਦੇ ਅੰਦਰ ਜਿਹੜਾ ਹੈਗਾ ਨਾ ਕੋਈ 30-29 ਚਿੱਬ ਹੁੰਦੇ ਨੇ ਉਹ ਸਾਡੇ ਯਾਰ ਹੁੰਦੇ ਨੇ। ਤੇ ਉਹ ਤੇ ਗੱਲ ਠੀਕ ਹੈਗੀ ਹੈ ਮੇਰਾ ਖਿਆਲ ਹੈ। ਬਾਕੀ ਮਤਲਬ ਜਿਹੜੀ ਇਹ ਗੱਲ ਹੈਗੀ ਹੈ ਕਿ ਇਹ ਮਨਜ਼ੂਰ ਸਾਹਿਬ ਨੇ ਬੜੀ ਸਹੀ ਗੱਲ ਕੀਤੀ ਕਿ ਜ਼ਾਹਿਰ ਹੈ ਅਗਰ ਤੁਸੀਂ ਕੰਮ ਨੂੰ ਸਮਝਦੇ ਹੋ ਸਹੀ ਔਰ ਕਰ ਰਹੇ ਹੋ ਤੁਸੀਂ ਤੇ ਕਾਮਯਾਬੀ ਔਰ ਨਾਕਾਮੀ ਦਾ ਮਿਆਰ ਕੀ ਹੈਗਾ ਇਹ ਗੱਲ ਜਿਹੜੀ ਹੈਗੀ ਹੈ ਆਪਣੀ ਜਗ੍ਹਾ ਇੱਕ ਕੁਐਸਚਨ ਹੈਗਾ ਤੇ ਬਾਅਦ ਹੈਗੀਆਂ ਨੇ ਉਹ ਕਾਮਯਾਬ ਹੋ ਵੀ ਜਾਂਦੀਆਂ ਨੇ, ਜਿਸ ਤਰ੍ਹਾਂ ਰੂਸੀ ਇਨਕਲਾਬ ਕਾਮਯਾਬ ਹੋ ਗਿਆ, ਚੀਨੀ ਇਨਕਲਾਬ ਕਾਮਯਾਬ ਹੋ ਗਿਆ ਤੇ ਜਿਸ ਤਰ੍ਹਾਂ ਰੂਸੀ ਫੌਜਾਂ ਦੇ ਨਾਲ ਈਸਟ ਯੂਰਪ ਵਿੱਚ ਇਨਕਲਾਬ ਆ ਗਿਆ, ਲੇਕਿਨ ਉੱਥੇ ਵੀ ਇਸ਼ੂ ਰਹੇ, ਕ੍ਰਾਈਸਿਸ ਰਹੇ ਕਿਉਂਕਿ ਇੱਕ ਐਵੋਲੂਸ਼ਨਰੀ ਪ੍ਰੋਸੈਸ ਹੈਗਾ। ਸੋ ਪਾਸ਼ੀ ਨੇ ਜਿਹੜੀ ਸਾਰੀ ਜ਼ਿੰਦਗੀ ਆਪਣੀ ਗੁਜ਼ਾਰੀ ਉਹਦੇ ਵਿੱਚ ਤੁਸੀਂ ਦੇਖੋ ਹੁਣ ਇਸ ਲਈ ਵੀ ਬਹੁਤ ਸਾਰੇ ਲੋਕ ਜ਼ਿੰਦਾ ਨੇ ਉਸੇ ਅਹਿਦ ਦੇ, ਪ੍ਰੋਫੈਸਰ ਅਜ਼ੀਜ਼ੁਦੀਨ ਸਾਹਿਬ ਜ਼ਿੰਦਾ ਨੇ ਨਾ ਹਲੇ, ਜੋ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਬਹੁਤ ਵੱਡਾ ਗਰੁੱਪ ਬਣਾਇਆ, ਇੱਕ ਬੇਸ਼ੁਮਾਰ ਲੋਕ ਉਹਦੇ 'ਚ ਇਨਵੋਲਵ ਹੋਏ। ਅੱਛਾ ਉਹਨੂੰ ਨਹੀਂ ਰਿਹਾ, ਹੁਣ ਉਹ ਸਾਰਾ ਖਤਮ ਹੋ ਗਿਆ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਅਗਰ ਇਸ ਬੁਨਿਆਦ ਦੇ ਉੱਤੇ ਕਾਮਯਾਬੀ ਹੈ। NSF ਕਿੰਨੀ ਵੱਡੀ ਤਨਜ਼ੀਮ ਹੈਗੀ, ਕਰਾਚੀ ਤੋਂ ਸ਼ੁਰੂ ਹੋਈ ਔਰ ਬੜੀ ਵੱਡੀ ਤਨਜ਼ੀਮ ਹੈਗੀ ਸੀ, ਬੜੇ ਲੋਕ ਇਨਵੋਲਵ ਹੋਏ, ਪੂਰੇ ਮੁਲਕ ਤੋਂ ਲੋਕ ਇਨਵੋਲਵ ਹੋਏ ਔਰ ਫਿਰ ਖਤਮ ਹੋ ਗਈ। ਸੋ ਮਤਲਬ ਹੈ ਕਿ ਅਗਰ ਕਾਮਯਾਬੀ ਔਰ ਨਾਕਾਮੀ ਦਾ ਮਿਆਰ ਹੈਗਾ ਫਿਰ ਤਾਂ ਸ਼ਾਇਦ ਇਹ ਗੱਲ ਠੀਕ ਹੋਏ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜੀ ਬੰਦੇ ਦਾ ਅਸਰ ਹੈਗਾ, ਜਿਹੜੇ ਹਲੇ ਸਮੀ ਸਾਹਿਬ ਨੇ ਗੱਲ ਕੀਤੀ, ਜਿਹੜੇ ਦੀਵੇ ਬਾਲਣ ਦੀ ਗੱਲ ਹੈਗੀ ਹੈ, ਉਹਦੇ ਹਵਾਲੇ ਨਾਲ ਅਗਰ ਤੁਸੀਂ ਦੇਖੋਗੇ ਤੇ ਚੀਜ਼ਾਂ ਚੱਲਦੀਆਂ ਨੇ ਔਰ ਉਹਦਾ ਮੁਖਤਲਿਫ ਰੰਗ ਹੁੰਦੇ ਨੇ। ਦੇਖੋ ਪਾਸ਼ੀ ਦੇ ਨਾਲ ਪਾਸ਼ੀ ਦੀ ਤਰ੍ਹਾਂ ਜਿਹੜੇ ਲੇਟ 60s ਤੋਂ ਮੁਖਤਲਿਫ ਗਰੁੱਪਸ ਇੱਥੇ ਬਣਨੇ ਸ਼ੁਰੂ ਹੋਏ ਕਿਉਂਕਿ ਕਮਿਊਨਿਸਟ ਮੂਵਮੈਂਟ ਇੱਥੇ 54 ਤੋਂ ਬਾਅਦ ਆਹਿਸਤਾ ਖਤਮ ਹੁੰਦੀ ਗਈ ਔਰ 60s ਦੇ ਵਿੱਚ ਬਿਲਕੁਲ ਨਵੇਂ ਗਰੁੱਪ ਬਣੇ। ਹਰ ਲੋਕਾਂ ਨੇ ਬਣਾਇਆ, ਜਿਹੜਾ ਅਜ਼ੀਜ਼ੁਲ ਹਕ ਦੀ ਗੱਲ ਕਰ ਰਹੇ ਨੇ, ਪਲੀਜੋ ਦੀ ਗੱਲ ਕਰ ਲਓ, ਕਰਾਚੀ 'ਚ ਬੇਸ਼ੁਮਾਰ ਗਰੁੱਪ ਬਣੇ, ਤੁਫੈਲ ਅਬਾਸ ਨੇ ਵੱਖਰਾ ਗਰੁੱਪ ਬਣਾਇਆ, ਪ੍ਰੋਫੈਸਰ ਜਮਾਲ ਨਕਵੀ ਦਾ ਵੱਖਰਾ ਗਰੁੱਪ ਬਣਿਆ, ਨੂਨ ਮੀਮ ਹਸਾਨ ਨੇ ਵੱਖਰਾ ਗਰੁੱਪ ਬਣਾਇਆ, ਲਾਹੌਰ 'ਚ ਬੇਸ਼ੁਮਾਰ ਗਰੁੱਪ ਬਣੇ। ਸੋ ਇਹ ਜਿਹੜੇ ਗਰੁੱਪ ਬਣੇ ਔਰ ਉਹਨਾਂ ਨੇ ਆਪਣੀ ਤੌਰ ਦੇ ਉੱਤੇ ਦੇਖੋ ਲੋਕਾਂ ਨੇ ਖਾਬ ਦੇਖੇ, ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ, ਉਹਨਾਂ ਖਾਬਾਂ ਦੇ ਪਿੱਛੇ ਦੌੜੇ
ਉਹਨਾਂ ਨੂੰ ਅਮਲੀ ਸ਼ਕਲ ਦੇਣ ਦੇ ਵਾਸਤੇ ਉਹਨਾਂ ਨੇ ਬਹੁਤ ਕੁਛ ਕੀਤਾ। ਉਹਦੇ 'ਚ ਊਂਚ ਨੀਚ ਆਉਣਾ, ਉਹਦੇ 'ਚ ਜ਼ਾਤੀਆਤ ਆਉਣਾ, ਉਹ ਸਾਰਾ ਕੁਛ ਉਹਦਾ ਪਾਰਟ ਹੈਗਾ। ਇਹ ਗੱਲ ਜਿਹੜੀ ਹੈਗੀ ਏ, ਤੁਸੀਂ ਅਗਰ ਕਰੋ ਕਿ ਜਨਾਬ ਉਹਦੇ ਜ਼ਾਤੀ ਮਸਲੇ ਨਹੀਂ ਹੈਗੇ ਸਨ, ਉਹ ਵੀ ਹੈਗੇ ਸਨ। ਉਹਦੇ 'ਚ ਅਗਰ ਤੁਸੀਂ ਇਹ ਗੱਲ ਕਰੋ ਕਿ ਉਹਦੇ 'ਚ ਕੋਈ ਐਸੇ ਭੈੜੇ ਕੰਮ ਨਹੀਂ ਹੋਏ ਹੋਣਗੇ ਜਾਂ ਕੋਈ ਜ਼ਿਆਦਤੀ ਨਹੀਂ ਹੋਈ ਹੋਏਗੀ, ਤੇ ਉਹ ਵੀ ਹੁੰਦਾ ਹੈ। ਇਹ ਸਾਰਾ ਕੁਛ ਜਿਹੜਾ ਹੈਗਾ ਇਹ ਮੂਵਮੈਂਟਸ ਦੇ ਅੰਦਰ ਜ਼ਾਹਿਰ ਇਨਸਾਨ ਹੈਗੇ ਨਾ, ਇਨਸਾਨ ਜੁੜਦੇ ਨੇ ਔਰ ਬਹੁਤ ਕੁਛ ਹੁੰਦਾ ਹੈਗਾ। ਉਹ ਤੁਸੀਂ CR ਅਸਲਮ ਦਾ ਇੰਟਰਵਿਊ ਕਰਕੇ ਦੇਖ ਲਓ, ਅਸੀਂ ਕਿਤੇ ਬੇਸ਼ੁਮਾਰ ਲੋਕਾਂ ਦੇ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਬੰਦਾ ਦੇਖਦਾ ਹੈ, ਭੁਗਤਦਾ ਹੈ ਔਰ ਫਿਰ ਖੁਦ ਡਿਵੈਲਪ ਵੀ ਕਰਦਾ ਹੈ। ਬਾਜ਼ ਦਫਾ ਜਿਹੜਾ ਹੈਗਾ ਉਹ ਚੀਜ਼ਾਂ ਹੋਰ ਤਰਫ ਨਿਕਲ ਜਾਂਦੀਆਂ ਨੇ। ਉਹ ਬਾਜ਼ ਦਫਾ ਤੁਹਾਨੂੰ ਇਹ ਲੱਗਦਾ ਹੈ ਕਿ ਜਨਾਬ ਜਿਸ ਪਾਸੇ ਹੋਰ ਤਰਫ ਨਿਕਲ ਗਈਆਂ ਨੇ ਉਹ ਸ਼ਾਇਦ ਮੈਂ ਸੋਚਿਆ ਨਹੀਂ ਸੀ, ਉਹ ਤੁਸੀਂ ਤਾਂ ਨਹੀਂ ਸੋਚਿਆ ਸੀ, ਲੇਕਿਨ ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਨੇ ਹੋਰ ਤਰ੍ਹਾਂ ਸੋਚਦੇ ਨੇ। ਸੋ ਅਸੀਂ ਮਤਲਬ ਹੈ ਕਿ ਮੈਂ ਤਾਂ 80s ਤੋਂ ਸ਼ੁਰੂ ਕੀਤਾ ਔਰ ਸਾਡੇ ਤੋਂ ਪਹਿਲੇ ਜਿਹੜੇ ਲੋਕ ਛੱਡ ਕੇ ਗਏ ਸਨ ਇਮੀਡੀਏਟਲੀ ਉਹ ਜ਼ੁਬੈਰ ਵਗੈਰਾ ਹੈਗੇ ਸਨ, ਕਿਉਂਕਿ ਉਸ ਵੇਲੇ ਗੁਫ਼ਤਗੂ ਉਹਨਾਂ ਦੀ ਹੁੰਦੀ ਸੀ। ਤੇ ਨਿਸਾਰ ਵਗੈਰਾ, ਮਤਲਬ ਇਹਨਾਂ ਦੇ ਮਤਲਬ ਇਹ ਗੁਫ਼ਤਗੂ ਹੁੰਦੀ ਸੀ ਕਿ ਛੱਡ ਕੇ ਚਲੇ ਗਏ ਨੇ। ਕਿਉਂ ਛੱਡ ਕੇ ਚਲੇ ਗਏ ਨੇ ਉਹ ਬਹਿਸ ਨਹੀਂ ਹੁੰਦੀ ਸੀ, ਲੇਕਿਨ ਇਹ ਪਤਾ ਸੀ ਕਿ ਛੱਡ ਕੇ ਚਲੇ ਗਏ ਨੇ। ਇੰਨਾ ਕੀ ਸਾਨੂੰ ਪਤਾ ਸੀ, ਸਾਨੂੰ ਕੀ ਪਤਾ ਸੀ ਕਿ ਬਾਅਦ ਜ਼ੁਬੈਰ ਦੇ ਨਾਲ ਸਾਡੀ ਦੋਸਤੀ ਹੋ ਜਾਣੀ ਹੈ ਬੇਸ਼ੁਮਾਰ ਚੀਜ਼ਾਂ ਬਾਅਦ 'ਚ ਪਤਾ ਚੱਲਦੀਆਂ ਨੇ। ਲੇਕਿਨ ਇਹ ਅਦਨਾਨ ਕਾਦਰ ਜਾਂ ਇਮਤਿਆਜ਼ ਜਾਂ ਹੋਰ ਬਹੁਤ ਸਾਰੇ ਲੋਕ ਸਨ ਉਸ ਵੇਲੇ ਮੌਜੂਦ ਹੈਗੇ ਸਨ ਜਦੋਂ ਅਸੀਂ ਕੀਤਾ ਸੀ। ਤੇ ਇਹ ਪਰਵੇਜ਼ ਸਾਹਿਬ ਹੁੰਦੇ ਸਨ, ਪਰਵੇਜ਼ ਜਿਹੜਾ ਹੈਗਾ ਉਹ NCA ਦਾ ਹੈਗਾ ਸੀ, ਤੇ ਹੋਰ ਬਹੁਤ ਸਾਰੇ ਲੋਕ ਸਨ। ਨਦੀਮ ਮਲਕ ਹੈਗਾ ਸੀ, ਉਹਦੀ ਬੀਵੀ ਸੀ ਮਾਰੂਫ ਸੀ, ਕਾਫੀ ਲੋਕ ਹੈਗੇ ਸਨ ਉਸ ਵੇਲੇ। ਸੋ ਮੈਨੂੰ ਇਹ ਲੱਗਦਾ ਕਿ ਲੈਫਟ ਦੇ ਜਿਹੜੇ ਕਹਾਣੀਆਂ ਸਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਇਹ ਛੋਟੀ ਛੋਟੀ ਨਰਸਰੀਆਂ ਵੀ ਹੈਗੀਆਂ। ਬਹੁਤ ਸਾਰੇ ਲੋਕ ਇੱਥੇ ਆਉਂਦੇ ਸਨ, ਥੋੜੇ ਜਿਹੇ ਵੱਡੇ ਹੁੰਦੇ ਸਨ ਔਰ ਫਿਰ ਹੋਰ ਬਹੁਤ ਸਾਰੀ ਜਗ੍ਹਾ ਤੇ ਨਿਕਲ ਜਾਂਦੇ। ਫਿਰ ਸਾਡੇ ਸਾਹਮਣੇ ਹੀ ਜਿਹੜਾ ਹੈਗਾ ਇਹਨਾਂ ਨੇ ਬਹੁਤ ਸਾਰੇ ਕੰਮ ਐਸੇ ਵੀ ਸ਼ੁਰੂ ਕੀਤੇ ਕਿ ਜਿਹੜੇ ਮਤਲਬ ਜਿਹਨੂੰ ਅੱਜ ਦੇ ਲੋਕ ਬਹੁਤ ਸਾਰੇ ਜਿਹੜੇ ਇਹਨਾਂ ਨੂੰ ਛੱਡ ਗਏ ਉਹ ਕਹਿੰਦੇ ਨੇ ਕਿ ਜਨਾਬ ਸਾਰੀ ਨਾਕਾਮੀ ਦੀ ਵਜ੍ਹਾ ਹੈਗੀ ਹੈ ਕਿ ਇਹ ਸਾਰੇ ਕਿਉਂਕਿ NGOs ਚਲੇ ਗਏ ਤੇ ਕੰਮ ਖਰਾਬ ਹੋ ਗਿਆ। ਹਾਲਾਂਕਿ ਮੇਰਾ ਐਸਾ ਕੋਈ ਖਿਆਲ ਨਹੀਂ ਹੁੰਦਾ। ਮੇਰਾ ਆਪਣਾ ਇਹ ਖਿਆਲ ਹੈਗਾ ਕਿ ਮਤਲਬ ਦੇਖੋ ਪਾਸ਼ੀ ਉਹਦੇ ਵਿੱਚ ਮੌਜੂਦ ਹੈਗਾ ਸੀ ਸਾਰਾ। ਪਾਸ਼ੀ ਨੇ ਜਿਹੜਾ ਹੈਗਾ ਉਹ ਜੈਸੇ ਜੈਸੇ ਸਾਰਾ ਕੰਮ ਹੋਇਆ ਔਰ NGOs ਦੇ ਨਾਲ ਵੀ ਮਿਲ ਕੇ ਕੰਮ ਕੀਤਾ ਔਰ ਫਿਰ ਉਹਦੇ 'ਚ ਬਹੁਤ ਸਾਰੇ ਲੋਕਾਂ ਨੇ ਨਿਕਲ ਕੇ ਆਪਣੀਆਂ NGOs ਬਣਾਈਆਂ ਪਾਸ਼ੀ ਦੇ ਲੋਕਾਂ ਨੇ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪਾਸ਼ੀ ਦੀ ਜ਼ਿੰਦਗੀ ਦਾ ਹਿੱਸਾ ਹੈਗਾ। ਪਾਸ਼ੀ ਦੀ ਜ਼ਿੰਦਗੀ ਦਾ ਉਹ ਵੀ ਹਿੱਸਾ ਹੈ ਜੋ ਗੱਲ ਹਲੇ ਸਮੀ ਸਾਹਿਬ ਨੇ ਕੀਤੀ। ਪਾਸ਼ੀ ਦੀ ਜ਼ਿੰਦਗੀ ਦਾ ਉਹ ਵੀ ਹਿੱਸਾ ਹੈ ਜੋ ਹਲੇ ਮਨਜ਼ੂਰ ਸਾਹਿਬ ਨੇ ਕੀਤੀ। ਜਾਂ ਬਹੁਤ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਸ਼ਾਇਦ ਮਤਲਬ ਕਿ ਕੱਲ ਨੂੰ ਅਸੀਂ ਉਹਦੇ ਤੇ ਬਾਇਓਗ੍ਰਾਫੀ ਲਿਖੀਏ ਤੇ ਉਹਦੇ ਵਿੱਚ ਆ ਸਕਦੀਆਂ ਨੇ। ਤੋ ਇਹ ਸਾਰਾ ਕੁਝ ਜਿਹੜਾ ਜ਼ਿੰਦਗੀ ਦਾ ਉਹਨਾਂ ਦੇ ਹਿੱਸਾ ਹੈਗਾ ਉਹ ਸਾਰਾ ਉਹਦਾ ਪਾਰਟ ਹੈ। ਉਹ ਅਗਰ ਇਹ ਵੀ ਸਮਝਦਾ ਹੈ ਕਿ ਜਨਾਬ ਮੈਨੂੰ ਜਿਹੜਾ ਹੈਗਾ ਲੱਗਦਾ ਹੈ ਕਿ ਮੈਂ ਜੋ ਸੋਚਿਆ ਸੀ ਉਹ ਪੂਰਾ ਨਹੀਂ ਹੋ ਸਕਿਆ ਤੇ ਇਹ ਵੀ ਉਹਦੀ ਜ਼ਿੰਦਗੀ ਦਾ ਹਿੱਸਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਜਦੋਂ ਮੈਂ ਉਹਨੂੰ ਬਿਲਕੁਲ ਲਾਸਟ ਸਟੇਜ ਦੇ ਉੱਤੇ ਮਿਲਿਆ ਔਰ ਜ਼ਾਹਿਰ ਉਹਦੇ 'ਚ ਅਸੀਂ ਤੇ ਬੜੇ ਦਿਨ ਮਤਲਬ ਕਿ ਹੈਗੇ ਆ ਖੁਸ਼ਕਿਸਮਤ ਹੈ ਕਿ ਸਾਨੂੰ ਉਹ ਪਾਸ਼ੀ ਨੂੰ ਜਿਹੜਾ ਹੈਗਾ ਨਾ ਉਹ ਸਮੀ ਜੈਸਾ ਦੋਸਤ ਮਿਲਿਆ ਤੇ ਸਮੀ ਨੇ ਉਹਨੂੰ ਜਿਹੜਾ ਹੈਗਾ ਉਹ ਜਿਹੜੀ ਠਾਰ ਦਿੱਤੀ ਉਹ ਸ਼ਾਇਦ ਸਾਡੇ 'ਚੋਂ ਕੋਈ ਵੀ ਨਹੀਂ ਦੇ ਸਕਦਾ ਸੀ। ਅਸੀਂ ਆਪਣੇ ਆਪਣੇ ਕੰਮਾਂ 'ਚ ਵੀ ਮਸਰੂਫ ਜੋ ਵੀ ਕੁਛ ਹੈਗਾ ਲੇਕਿਨ ਉਹ ਸਮੀ ਨੇ ਦਿੱਤੀ ਔਰ ਉਹ ਐਸੀ ਠਾਰ ਹੈਗੀ ਸੀ ਕਿ ਜਿਹਦੀ ਵਜ੍ਹਾ ਤੋਂ ਉਹ ਥੋੜਾ ਪਾਸ਼ੀ ਜਿਹੜਾ ਹੈਗਾ ਉਹ ਬਿਹਤਰ ਵੀ ਹੋਇਆ। ਮੈਂ ਸਾਈਵਾਲ ਵੀ ਜਾ ਕੇ ਮਿਲਿਆ ਸਾਂ ਲੇਕਿਨ ਇੱਥੇ ਜਦੋਂ ਮੈਂ ਮਿਲਿਆ ਤੇ ਉਹਦੇ 'ਚ ਇੱਕ ਫਰਕ ਵੀ ਹੈਗਾ ਸੀ ਔਰ ਉਹ ਆਪਣੀ ਕਿਤਾਬਾਂ ਛਪਵਾਉਣਾ ਚਾਹੁੰਦਾ ਸੀ। ਉਹਦੇ ਕਿਤਾਬਾਂ ਛਪਵਾਉਣ ਦਾ ਮਤਲਬ ਹੈ ਕਿ ਦੇਖੋ ਕਿਤਾਬਾਂ ਕਿਉਂ ਬੰਦਾ ਛਪਵਾਉਣਾ ਚਾਹੁੰਦਾ। ਅਗਰ ਉਹ ਬਿਲਕੁਲ ਹੀ ਅਲੂਫ ਹੋ ਗਿਆ ਹੁੰਦਾ ਤੇ ਸ਼ਾਇਦ ਉਹ ਕਿਤਾਬਾਂ ਛਪਵਾਉਣ 'ਚ ਵੀ ਇੰਟਰਸਟਿਡ ਨਾ ਹੁੰਦਾ। ਲੇਕਿਨ ਉਹ ਛਪਵਾਉਣਾ ਚਾਹੁੰਦਾ ਸੀ, ਉਹ ਦੱਸਦਾ ਸੀ, ਉਹਨੇ ਉਹਦੀ ਪ੍ਰੂਫ ਰੀਡਿੰਗ ਕਰਵਾਈ, ਸਾਰਾ ਕੁਛ ਕਰਵਾਇਆ। ਉਹ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਸਾਨੂੰ ਇਹ ਦੱਸਦਾ ਹੈਗਾ ਕਿ ਦੇਖੋ ਬੰਦਾ ਜਿਹੜਾ ਹੈਗਾ ਉਹ ਆਪਣੀ ਐਫਰਟ ਬਹੁਤ ਸਾਰੀ ਕਰਦਾ ਹੈ। ਅੱਛਾ ਫਿਰ ਬਹੁਤ ਸਾਰੇ ਲੋਕ ਜਿਹੜੇ ਉਸ ਤੋਂ ਨਾਰਾਜ਼ ਹੁੰਦੇ ਨੇ, ਉਹਦੇ ਨਾਲ ਕੰਮ ਕਰਦੇ ਰਹੇ ਫਿਰ ਨਾਰਾਜ਼ ਵੀ ਹੋਏ, ਉਹ ਵੀ ਉਹਦਾ ਹਿੱਸਾ ਹੈਗਾ, ਉਹ ਵੀ ਪਾਰਟ ਆਫ ਮਤਲਬ ਹੈ ਕਿ ਪਾਸ਼ੀ ਹੈਗਾ। ਤੇ ਉਹਨਾਂ ਦੇ ਜਿਹੜੇ ਉਹਦੇ ਤੇ ਹੈਗੇ ਨੇ ਇਤਰਾਜ਼ਾਤ ਹੈਗੇ ਨੇ ਉਹ ਵੀ ਖੈਰ ਹੈਗੀ, ਉਹਦਾ ਕੋਈ ਮਸਲਾ ਨਹੀਂ। ਦੇਖੋ ਲੋਕਾਂ ਦੇ ਪਰਸਨਲ ਐਕਸਪੀਰੀਅੰਸ ਹੈਗੇ ਨੇ, ਉਹਦੇ 'ਚ ਵੀ ਊਂਚ ਨੀਚ ਹੁੰਦੀ, ਉਹ ਵੀ ਬੰਦਾ ਹੀ ਹੈਗਾ ਸੀ। ਪਾਸ਼ੀ ਵੀ ਉਸ ਤਰ੍ਹਾਂ ਦਾ ਹੀ ਬੰਦਾ ਸੀ ਜਿਸ ਤਰ੍ਹਾਂ ਦੇ ਅਸੀਂ ਹੈਗੇ ਹਾਂ। ਸੋ ਇਹ ਸਾਰੇ ਨੂੰ ਇਸ ਤਰੀਕੇ ਨਾਲ ਦੇਖਣਾ। ਫਿਰ ਜਿਨ ਲੋਕਾਂ ਨੇ ਇੱਥੇ ਆਪਣਾ ਇਹ ਬਣਾਈ ਆਪਣਾ ਤਾਹਿਰ ਮਹਿਦੀ ਵਗੈਰਾ ਨੇ ਸਾਰਾ ਕੁਝ ਬਣਾਇਆ ਔਰ ਅੱਗੇ ਕੀਤਾ। ਦੇਖੋ ਇੱਕ ਸਤ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਸਾਰਾ ਤੁਹਾਨੂੰ ਜਿਹੜੇ ਲੋਕ ਛੱਡ ਗਏ ਉਹ ਤੇ ਇਹੀ ਸਮਝਣਗੇ ਨਾ ਕਿ ਜਨਾਬ ਇਹਨਾਂ ਨੇ ਇਹ ਕਰ ਦਿੱਤਾ। ਲੇਕਿਨ ਮੈਨੂੰ ਨਹੀਂ ਲੱਗਦਾ ਹੈਗਾ ਕਿ ਪਾਸ਼ੀ ਕਦੀ ਵੀ ਉਸ ਸਾਰੇ ਦੇ ਵਿੱਚ ਜਿਹੜਾ ਹੈਗਾ
ਪਾਸ਼ੀ ਸਹਿਮਤ ਹੈਗਾ ਸੀ ਜਾਂ ਨਹੀਂ ਹੈਗਾ ਸੀ, ਲੇਕਿਨ ਪਾਸ਼ੀ ਉਹਨਾਂ ਦੇ ਨਾਲ ਹੈਗਾ ਸੀ। ਇਹ ਹਕੀਕਤ ਹੈਗੀ। ਇਹ ਮਤਲਬ ਮੈਂ ਮੰਨਾਂ ਜਾਂ ਨਾ ਮੰਨਾਂ, ਲੇਕਿਨ ਉਹ ਹਕੀਕਤ ਹੈਗੀ। ਮੈਂ ਸਾਹੀਵਾਲ ਵੀ ਜਾ ਕੇ ਮਿਲਿਆ ਉਹਨੂੰ। ਸੋ ਇਹ ਜਿਹੜਾ ਬੰਦਾ ਹੈਗਾ, ਬੰਦੇ ਦੇ ਨਾਲ ਬਹੁਤ ਕੁਝ ਜੁੜਨਾ ਹੁੰਦਾ ਹੈ। ਬੰਦਾ ਜਿਹੜਾ ਹੈਗਾ ਉਹ ਬਹੁਤ ਕੁਝ ਕਰ ਰਿਹਾ ਹੁੰਦਾ। ਮਨਜ਼ੂਰ ਸਾਹਿਬ ਸਾਡੇ ਸਾਹਮਣੇ ਨੇ। ਮਨਜ਼ੂਰ ਸਾਹਿਬ ਨੇ ਕਿੱਥੋਂ ਮਤਲਬ ਕਿਤਾਬਾਂ ਦੀ ਦੁਕਾਨ ਤੋਂ ਸ਼ੁਰੂ ਕਰਕੇ ਤੇ ਵਿਚਾਰ.com ਔਰ ਪਤਾ ਨਹੀਂ ਕੀ ਹਲੇ ਵੀ ਉਹ ਲੱਗੇ ਹੋਏ ਨੇ। ਹਲੇ ਵੀ ਉਹ ਜਿਹੜੀ ਯੂਨੀਵਰਸਿਟੀ ਦਾ ਕੰਮ ਕਰ ਰਹੇ ਨੇ, ਦੇਖੋ ਕਿੰਨਾ ਹੋਰ ਤਰ੍ਹਾਂ ਦਾ ਕੰਮ ਹੈਗਾ। ਔਰ ਸਾਨੂੰ ਲੱਗਦਾ ਕਿ ਸਾਡੇ ਤੋਂ ਜ਼ਿਆਦਾ ਮਨਜ਼ੂਰ ਸਾਹਿਬ ਜਿਹੜੇ ਹੈਗੇ ਨੇ ਉਹ ਐਕਟਿਵ ਹੈਗੇ ਨੇ। ਸੋ ਮਤਲਬ ਹੈ ਕਿ ਇਹ ਜਿਹੜਾ ਸਾਰਾ ਕੰਮ ਹੈਗਾ ਇਹ ਤੇ ਸਾਡੇ ਅੰਦਰ ਮੌਜੂਦ ਹੈਗਾ। ਔਰ ਇਹਦੇ ਵਿੱਚ ਘਾਟੇ ਵਾਧੇ ਵੀ ਨੇ। ਮਤਲਬ ਹੈ ਕਿ ਉਹ ਮਤਲਬ ਹੈ ਕਿ ਗਲਤੀਆਂ ਤੋਂ ਪਾਕ ਤੇ ਅਸੀਂ ਮੰਨਦੇ ਹੀ ਨਹੀਂ ਹੈਗੇ ਨਾ, ਕਿਉਂਕਿ ਕੋਈ ਬੰਦਾ ਜਿਹੜਾ ਹੈਗਾ ਉਹ ਗਲਤੀਆਂ ਤੋਂ ਪਾਕ ਵੀ ਹੁੰਦਾ। ਅਸੀਂ ਤੇ ਸਮਝਦੇ ਹਾਂ ਕਿ ਮਤਲਬ ਹੈ ਕਿ ਬੰਦੇ ਦੇ ਨਾਲ ਹੀ ਉਹਦੀ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਸੋ ਮੈਨੂੰ ਇਹ ਲੱਗਦਾ ਕਿ ਇਹ ਸੈਸ਼ਨ ਰੱਖ ਕੇ ਬਹੁਤ ਅੱਛਾ ਕੀਤਾ। ਜਿੰਨੇ ਲੋਕ ਅੱਗੇ ਵੀ ਹੋਰ ਵੀ ਪਾਸ਼ੀ ਦੇ ਨਾਂ ਦੇ ਉੱਤੇ ਬਹੁਤ ਅੱਛਾ ਗਰੁੱਪ ਬਣਿਆ, ਉਹ ਵੀ ਬਹੁਤ ਅੱਛੀ ਗੱਲ ਹੈਗੀ ਹੈ। ਜਿੰਨੇ ਕੰਮ ਹੋਣਗੇ ਔਰ ਜਿੰਨਾ ਉਹਦੇ ਤੇ ਲਿਖਿਆ ਜਾਏਗਾ ਔਰ ਜਿੰਨੀ ਉਹਦੀ ਚੀਜ਼ਾਂ ਛਪਣਾ ਤੋਂ ਜ਼ਿਆਦਾ ਲੱਗਦਾ ਕਿ ਸ਼ਾਇਦ ਅੱਜ ਵੈਬਸਾਈਟ ਬਣਾ ਦੇਣੀ ਚਾਹੀਦੀ, ਉਹਦੇ ਤੇ ਉਹਦੀ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ। ਕਿਉਂਕਿ ਦੇਖੋ ਇਹ ਕੰਮ ਜਿਹੜੇ ਹੈਗੇ ਨੇ, ਸਾਡਾ ਲੈਫਟ ਦਾ ਇੱਕ ਸਭ ਤੋਂ ਵੱਡਾ ਪ੍ਰੋਬਲਮ ਹੈਗਾ ਇਹਦਾ ਕੋਈ ਆਰਕਾਈਵ ਨਹੀਂ। ਜਿਹਨਾਂ ਲੋਕਾਂ ਨੇ ਕੰਮ ਕੀਤਾ ਕਿੱਥੋਂ ਕਿੱਥੋਂ ਲੰਘੇ, ਹੁਣ ਉਹਨਾਂ ਦੇ ਮੁਤਲਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ, ਬੇਸਿਕ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਜਿਹੜਾ ਪ੍ਰੋਗਰਾਮ ਹੈ ਤੇ ਸਰ ਬਹੁਤ ਹੀ ਅੱਛੀ ਗੱਲ ਹੈਗੀ ਹੈ। ਔਰ ਉਹ ਵੀ ਸੋਚ ਰਹੇ ਨੇ, ਜਿਹੜਾ ਇੱਕ WhatsApp ਗਰੁੱਪ ਬਣਿਆ ਪਾਸ਼ੀ ਦੀ, ਉਹਦੇ 'ਚ ਬਹੁਤ ਸਾਰੇ ਲੋਕ ਹੈਗੇ ਨੇ, ਉਹਨਾਂ ਨੂੰ ਹੋਰ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਔਰ ਇਹ ਸਾਰਾ ਜਿਹੜਾ ਕੰਮ ਹੈਗਾ ਨਾ, ਇਹਨੂੰ ਸਮੇਟਣਾ ਔਰ ਇਹਨੂੰ ਸਮਝਣਾ, ਇਹ ਹੈਗਾ ਵੱਡਾ ਕੰਮ ਇੱਕ ਫਿਨੋਮੇਨਾ ਦੇ ਤੌਰ ਤੇ। ਦੇਖੋ ABC ਦੀ ਅਹਿਮੀਅਤ ਨਹੀਂ ਹੈਗੀ, ਨਾ ਮੇਰੀ, ਨਾ ਤੁਹਾਡੀ, ਨਾ ਕਿਸੇ ਹੋਰ ਦੀ। ਅਹਿਮੀਅਤ ਜਿਹੜੀ ਉਸ ਫਿਨੋਮੇਨਾ ਦੀ, ਉਸ ਫਿਨੋਮੇਨਾ ਨੂੰ ਸਮਝਣਾ ਔਰ ਉਸ ਤੋਂ ਅੱਗੇ ਰਾਬ ਕਰਨਾ, ਮੈਨੂੰ ਲੱਗਦਾ ਕਿ ਇਹ ਸ਼ਾਇਦ ਬਹੁਤ ਜ਼ਰੂਰੀ ਗੱਲ ਹੈਗੀ ਹੈ। ਔਰ ਇਹਦੇ 'ਚ ਇਖਤਲਾਫਾਤ ਜਿਹੜੇ ਹੈਗੇ ਨੇ ਉਹ ਇਸ਼ੂ ਨਹੀਂ ਹੈਗਾ, ਉਹ ਵੀ ਪਾਰਟ ਆਫ ਪਾਸ਼ੀ ਹੈਗੇ ਨੇ ਸਾਰੇ। ਬਹੁਤ ਮਿਹਰਬਾਨੀ ਜੀ। ਬਹੁਤ ਸ਼ੁਕਰੀਆ ਅਮਰ ਜੀ। ਪਾਸ਼ੀ ਬੰਦਾ ਹੀ ਸੀ। ਹਾਂਜੀ, ਤੇ ਹੁਣ ਗੱਲ ਕਰਨਗੇ ਜ਼ੁਬੈਰ ਜੀ। ਜੀ ਜ਼ੁਬੈਰ ਜੀ। ਬਹੁਤ ਸ਼ੁਕਰੀਆ ਜੀ। ਮੇਰੇ ਬਾਅਦ ਨਾ ਆਪਣੇ ਸ਼ਫੀਕ ਭੱਟ ਸਾਹਿਬ ਦਾ ਨਾਮ ਨਹੀਂ ਹੈਗਾ ਤੁਹਾਡੇ ਕੋਲ ਲਿਸਟ 'ਚ, ਉਹਨਾਂ ਦਾ ਵੀ ਨਾਮ ਲਿਖ ਲਓ। ਸਾਬਰ ਨਜ਼ਰ ਸਾਹਿਬ ਦਾ ਤੁਸੀਂ ਲਿਖਿਆ ਹੋਏਗਾ। ਠੀਕ ਹੈ, ਠੀਕ ਹੈ। ਉਹਦੇ ਬਾਅਦ ਰਾਣਾ ਹਮਾਦ ਨੇ, ਹਾਂਜੀ ਹਾਂਜੀ ਹੈ ਨੇ ਮੇਰੇ ਕੋਲ। ਹਾਂਜੀ, ਨੇ। ਹੋਰ ਵੀ ਕੋਈ ਦੋਸਤ ਗੱਲ ਕਰਨਾ ਚਾਹੇ ਤੇ ਮੋਸਟ ਵੈਲਕਮ। ਬਹੁਤ ਅੱਛੀ ਗੱਲਬਾਤ ਚੱਲ ਰਹੀ ਹੈ। ਬੜਾ ਅੱਛਾ ਸਾਰਾ ਮਨਜ਼ੂਰ ਸਾਹਿਬ ਜਿਹੜੇ ਸੀ, ਕਿਉਂਕਿ ਸਾਡੇ ਪੁਰਾਣੇ ਮਨਜ਼ੂਰ ਸਾਹਿਬ ਕਈ ਗੱਲਾਂ ਛੱਡ ਗਏ ਨੇ ਜਿਹੜੀਆਂ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਹੋਈਆਂ। ਮਸਲਨ ਮਨਜ਼ੂਰ ਸਾਹਿਬ ਜਿਹੜਾ ਨਜਮ ਸਾਹਿਬ ਦਾ ਗਰੁੱਪ ਸੀ ਸੰਗਤ ਦੇ ਵਿੱਚ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਲਿੰਕ ਮਨਜ਼ੂਰ ਸਾਹਿਬ ਸੀ ਔਰ ਮਨਜ਼ੂਰ ਸਾਹਿਬ ਉਹਦੇ 'ਚ ਸ਼ੇਅਰ ਕਰਦੇ ਹੁੰਦੇ ਸਨ। ਪਾਸ਼ੀ ਕਦੇ ਵੀ ਸੰਗਤ 'ਚ ਬਹੁਤ ਘੱਟ ਆਇਆ ਹੈ। ਅੱਛਾ, ਮੈਂ ਜਿਹੜੀ ਹਰ ਬੰਦੇ ਦੀ ਆਪਣੀ ਕਹਾਣੀ ਹੈ, ਮੇਰੀ ਜਿਹੜੀ ਪਾਸ਼ੀ ਦੇ ਨਾਲ ਤਲਕ ਹੈ ਮੇਰੀ ਆਪਣੀ ਕਹਾਣੀ ਹੈ ਉਹਦੀ। ਔਰ ਮੈਂ ਜਿਵੇਂ ਸਮੀ ਜੀ ਜਿਹੜੇ ਨੇ ਉਹ ਗਵਾਹ ਨੇ, ਅਸੀਂ 74 'ਚ ਮਿਲੇ ਸੀ ਪਾਸ਼ੀ ਨੂੰ ਔਰ ਸਮੀ ਜੀ ਦੇ ਛੋਟੇ ਭਾਈ ਨੇ ਮੁਤਕੀ ਅਯਾਜ਼, ਅਸੀਂ ਉਹਨਾਂ ਰਾਹੀਂ ਮਿਲੇ ਸਨ। ਪਾਸ਼ੀ ਬੇਸਿਕਲੀ ਜਿਹੜਾ ਸਮੀ ਦਾ ਦੋਸਤ ਸੀ ਤੇ ਅਸੀਂ ਮਿਲ ਕੇ ਫਿਰ ਇਹ ਜਿਹੜਾ ਹੈ ਅਸੀਂ ਗਰੁੱਪ ਬਣਾਇਆ ਸੀ ਨੇਫਕ, ਜਿਹਦਾ ਇਹਨਾਂ ਨੇ ਜ਼ਿਕਰ ਵੀ ਕੀਤਾ। ਉਹ 74 ਦੇ ਐਂਡ 'ਚ ਬਣਿਆ ਸੀ ਔਰ ਸ਼ਾਇਦ 76 ਦੇ ਮਿਡ ਤੱਕ ਚੱਲਿਆ। ਇਹ ਇੱਕ ਅਦਬੀ ਤਨਜ਼ੀਮ ਸੀ ਔਰ ਹਫਤੇ 'ਚ ਇਹਦੇ 2 ਇਜਲਾਸ ਹੁੰਦੇ ਸੀ, ਇੱਕ ਉਰਦੂ ਦਾ ਹੁੰਦਾ ਸੀ, ਇੱਕ ਪੰਜਾਬੀ ਦਾ ਹੁੰਦਾ ਸੀ। ਔਰ ਪਾਸ਼ੀ ਉਦੋਂ ਤੱਕ ਜਿਹੜਾ ਹੈਗਾ ਕਨਵਿੰਸ ਨਹੀਂ ਹੋਇਆ ਸੀ ਪੰਜਾਬੀ ਦੇ ਉੱਤੇ। ਔਰ ਪਾਸ਼ੀ ਦੇ ਨਾਲ ਅਸੀਂ ਮਿਲੇ ਸਾਂ ਸੰਮੀ ਨੂੰ ਔਰ ਵਾਲੀ ਜੀ ਜਿਹੜੇ ਨੇ, ਉਹਨਾਂ ਦੀਆਂ 2 ਕਿਤਾਬਾਂ ਪੰਜਾਬੀ ਦੀਆਂ ਛਪ ਚੁੱਕੀਆਂ ਸੀ, ਉਹ ਵੀ ਸਨ। ਔਰ ਜਿਹੜੀ ਮੈਨੂੰ ਇਰਫਾਨ ਮਲਕ ਮੈਨੂੰ ਮਿਲਿਆ ਸੀ ਅਦਬੀ ਇੱਥੇ ਹਲਕਾ ਰਵਾਬੇ ਜ਼ੌਕ, ਉਹਦੇ ਰਾਹੀਂ ਮੈਂ ਮਿਲਿਆ ਸੀ ਪਾਸ਼ੀ ਨੂੰ। ਉਹਨਾਂ ਇਰਫਾਨ ਨੇ ਬੜੀ ਗੁੱਡੀ ਬੰਨੀ ਸੀ ਇਹਦੀ ਪਾਸ਼ੀ ਦੀ, ਇਹ ਉਹ। ਔਰ ਸਾਡੇ ਸਾਰਾ ਗਰੁੱਪ ਜਿਹੜਾ ਹੈਗਾ ਉਹ ਆਸ਼ਿਕ ਸੀ ਪਾਸ਼ੀ ਤੇ, ਪਾਸ਼ੀ ਦੀਆਂ ਗੱਲਾਂ ਤੇ, ਪਾਸ਼ੀ ਦਾ ਜਿਹੜਾ ਬੋਲਣ ਦਾ ਸਟਾਈਲ ਸੀ, ਲਾਹੌਰੀ ਕਹਿਕਾ ਮਾਰਨਾ। ਔਰ ਇਸ ਤਰ੍ਹਾਂ ਸਾਡੇ ਜਿਹੜੇ ਵੱਡੇ ਲੀਡਰ ਨੇ ਉਹ ਮਿਕਸਅਪ ਨਹੀਂ ਹੁੰਦੇ, ਪਾਸ਼ੀ ਪਰਸਨਲ ਤਲਕ ਬਣਾਉਂਦਾ ਸੀ। ਲੇਕਿਨ ਫਿਰ ਇਹ ਹੈ ਕਿ ਪਾਸ਼ੀ ਇੱਕਦਮ ਗਾਇਬ ਹੋ ਗਿਆ। ਫਿਰ ਮੈਂ ਵੀ 78 'ਚ ਬਾਹਰ ਚਲਾ ਗਿਆ
ਔਰ ਜਦੋਂ ਮੈਂ ਵਾਪਸ ਆਇਆ ਤੇ ਉਦੋਂ ਦੁਬਾਰਾ ਪਾਸ਼ੀ ਨਾਲ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕ ਪਾਰਟੀ ਜਦੋਂ ਬਣੀ ਹੈ ਤੇ ਮੇਰੇ ਨਾਲ ਪਾਸ਼ੀ ਨੇ ਲੋਕ ਪਾਰਟੀ ਦੀਆਂ ਗੱਲਾਂ ਕੀਤੀਆਂ ਔਰ ਪੰਜਾਬੀ ਦੀ ਗੱਲ ਕੀਤੀ। ਮੈਂ ਉਰਦੂ ਲਿਖਦਾ ਸਾਂ ਔਰ ਚੰਗਾ ਭਲਾ ਮੈਂ ਉਰਦੂ ਦਾ ਲਿਖਾਰੀ ਸਾਂ, ਬੜੀਆਂ ਨਜ਼ਮਾਂ, ਅਫਸਾਨੇ ਸ਼ਫਸਾਨੇ ਮੈਂ ਸਾਰੇ ਹਲਕਾ ਵਾਪਸ ਪੜ੍ਹ ਚੁੱਕਿਆ ਸਾਂ। ਪੜ੍ਹਨ ਲਿਖਣ ਦਾ ਸ਼ੌਕ ਸੀ ਬਚਪਨ ਤੋਂ ਹੀ। ਤੇ ਪਾਸ਼ੀ ਨੇ ਕਿਹਾ ਤੂੰ ਪੰਜਾਬੀ ਲਿਖਣੀ। ਪੰਜਾਬੀ ਕੌਣ ਲਿਖੇਗਾ? ਇੱਕ ਹੈ ਉਹਨੇ ਮੇਰੇ ਨਾਲ ਗੱਲ ਕੀਤੀ ਕਿ ਜੇ ਅਸੀਂ ਪੰਜਾਬੀ ਨਹੀਂ ਲਿਖਾਂਗੇ, ਪੰਜਾਬੀ ਨਹੀਂ ਪੜਾਂਗੇ ਤੇ ਪੰਜਾਬੀ ਕੌਣ ਲਿਖੇਗਾ? ਇਹ ਗੱਲ ਜਿਹੜੀ ਹੈ ਤਕਰੀਬਨ ਮੈਨੂੰ ਖਾ ਹੀ ਗਈ। ਤੇ ਉਹਦੇ ਬਾਅਦ ਮੈਂ ਪਿੱਛੇ ਪਰਤ ਕੇ ਨਹੀਂ ਵੇਖਿਆ। ਅੱਜ ਮੈਂ ਜੋ ਵੀ ਹਾਂ ਲਖਤ ਪਾਸ਼ਾ ਦੀ ਵਜ੍ਹਾ ਨਾਲ। ਦੋ ਚੀਜ਼ਾਂ ਲਈ ਮੈਂ ਉਹਦਾ ਦੇਣਦਾਰ ਹਾਂ ਔਰ ਸਾਰੀ ਉਮਰ ਮਰਦੇ ਦਮ ਤੱਕ ਦੇਣਦਾਰ ਰਹਾਂਗਾ। ਇੱਕ ਤੇ ਹੈ ਕਿ ਉਹਨੇ ਮੈਨੂੰ ਪੰਜਾਬੀ ਤੇ ਕਨਵਿੰਸ ਕੀਤਾ, ਦੂਸਰਾ ਉਹਨੇ ਸਾਨੂੰ ਮਾਰਕਸਿਜ਼ਮ ਪੜਾਇਆ। ਔਰ ਮੈਂ ਉਹਨਾਂ ਮੁੰਡਿਆਂ ਵਿੱਚੋਂ ਆ ਨੇਫਕ ਦੇ ਖੁਸ਼ ਨਸੀਬ ਮੁੰਡਿਆਂ ਵਿੱਚੋਂ ਜਿਨ੍ਹਾਂ ਦੇ ਕੁਝ ਸਟੱਡੀ ਸਰਕਲ ਵੀ ਉਹਨੇ ਪਾਸ਼ੀ ਨੇ ਸਾਡੇ ਲਏ ਸੀ। 80 ਦੇ ਵਿੱਚ ਜਦੋਂ ਮੈਂ ਵਾਪਸ ਆਇਆ ਇਟਲੀ ਦੇ ਵਿੱਚੋਂ 79 80 ਚ ਅਸੀਂ ਦੁਬਾਰਾ ਜਿਹੜਾ ਐਕਟੀਵਿਟੀ ਸ਼ੁਰੂ ਕੀਤੀ। ਉਹਦੇ ਵਿੱਚ ਅਬਾਸ ਅਲੀ ਸਦੀਕੀ ਸੀ ਸਾਡੇ ਨਾਲ ਔਰ ਨਸਾਰ ਮਹੀਉਦੀਨ ਸੀ। ਉਹ ਹੈ ਨਸਾਰ ਮਹੀਉਦੀਨ ਸੰਤ ਨਗਰ ਰਹਿੰਦਾ ਸੀ, ਮੈਂ ਕ੍ਰਿਸ਼ਨ ਨਗਰ ਰਹਿੰਦਾ ਸਾਂ। 82 ਦੇ ਵਿੱਚ ਮੇਰੀ ਸ਼ਾਦੀ ਵੀ ਹੋ ਗਈ। ਬੁੱਢੀ ਮੇਰੀ ਲੱਭਦੀ ਰਹਿੰਦੀ ਸੀ, ਸਾਰਾ ਦਿਨ ਮੈਂ ਗਾਇਬ ਹੁੰਦਾ ਸਾਂ। ਔਰ ਅਸੀਂ ਬਹੁਤ ਜ਼ਿਆਦਾ ਐਕਟੀਵਿਟੀ ਕੀਤੀ ਹੈ ਜਦੋਂ ਤੱਕ ਮੇਰੇ ਖਿਲਾਫ ਹੋਏ ਪਾਸ਼ੀ ਨਾਲ, ਬਹੁਤ ਜ਼ਿਆਦਾ। ਪੰਜਾਬੀ ਪ੍ਰਚਾਰ ਕਮੇਟੀ ਅਸੀਂ ਬਣਾਈ, ਉਹਦੇ ਅਸੀਂ ਪੰਫਲੇਟ ਛਾਪੇ। ਸਾਬਰ ਨਜ਼ਰ ਮੇਰੇ ਘਰ ਆਂਦਾ ਰਿਹਾ, ਉੱਥੇ ਪੰਜਾਬੀ ਦੀ ਕਲਾਸ ਹੁੰਦੀ ਸੀ 84 85 ਚ। ਔਰ ਅਦਨਾਨ ਕਾਦਰ, ਮੁਸੱਦਕ ਸਾਵਲ, ਇਹ ਮੈਂ ਸਮਝਣਾ ਤਿੰਨ ਸਟਾਰ ਜਿਹੜੇ ਨੇ, ਸਾਬਰ ਨਜ਼ਰ, ਅਦਨਾਨ ਕਾਦਰ ਔਰ ਮੁਸੱਦਕ ਸਾਵਲ, ਇਹ ਤਿੰਨ ਸਟਾਰ ਜਿਹੜੇ ਨੇ ਦੁਨੀਆ ਚ, ਪੂਰੀ ਦੁਨੀਆ ਚ ਚਮਕੇ। ਪਾਸ਼ੀ ਇਹਨਾਂ ਦੀ ਆਲਵੇਜ਼ ਇਹਨਾਂ ਲੋਕਾਂ ਦਾ, ਤਿੰਨ ਬੰਦਿਆਂ ਦਾ ਪ੍ਰਾਈਡ ਲੈ ਸਕਦਾ। ਤੇ ਅਸੀਂ ਪੰਜਾਬੀ ਪ੍ਰਚਾਰ ਕਮੇਟੀ ਦੇ ਸੈਮੀਨਾਰ ਵੀ ਕੀਤੇ ਸੀ 82 83 ਦੇ ਵਿੱਚ। ਸ਼ੁਰੂ ਚ ਪ੍ਰਚਾਰ ਕਮੇਟੀ ਹੀ ਸੀ। ਆਈਡੀਆ ਸੀ ਕਿ ਅਸੀਂ 4 ਕਮੇਟੀਆਂ ਬਣਾਵਾਂਗੇ। ਇੱਕ ਸੀ ਆਰਟ ਐਂਡ ਕਰਾਫਟ ਕਮੇਟੀ, ਜਿਹਦੇ ਵਿੱਚ ਸਰਮਦ ਮਨਸੂਰ, ਨਦੀਮ ਮਲਕ, ਸਾਬਰ ਨਜ਼ਰ ਸਨ, ਸ਼ਾਮੀ ਜਿਹੜਾ ਰਾਜਨਪੁਰ ਹੈ, ਹੋਰ ਪਰਵੇਜ਼ ਸੀ, ਹੋਰ ਦੋਸਤ ਸਨ। ਇੱਕ ਸਿਆਸੀ ਕਮੇਟੀ ਵੀ ਉਦੋਂ ਸਮੀ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਵੀ ਨਹੀਂ ਬਣੀ ਸੀ। ਉਦੋਂ ਵੀ ਮੁੰਡੇ ਜਿਹੜੇ ਸੀ ਕੁਝ ਪੰਫਲੇਟ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ, ਬੱਚੇ ਡਰ ਡੁਰ ਗਏ ਤੇ ਫਿਰ ਪਾਸ਼ੀ ਨੇ ਉਹ ਆਈਡੀਆ ਅਬੰਡਨ ਕਰਤਾ ਸੀ। ਹੁਣ ਲੋਕ ਰੈਸ ਜਿਹੜੀ ਹੈ 85 ਦੇ ਵਿੱਚ ਬਣੀ। ਸ਼ੁਰੂ ਚ ਜੋਕਸ਼ ਸੀ, ਫਿਰ ਹਨੇਰੇ ਦਾ ਬੰਦ ਕੀਤਾ, ਕੁਛ ਪਲੇ ਜਸਟ ਮੈਂ ਛੱਡਿਆ। ਉਦੋਂ ਪਾਸ਼ੀ ਜਿਹੜਾ ਹੈ ਉਹ ਤਖਤ ਲਾਹੌਰ ਦੀ ਗੱਲ ਹੋ ਰਹੀ ਸੀ ਕਰਨ ਦੀ, ਮੈਚੁਰ ਹੋ ਗਿਆ ਸੀ ਮਨਸੂਬਾ, ਔਰ ਉਹ ਜਿਹੜਾ ਕਰ ਰਿਹਾ ਸੀ। ਅੱਗੇ ਦੀ ਜਿਹੜੀ ਸਾਰੀ ਕਹਾਣੀ ਹੈ, ਤਕਰੀਬਨ 30-35 ਸਾਲ ਦਾ ਅਰਸਾ ਹੈ, ਉਹ ਸ਼ਫੀਕ ਬਟ ਦੱਸੇਗਾ ਜਾਂ ਸਾਬਰ ਨਜ਼ਰ ਦੱਸੇਗਾ ਜਾਂ ਨਸਾਰ ਮਹੀਉਦੀਨ ਦੱਸੇਗਾ। ਇੱਕ ਚੀਜ਼ ਦਾ ਮੈਨੂੰ ਬੜਾ ਅਫਸੋਸ ਹੈ ਕਿ ਚਲੋ ਜੀ ਸਾਰੀਆਂ ਪ੍ਰਚਾਰ ਕਮੇਟੀ ਵੀ ਬੰਦ ਹੋ ਗਈ, ਕਈ ਕੰਮ ਨਹੀਂ ਹੋਏ ਜਿਹੜੇ ਪਾਸ਼ੀ ਨੇ ਸੋਚੇ। ਪੰਜਾਬ ਲੋਕ ਰੈਸ ਕਿਉਂ ਖਤਮ ਹੋ ਗਿਆ? ਇਹਨਾਂ ਦੇ ਕਾਫੀ ਸਾਲਾਂ ਤੋਂ ਕੋਈ ਡਰਾਮੇ ਨਹੀਂ ਹੋਏ। ਮੈਨੂੰ ਪਾਸ਼ੀ ਨੇ ਪੰਜਾਬੀ ਲਾਇਆ ਸੀ, ਮੈਂ ਅੱਜ ਵੀ ਪੰਜਾਬੀ ਲਿਖ ਰਿਹਾ। 7-8 ਕਿਤਾਬਾਂ ਲਿਖੀਆਂ ਨੇ, 8-10 ਹੋਰ ਮੇਰੇ ਜ਼ਹਿਨ ਚ ਹੋਣਗੀਆਂ। ਅਸੀਂ ਲੱਗੇ ਹੋਏ ਹਾਂ। ਫਿਰ ਮੈਂ ਸੰਗਤ ਚ ਚਲਾ ਗਿਆ ਸ਼ਾਹ ਜੀ ਦੀ, ਔਰ ਨਜਮ ਸਾਹਿਬ ਦੀ ਜਿਹੜੀ ਹੈ ਉਹ ਵੀ ਸਾਨੂੰ ਪਾਸ਼ੀ ਤੱਕ ਲੈ ਕੇ ਗਿਆ। ਪਾਸ਼ੀ ਨੇ ਦੱਸਿਆ ਕਿ ਸ਼ਾਹ ਜੀ ਨੇ ਕਿਤਾਬਾਂ ਲਿਖੀਆਂ ਹੋਈਆਂ ਨੇ, ਤੁਸੀਂ ਸ਼ਾਹ ਜੀ ਨੂੰ ਮਿਲੋ, ਸ਼ਾਹ ਜੀ ਵੱਲ ਜਾਣਾ ਚਾਹੀਦਾ ਹੈ, ਸ਼ਾਹ ਜੀ ਕੋਲ ਪੜ੍ਹਨਾ ਚਾਹੀਦਾ ਹੈ। ਫਿਰ ਅਸੀਂ ਉੱਥੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਉੱਥੇ ਸੰਗਤ ਚ ਗੁਜ਼ਾਰਿਆ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਮੈਨੂੰ ਨਹੀਂ ਪਤਾ ਕਿ ਇਹਦਾ ਕੀ ਜਵਾਬ ਹੈ, ਕਿ ਜਿਹੜਾ ਮੈਨੂੰ ਇਸ ਚੀਜ਼ ਦਾ ਦੁੱਖ ਵੀ ਹੈ ਕਿ ਚਲੋ ਕੁਛ ਤੇ ਐਕਟੀਵਿਟੀ ਰਹਿੰਦੀ। ਆਮ ਰਿਆਜ਼ ਮੈਨੂੰ ਕਹਿੰਦਾ ਕਿ ਤੂੰ ਜਿਹੜੇ ਇਹਨਾਂ ਨੇ ਕੋੜੀਆਂ ਗੱਲਾਂ ਨਾ ਕਰ, ਇਹ ਉਹ, ਲੇਕਿਨ ਹੈਗਾ ਕਿ ਲੋਕ ਰੈਸ ਜਿਹੜਾ ਹੈ ਉਹ ਕਿਉਂ ਖਤਮ ਹੋ ਗਿਆ? ਇੰਨੇ ਡਰਾਮੇ ਕਰਕੇ। ਜਦੋਂ ਉਹਦੀਆਂ 3 ਸਾਈਕੋਲੋਜੀ ਦੀਆਂ ਕਿਤਾਬਾਂ ਛਪੀਆਂ ਨੇ ਮੈਨੂੰ ਉਹਦਾ ਫੋਨ ਆਇਆ ਅਮਜਦ ਸਲੀਮ ਦਾ ਕਿ ਯਾਰ ਇਹਦਾ ਛੋਟਾ ਜਿਹਾ ਰਾਈਟ ਅਪ ਲਿਖ ਦੇ। ਮੈਂ ਕਿਹਾ ਮੈਂ ਲਿਖ ਦਾਂਗਾ,
लेकिन वो बाकी सारे बंदे ਜਿਹੜੇ 30-35 ਸਾਲ ਤੇ ਉਹ ਕੋਈ ਬੰਦਾ ਇਸ ਕਾਬਲ ਨਹੀਂ ਹੈ ਕਿ ਰਾਈਟ ਅਪ ਕੋਈ 4 ਲਾਈਨ ਲਿਖ ਸਕੇ। ਤੇ ਉਹ ਕਹਿੰਦਾ ਮੈਂ 2-3 ਬੰਦਿਆਂ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜ਼ੁਬੈਰ ਜਾਨ ਸਭ ਤੋਂ ਅੱਛਾ ਲਿਖ ਸਕਦਾ। ਕੋਈ ਮੈਂ ਉਹਦੇ ਨਾਲ ਉਹਨਾਂ ਅਰਸਾ ਨਹੀਂ ਗੁਜ਼ਾਰੇ 74 ਤੋਂ ਲੈ ਕੇ 87 88 ਕੋਈ 12 13 14 ਸਾਲ ਬਣਦੇ ਨੇ, ਲੇਕਿਨ ਮੇਰਾ ਇੱਕ ਭਰਪੂਰ ਪੀਰੀਅਡ ਔਰ ਉਸ ਪੀਰੀਅਡ ਦੀ ਇੱਕ ਇੱਕ ਗੱਲ ਮੈਨੂੰ ਯਾਦ ਹੈ, ਮੈਂ ਉਹਨੂੰ ਲਿਖਾਂਗਾ। ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਉਹ ਮੇਰੇ ਲਈ ਇੱਕ ਬਿਲਕੁਲ ਡਾਰਕ ਹੈ। ਫਿਰ ਮੈਂ ਉਹ ਮਜ਼ਮੂਨ ਵੀ ਲਿਖਿਆ, ਉਹਦੇ 'ਚ ਮੈਂ ਲੱਭਦਾ ਰਿਹਾ ਵੈਬਸਾਈਟਾਂ ਤੇ ਜਾ ਕੇ, ਲੋਕ ਰਹਿਸ ਦਾ ਕੋਈ ਰਿਕਾਰਡ ਨਹੀਂ ਪਿਆ, ਗੂਗਲ ਤੇ ਇੱਧਰ ਉੱਧਰ। ਹੁਣ ਸਮੀ ਸਾਹਿਬ ਦੱਸ ਰਹੇ ਨੇ ਉਹ ਡਰਾਮੇ ਛਪ ਰਹੇ ਨੇ 100 ਬਿਸਮਿਲ੍ਲਾ ਛਪਣ, ਲੇਕਿਨ ਲੋਕ ਰਹਿਸ ਦੀ ਤਾਰੀਖ ਕਿੱਥੇ ਹੈ? ਲੋਕ ਰਹਿਸ ਦੀ ਤਾਰੀਖ ਕੌਣ ਲਿਖੇਗਾ? ਮੈਨੂੰ ਨਹੀਂ ਪਤਾ ਹੈਗਾ ਇਹਦਾ ਸਾਰੀਆਂ ਚੀਜ਼ਾਂ। ਇੱਕ ਆਖਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ, ਜਿਹੜੀ ਸਾਰੀ ਲੈਫਟ ਸਾਡਾ ਸ਼ਿਕਾਰ ਹੋਇਆ, ਉਹ ਹੈਗਾ ਕਿ ਮੈਂ ਕਿਸੇ ਫੇਸਬੁੱਕ ਤੇ ਪੜ੍ਹਿਆ, ਉਹਨੇ ਲਿਖਿਆ ਜੀ ਪਾਸ਼ੀ ਵਾਜ਼ ਅ ਕਲਟ। ਇੱਕ ਕਲਟ ਹੈਗਾ ਸੀ, ਇੱਕ ਬੁੱਤ ਹੈਗਾ ਸੀ। ਮੈਂ ਸਮਝਦਾ ਹੈ ਕਿ ਸਾਨੂੰ ਬੁੱਤ ਨਹੀਂ ਬਣਾਉਣੇ ਚਾਹੀਦੇ। ਪਾਸ਼ੀ ਮੇਰਾ ਯਾਰ ਸੀ, ਮੈਂ ਉਹਦੇ ਨਾਲ ਫ੍ਰੀ ਸਾਂ, ਬਿਲਕੁਲ ਹਰ ਤਰ੍ਹਾਂ ਦੀ ਅਸੀਂ ਗੱਲ ਕਰਨੇ ਸਾਂ, ਗਾਲਾਂ ਵੀ ਕੱਢਦੇ ਸਾਂ। ਮੈਂ ਉਸ ਚੀਜ਼ ਨੂੰ ਮੈਂ ਮੰਨਦਾ। ਗੁਰੂ ਬਣ ਜਾਣਾ ਔਰ ਕਹਿਣਾ ਕਿ ਮੈਂ ਗੁਰੂ ਹਾਂ, ਇਹ ਗੱਲਾਂ ਕੋਈ ਨਹੀਂ ਕਰਨ ਵਾਲੀ। ਕੋਈ ਗੁਰੂ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਸੀ ਆਖਰੀ ਗੁਰੂ ਔਰ ਰਸੂਲੇ ਕਰੀਮ ਆਖਰੀ ਪੈਗੰਬਰ ਸਨ। ਉਹਦੇ ਬਾਅਦ ਸਾਨੂੰ ਬੰਦਿਆਂ ਵਾਂਗਰ ਹੀ ਰਹਿਣਾ ਚਾਹੀਦਾ। ਔਰ ਜੋ ਅਸੀਂ ਹਾਂ, ਅਸੀਂ ਬੰਦੇ ਹੀ ਹਾਂ। ਕਿਤੇ ਇਸ ਵੇਲੇ ਵੀ ਕਈ ਗਰੁੱਪਾਂ ਦੇ ਵਿੱਚ ਇਹ ਪ੍ਰੈਕਟਿਸ ਹੋ ਰਹੀ ਹੈ ਗੁਰੂਆਂ ਦੀ, ਔਰ ਬੜੇ ਜੀ ਹੈ ਇਨਸਾਨ ਹੀ ਸੀ ਪਾਸ਼ੀ। ਉਹਦਾ ਜਿਹੜਾ ਕੰਟਰੀਬਿਊਸ਼ਨ ਹੈ ਲੋਕਾਂ ਦੇ ਨਾਲ, ਜੋ ਉਹਨੇ ਕੰਟਰੀਬਿਊਟ, ਜੋ ਮੈਂ ਹਾਂ, ਮੈਂ ਕਹਿੰਦਾ ਯਾਰ ਪਾਸ਼ੀ ਨੇ ਮੈਨੂੰ ਬਣਾਇਆ। ਇਹ ਗੱਲ ਛੋਟੀ ਹੈ, ਇਹ ਕਾਫੀ ਨਹੀਂ ਹੈ। ਅਸੀਂ ਇੰਨੀਆਂ ਹੋਰ ਗੱਲਾਂ ਵਿੱਚੋਂ ਕਿਉਂ ਕੱਢ ਲੈਂਦੇ ਹਾਂ ਕਿ ਜੋ ਉਹ ਪੋਸੀਬਲ ਹੀ ਨਹੀਂ ਹੁੰਦੀ। ਔਰ ਇਹ ਸਾਰਾ ਲੈਫਟ ਉਹਦਾ ਸ਼ਿਕਾਰ ਹੋਇਆ। ਇਹ ਕਿ ਬਾਕੀ ਜਿਹੜੇ ਨਵਰਕਰ ਨੇ, ਇੱਕ ਉੱਤੇ ਗੁਰੂ ਬੈਠਾ ਹੈ। 21ਵੀਂ ਸਦੀ 'ਚ ਕੀ ਹੈ, 20ਵੀਂ ਸਦੀ 'ਚ ਇਹੋ ਜਿਹੀਆਂ ਗੱਲਾਂ ਕਿਉਂ ਕੀਤੀਆਂ ਨੇ ਅਸੀਂ? ਔਰ ਇਹਦੀ ਵਜ੍ਹਾ ਨਾਲ ਇੱਕ ਬਹੁਤ ਵੱਡੀ ਵਜ੍ਹਾ, ਮੈਂ ਤੇ ਐਸੀ ਵਜ੍ਹਾ ਨਾਲ ਹੀ ਮੇਰੀ ਬ੍ਰੇਕੇਜ ਹੋਈ ਸੀ, ਉਹਦੀ ਕਾਰਨ ਮੈਂ ਇੱਥੇ ਇਸ ਟਾਈਮ ਨਹੀਂ ਗੱਲ ਕਰਨਾ ਚਾਹੁੰਦਾ। ਲੇਕਿਨ ਇਹ ਕਿ ਪਾਸ਼ੀ ਨੇ ਜਿੰਨੇ ਯੂਥ ਨੂੰ ਪਾਸ਼ੀ ਨੇ ਟੱਚ ਕੀਤਾ, ਮੈਂ ਨਹੀਂ ਸਮਝਦਾ ਕਿ ਲੈਫਟ ਦੇ ਕਿਸੇ ਹੋਰ ਬੰਦੇ ਨੇ ਉਹਨੂੰ ਟੱਚ ਕੀਤਾ ਹੋਏਗਾ ਜਿੰਨੀ ਉਹਨੇ ਜਾਗ ਲਾਈ ਹੈ। ਔਰ ਪੰਜਾਬੀ ਦੇ ਵਿੱਚ ਵੀ ਔਰ ਪ੍ਰੋਗਰੈਸਿਵ ਥਾਟ 'ਚ ਵੀ ਬਹੁਤ ਦੇਣ, ਅਸੀਂ ਬਹੁਤ ਉਹਦੇ ਸ਼ੁਕਰਗੁਜ਼ਾਰ। ਉਹਦਾ ਪਾਸ਼ੀ ਮਿਲਿਆ ਨਹੀਂ ਸਾਨੂੰ ਜਿੱਥੇ ਵੀ ਰਿਹਾ, ਲੇਕਿਨ ਉਹਦੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ। ਬਹੁਤ ਅੱਛੀ ਗੱਲਬਾਤ ਤੇ ਬੜਾ ਸ਼ੁਕਰੀਆ ਜ਼ੁਬੈਰ ਜੀ। ਹੁਣ ਮੈਂ ਨਿਸਾਰ ਮਯੂਦੀਨ ਜੀ ਨੂੰ ਰਿਕੁਐਸਟ ਕਰਾਂਗੀ ਕਿ ਗੱਲਬਾਤ ਕਰਨ। ਨਿਸਾਰ ਮਯੂਦੀਨ ਜੀ, ਅਮਰ ਜੀ ਜ਼ਰਾ ਇਹਨਾਂ ਨੂੰ ਕਰ ਦਿਓ ਅਨਮਿਊਟ। निसार मयूद्दीन जी, आवाज आ रही है? पढ़ को करा लो। अच्छा चलो ठीक है। शफीक भट्ट जी, जी आया नु प्लीज तुसी कुछ दसो सानू। अनम्यूट कर लो। हाँ जी, हुण आवाज आ रही? जी जी आ रही है। देखो जी, मैं मेरा ਜਿਹੜਾ ਪਾਸ਼ੀ ਦੇ ਨਾਲ ਪਹਿਲੀ ਮੁਲਾਕਾਤ ਸੀ ਉਹ ਸ਼ਾਮੀ ਦੇ ਨਾਲ, ਸ਼ਾਮੀ ਨੇ ਮੇਰਾ ਪਾਸ਼ੀ ਦੇ ਨਾਲ ਤਾਰਫ ਕਰਵਾਇਆ ਸੀ ਲਾਹੌਰ। ਕਿਉਂਕਿ ਮੇਰੇ ਜਿਹੜੇ ਫਾਦਰ ਸਨ ਉਹ ਰੇਲਵੇ ਸਨ ਤੇ ਮੈਂ ਜਿਸ ਵੇਲੇ ਮੈਟ੍ਰਿਕ ਦਾ ਸਟੂਡੈਂਟ ਸੀ 1983 ਚ ਮੈਂ ਮੈਟ੍ਰਿਕ ਕੀਤੀ ਤੇ ਉਦੋਂ ਮੈਨੂੰ ਇਹ ਖੱਬੇ ਪਾਸੇ ਦੀ ਜਿਹੜੀ ਸਿਆਸਤ ਹੈ ਉਹਦੀ ਜਾਗ ਲੱਗ ਗਈ ਸੀ ਪੱਖਰ ਦੇ ਵਿੱਚ। ਤੇ ਅਸੀਂ ਉੱਥੇ DSF ਪੱਖਰ ਬਣਾਈ ਸੀ, ਡੈਮੋਕ੍ਰੈਟਿਕ ਸਟੂਡੈਂਟ ਫੈਡਰੇਸ਼ਨ। ਤੇ ਉਸ ਤੋਂ ਬਾਅਦ ਜਿਹੜੀ ਉਹ ਖੱਬੇ ਪਾਸੇ ਦੀ ਪੋਲਿਟਿਕਸ ਹੈ ਸਟੂਡੈਂਟਸ ਦੀ, ਉਹਦੇ ਵਿੱਚ ਮੈਂ ਇਨਵੋਲਵ ਰਿਹਾ। ਤੇ 1996 ਵਿੱਚ ਮੇਰੇ ਫਾਦਰ ਦੀ ਡੈਥ ਹੁੰਦੀ ਹੈ ਰਾਜਨਪੁਰ। ਉੱਥੇ ਮੇਰੀ ਮੁਲਾਕਾਤ ਸ਼ਾਮੀ ਨਾਲ ਹੁੰਦੀ ਹੈ। ਉਸ ਵੇਲੇ ਮੈਂ ਯੂਨੀਵਰਸਿਟੀ ਆਫ ਪੇਸ਼ਾਵਰ ਪੜ੍ਹ ਰਿਹਾ ਸੀ, ਮਾਸਟਰਜ਼ ਮੈਂ ਉੱਥੋਂ ਫਿਲਾਸਫੀ ਕਰ ਰਿਹਾ ਸੀ। ਤੇ ਮੈਨੂੰ ਆਪਣੀ ਫੈਮਿਲੀ ਨੂੰ ਲਾਹੌਰ ਸ਼ਿਫਟ ਕਰਨਾ ਪਿਆ ਕਿਉਂਕਿ ਮੇਰੀ ਜਿਹੜੀ ਮਾਂ ਸੀ ਉਹ ਗੋਲਮੰਡੀ ਲਾਹੌਰ ਦੀ ਸੀ। ਤੇ ਉਸ ਵੇਲੇ ਮੇਰੇ ਭੈਣ ਭਰਾ ਜਿਹੜੇ ਸੀ ਉਹ ਪੜ੍ਹ ਰਹੇ ਸੀ ਤੇ ਮੇਰੇ ਕੋਲ ਘਰ ਨਹੀਂ ਸੀ। ਤੇ ਸ਼ਾਮੀ ਨੇ ਫਿਰ ਮੈਨੂੰ ਪਾਸ਼ੀ ਦਾ ਕੰਟੈਕਟ ਦਿੱਤਾ ਤੇ ਮੈਂ ਪਾਸ਼ੀ ਨੂੰ ਜਾ ਕੇ ਪਹਿਲੀ ਵਾਰੀ 31 ਕੱਚਾ ਫਿਰੋਜ਼ਪੁਰ ਰੋਡ 1997 ਵਿੱਚ ਜਾ ਕੇ ਮਿਲਿਆ। ਤੇ
ਜਿਹੜੀ ਪਾਸ਼ੀ ਨੂੰ ਮੇਰੇ ਲਈ ਜਿਹੜੀ ਉਹਦੀ ਸਭ ਤੋਂ ਵੱਡੀ ਦੇਣ ਸੀ ਉਹ ਸੀ ਬੋਲੀ ਦਾ ਸਵਾਲ, ਕਿ ਲੈਫਟ ਦੀ ਪੋਲਿਟਿਕਸ ਜਿਹੜੀ ਸੀ ਉਹ ਤੇ ਬੋਲੀ ਦੇ ਸਵਾਲ ਨੂੰ ਉਸ ਤਰ੍ਹਾਂ ਦੇਖਦੀ ਨਹੀਂ ਸੀ। ਉਹਨਾਂ ਦਾ ਖਿਆਲ ਸੀ ਕਿ ਜਿਸ ਲਈ ਇਨਕਲਾਬ ਆਏਗਾ ਤੇ ਕੌਮਾਂ ਦੇ ਸਵਾਲ ਔਰ ਕੌਮਾਂ ਦੀ ਜਿਹੜੀ ਸ਼ਨਾਖਤ ਉਹਦਾ ਮਸਲਾ ਆਪੇ ਹੀ ਹੱਲ ਹੋ ਜਾਏਗਾ। ਮਗਰ ਪਾਸ਼ੀ ਨੇ ਉਸ ਗੱਲ ਨੂੰ ਕਿਸੇ ਹੋਰ ਤਰ੍ਹਾਂ ਸਾਨੂੰ ਸਮਝਾਇਆ, ਪੜ੍ਹਾਇਆ। ਤੇ ਮੈਂ ਸਮਝਦਾ ਕਿ ਜਿਹੜੀ ਜ਼ੁਬੈਰ ਗੱਲ ਕਰ ਰਿਹਾ ਕਿ ਜਿਹੜੀ ਪੰਜਾਬੀ ਦੀ ਗੱਲ ਨੂੰ ਸ਼ਨਾਖਤ ਨਾਲ ਜੋੜਨਾ, ਧਰਤੀ ਨਾਲ ਜੋੜਨਾ ਔਰ ਮਾੜੇ ਲੋਕਾਂ ਨਾਲ ਜੋੜਨਾ ਔਰ ਫਿਰ ਉਹਨੂੰ ਤਬਦੀਲੀ ਨਾਲ ਜੋੜਨਾ, ਇਹ ਗੱਲ ਉਹ ਸੀ ਜਿਹੜੀ ਸਾਰ ਸਾਨੂੰ ਪਾਸ਼ੀ ਨੇ ਦਿੱਤੀ ਔਰ ਸਾਰ ਹੁਣ ਤੱਕ ਰਹੀ ਮੇਰੇ ਨਾਲ, ਹੁਣ ਵੀ ਹੈ। ਪਾਸ਼ੀ ਦੀ ਵਾਈਫ ਦੀ ਡੈਥ ਤੋਂ ਬਾਅਦ ਪਾਸ਼ੀ ਦੇ ਨਾਲ ਮੇਰਾ ਜਿਹੜਾ ਇੰਟਰੈਕਸ਼ਨ ਸੀ ਔਰ ਮੇਰੀ ਫੈਮਿਲੀ ਦਾ ਜਿਹੜਾ ਇੰਟਰੈਕਸ਼ਨ ਸੀ ਉਹ ਕਾਫੀ ਹੋ ਗਿਆ ਸੀ, ਕਿਉਂਕਿ ਮੇਰੀ ਸਾਰੀ ਫੈਮਿਲੀ ਲਾਹੌਰ ਸ਼ਿਫਟ ਹੋ ਗਈ ਸੀ ਔਰ ਤੇ ਪਾਸ਼ੀ ਉਦੋਂ ਮੁਰਗੀ ਖਾਨੇ ਰਹਿੰਦਾ ਸੀ ਤੇ ਫਿਰ ਲੋਕ ਰਹਿਸ 'ਚ ਸਾਡਾ ਇੰਟਰੈਕਸ਼ਨ ਇਕੱਠੇ ਹੁੰਦਾ ਸੀ। ਮੁਰਗੀ ਖਾਨੇ ਦਾ ਫਿਰ ਪਾਸ਼ੀ ਜਿਹੜਾ ਸੀ ਉਹ ਕੋਟ ਲਖਪਤ ਸ਼ਿਫਟ ਹੋ ਗਿਆ, ਕਿਉਂਕਿ ਕੋਟ ਲਖਪਤ ਮੇਰਾ ਘਰ ਸੀ ਤੇ ਪਾਸ਼ੀ ਤੇ ਮੇਰਾ ਘਰ ਜਿਹੜਾ ਸੀ ਕਰੀਬ ਸੀ, ਤੇ ਪਾਸ਼ੀ ਦਾ ਕਾਫੀ ਟਾਈਮ ਮੇਰੀ ਫੈਮਿਲੀ ਨਾਲ ਗੁਜ਼ਰਦਾ ਸੀ। ਉਸ ਤੋਂ ਬਾਅਦ ਫਿਰ ਅਸੀਂ ਵਾਪਸ ਦੀਪਾਲਪੁਰ ਚਲੇ ਗਏ ਕੋਈ 2002 ਦੇ ਅੰਦਰ। 2002 ਤੋਂ ਔਨਵਰਡ ਫਿਰ ਮੈਂ ਸਾਹੀਵਾਲ ਆ ਗਿਆ ਤੇ ਪਾਸ਼ੀ ਫਿਰ ਦੀਪਾਲਪੁਰ ਤੋਂ ਸਾਹੀਵਾਲ ਆ ਗਿਆ ਤੇ ਤਕਰੀਬਨ 2016-17 ਤੱਕ ਪਾਸ਼ੀ ਸਾਹੀਵਾਲ ਰਹੇ। ਫਿਰ ਉਸ ਤੋਂ ਬਾਅਦ ਸਮੀ ਦੇ ਕੋਲ ਸ਼ਿਫਟ ਹੋ ਗਏ, ਜਿਸ ਨਾਲ ਉਹਨਾਂ ਦੇ ਹੈਲਥ ਦੇ ਮਸਾਇਲ ਹੋ ਗਏ, ਕੁਝ ਸਾਈਕੋਲੋਜੀਕਲ ਮਸਾਇਲ ਹੋ ਗਏ। ਤੇ ਮੈਂ ਬਰਾਹ ਰਾਸਤ ਥੀਏਟਰ ਦੇ ਵਿੱਚ ਇਨਵੋਲਵ ਨਹੀਂ ਹੁੰਦਾ ਸੀ, ਕਿਉਂਕਿ ਮੈਂ ਤੇ ਤਾਹਿਰ ਜਿਹੜੇ ਸੀ ਉਹ ਥੀਏਟਰ ਦੇ ਆਫ ਸਟੇਜ ਐਕਟਰ ਹੁੰਦੇ ਸੀ। ਕਿ ਪਾਸ਼ੀ ਦਾ ਇੱਕ ਆਪਣਾ ਖਿਲਾਰ ਸੀ ਯੂਥ ਦੇ ਨਾਲ, ਸਟਾਈਲ ਸਰਕਲ ਦਾ, ਜਿਹੜਾ ਦੀਪਾਲਪੁਰ ਵੀ ਰਿਹਾ, ਸਾਹੀਵਾਲ ਵੀ ਰਿਹਾ। ਔਰ ਇਹ ਜ਼ੁਬੈਰ ਦੀ ਗੱਲ ਠੀਕ ਹੈ ਔਰ ਮੈਂ ਇਸ ਗੱਲ ਨੂੰ ਸਹਿਮਤ ਹਾਂ ਕਿ ਸ਼ਾਇਦ ਕਿਸੇ ਵੀ ਲੈਫਟ ਦੇ ਬੰਦੇ ਨੇ ਯੂਥ ਦੇ ਨਾਲ ਇੰਨਾ ਇੰਟਰੈਕਸ਼ਨ ਨਹੀਂ ਕੀਤਾ ਜਿੰਨਾ ਪਾਸ਼ੀ ਨਾਲ ਕੀਤਾ ਹੈਗਾ ਸਟੱਡੀ ਸਰਕਲਸ ਦੇ ਵਿੱਚ। ਔਰ ਫਿਰ ਜਿਸ ਤਰ੍ਹਾਂ ਲੋਕਾਂ ਨੂੰ ਆਪਣਾ ਇੱਕ ਪਰਸਨਲ ਰਿਲੇਸ਼ਨ ਬਣਾ ਕੇ ਇੰਸਪਾਇਰ ਕਰਦਾ ਸੀ ਯੂਥ ਨੂੰ, ਲੋਕੀ ਉਹਦੇ ਨਾਲ ਬਿਲਕੁਲ ਮੈਗਨੇਟ ਦੀ ਤਰ੍ਹਾਂ ਯੂਥ ਉਹਦੇ ਨਾਲ ਜੁੜ ਜਾਂਦੀ ਸੀ। ਔਰ ਫਿਰ ਉਹਦੀ ਜਿਹੜੀ ਗੁਫ਼ਤਗੂ ਦੇ ਵਿੱਚ ਜੁਗਤ ਚੱਲਦੀ ਸੀ, ਸ਼ੁਗਲ ਚੱਲਦੇ ਸੀ, ਹਾਸੇ ਚੱਲਦੇ ਸੀ, ਮਿਊਜ਼ਿਕ ਚੱਲਦਾ ਸੀ, ਜਿਹੜਾ ਯੂਥ ਬੜਾ ਇੰਸਪਾਇਰ ਕਰਦੀ ਸੀ। ਸੋ ਉਹ ਹਮੇਸ਼ਾ ਉਹਦੇ ਨਾਲ ਰਿਹਾ ਵਾ। ਤੇ ਮੈਂ ਸਮਝਦਾ ਕਿ ਜਿਹੜਾ ਉਹਦਾ ਸਾਹੀਵਾਲ ਦਾ ਸਫ਼ਰ ਹੈ ਉਹਦੇ ਵਿੱਚ ਮੈਂ ਆਫ ਸਟੇਜ ਐਕਟਰ ਸੀ, ਲਾਈਕ ਕਿ ਜਿਹੜਾ ਥੀਏਟਰ ਨੂੰ ਕਰਨ ਵਾਸਤੇ ਜਿਹੜੇ ਐਕਟਰ ਸਨ, ਸਕ੍ਰਿਪਟ ਸੀ, ਪਲੇ ਸੀ, ਡਾਇਰੈਕਸ਼ਨ ਸੀ, ਉਹਦਾ ਜਿਹੜਾ ਮੈਨੇਜਮੈਂਟ ਸੀ ਉਹ ਪਾਸ਼ੀ ਕਰਦਾ ਸੀ ਯੂਥ ਦੇ ਨਾਲ। ਔਰ ਮਗਰ ਉਹ ਥੀਏਟਰ ਕਿੱਥੇ ਹੋ ਰਿਹਾ ਹੈ, ਕਿਵੇਂ ਹੋਣਾ ਵਾ, ਉਹਦੇ ਕੋਈ ਰਿਸੋਰਸਿਸ ਇਕੱਠੇ ਕਰਨੇ ਨੇ ਜਾਂ ਨਹੀਂ ਕਰਨੇ, ਉਹ ਸਾਰੇ ਬੈਕ ਐਂਡ ਤੇ ਮੈਂ ਮੌਜੂਦ ਹੁੰਦਾ ਸੀ। ਔਰ ਮੇਰਾ ਉਹਦੇ ਨਾਲ 17-18 ਸਾਲ ਤੋਂ ਜ਼ਿਆਦਾ ਅਰਸਾ ਡਾਇਰੈਕਟਲੀ ਇਸ ਕੰਮ ਦੇ ਵਿੱਚ ਰਿਹਾ ਵਾ। ਤੇ ਮੈਂ ਸਮਝਦਾ ਕਿ ਉਹਦਾ ਕਾਫੀ ਵੱਡਾ ਕੰਟਰੀਬਿਊਸ਼ਨ ਹੈ ਔਰ ਉਹਦੀ ਕਾਫੀ ਇੱਛਾ ਵੀ ਇਹੀ ਰਹੀ ਹੈ ਕਿ ਉਹਦੇ ਕੰਮ ਨੂੰ ਸਾਰਿਆਂ ਨੂੰ ਛਾਪਿਆ ਜਾਏ। ਜਿਹੜੇ ਉਹਦੀਆਂ 3 ਕਿਤਾਬਾਂ ਵੀ ਸਾਈਕੋਲੋਜੀ ਤੇ ਆਈਆਂ, ਉਹ ਵੀ ਅਸੀਂ ਇੱਕ ਇਨੀਸ਼ੀਏਟਿਵ ਲਿਆ ਔਰ ਲੈ ਕੇ ਉਹਨੂੰ ਛਾਪਿਆ। ਇੱਕ ਹੋਰ ਕੰਮ ਜਿਹੜਾ ਪਾਸ਼ੀ ਨੇ ਸਾਨੂੰ ਪੁਸ਼ ਕੀਤਾ ਕਿ ਉਹਨੂੰ ਛਾਪਿਆ ਜਾਏ, ਸਾਹੀਵਾਲ ਦੇ ਵਿੱਚ ਇੱਕ ਬੰਦੇ ਸੀ MA ਅਸ਼ਰਫ ਸਾਹਿਬ, ਉਹਨਾਂ ਨੇ ਸਾਹੀਵਾਲ ਦੀ ਤਾਰੀਖ ਤੇ ਕੰਮ ਕੀਤਾ ਸੀ, ਮਗਰ ਉਹ ਕਿਤਾਬ ਛਪੀ ਨਹੀਂ ਸੀ। 650 ਸਫ਼ੇ ਦਾ ਡਾਕੂਮੈਂਟ ਸੀ ਤੇ ਫਿਰ ਕਿਸੇ ਨੇ ਸਾਨੂੰ ਕਿਹਾ ਕਿ ਤੁਸੀਂ ਇਹ ਛਾਪ ਦਿਓ, ਤੇ ਫਿਰ ਪਾਸ਼ੀ ਨੂੰ ਮੈਂ ਉਹ ਸਾਰਾ ਡਾਕੂਮੈਂਟ ਦਿਖਾਇਆ, ਪਾਸ਼ੀ ਨੇ ਫਿਰ ਉਹਨੂੰ ਅਪਰੂਵ ਕੀਤਾ, ਉਹ ਵੀ ਫਿਰ ਅਸੀਂ ਸਾਂਝ ਲਾਹੌਰ ਤੋਂ ਛਾਪਿਆ। ਤੇ ਦੂਸਰੀ ਗੱਲ ਜਿਹੜੀ ਜ਼ੁਬੈਰ ਸਾਹਿਬ ਨੇ ਕੀਤੀ ਹੁਣੇ ਕਿ ਬਈ ਲੋਕ ਰਹਿਸ ਕਿੱਥੇ ਗਈ ਔਰ ਲੋਕ ਰਹਿਸ ਕਿਉਂ ਬੰਦ ਕਰਤੀ, ਕਿਉਂਕਿ ਪਾਸ਼ੀ ਦੀ ਪਾਇਨੀਅਰ ਆਰਗੇਨਾਈਜੇਸ਼ਨ ਸੀ। ਤੇ ਮੈਂ ਸਮਝਦਾ ਕਿ ਲੋਕ ਰਹਿਸ ਜਿਹੜੀ ਸੀ ਉਹਦੇ 3 ਪ੍ਰਿੰਸੀਪਲ ਸੀ ਜਿਸ ਲਈ ਇਹਨਾਂ ਨੇ ਸ਼ੁਰੂ ਕੀਤੀ। ਇੱਕ ਇਹ ਸੀ ਕਿ ਅਸੀਂ ਥੀਏਟਰ ਨੂੰ ਮਾਂ ਬੋਲੀ 'ਚ ਕਰਨਾ ਹੈ, ਦੂਸਰਾ ਇਹ ਸੀ ਕਿ ਥੀਏਟਰ ਨੂੰ ਵੋਲੰਟੀਅਰਸ ਦੇ ਨਾਲ ਕਰਨਾ ਹੈ, ਤੀਸਰਾ ਇਹ ਸੀ ਕਿ ਥੀਏਟਰ ਨੂੰ ਅਸੀਂ ਸਰਕਾਰ ਦੀ ਥਾਵਾਂ ਤੇ ਨਹੀਂ ਕਰਨਾ ਬਲਕਿ ਲੋਕਾਂ ਦੀ ਥਾਵਾਂ ਤੇ ਜਾ ਕੇ ਲੋਕਾਂ ਨਾਲ ਕਰਨਾ। ਤੇ ਜਿਹੜੀ ਪਿਛਲੇ 5 ਜਾਂ 8 ਸਾਲ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਪਾਕਿਸਤਾਨ ਦੇ ਪੋਲੀਟੀਕਲ ਸਟਰਕਚਰ ਦੇ ਵਿੱਚ, ਉਹਦੇ ਵਿੱਚ ਸ਼ਾਇਦ ਜਿਹੜਾ ਵੋਲੰਟੀਅਰ ਦੇ ਨਾਲ ਕੰਮ ਕਰਨ ਦਾ ਸਪੇਸ ਸੀ, ਉਹਦੀ ਡਾਇਨਾਮਿਕਸ ਨਹੀਂ ਬਣ ਸਕੀ ਅੱਗੇ, ਜਿਹਦੀ ਵਜ੍ਹਾ ਤੋਂ ਮੈਨੂੰ ਲੱਗਦਾ ਹੈ ਕਿ ਇੱਕ ਕੁਐਸਚਨ ਮਾਰਕ ਆ ਗਿਆ ਹੈ ਕਿ ਜਦੋਂ ਤੁਸੀਂ ਥੀਏਟਰ ਨੂੰ ਵੋਲੰਟੀਅਰਸ ਦੇ ਨਾਲ ਕਰਨਾ। ਬਾਕੀ ਜਿਹੜਾ ਪਾਸ਼ੀ ਦਾ ਜਿਹੜਾ ਲੈਂਗੁਏਜ ਦੇ ਨਾਲ ਕਮਿਟਮੈਂਟ ਸੀ, ਧਰਤੀ ਦੇ ਨਾਲ ਜਿਹੜੀ ਕਮਿਟਮੈਂਟ ਸੀ, ਉਹ ਬਹੁਤ ਸਟਰੋਂਗ ਸੀ, ਬੜਾ ਇਨਸਪਾਇਰ ਕਰਦੀ ਸੀ ਔਰ ਉਹਦੀ ਵਜ੍ਹਾ ਤੋਂ ਉਹਨੇ ਬੇਸ਼ੁਮਾਰ ਲੋਕਾਂ ਦੇ ਅੰਦਰ ਤਬਦੀਲੀ ਲਿਆਂਦੀ ਔਰ ਬੇਸ਼ੁਮਾਰ ਲੋਕਾਂ ਨੂੰ ਜੋੜਿਆ ਇਸ ਗੱਲ ਦੇ ਨਾਲ, ਜਿਹੜੇ ਅੱਜ ਵੀ ਅੱਗੇ ਇਸ ਗੱਲ ਨੂੰ ਲੈ ਕੇ ਚੱਲਦੇ ਪਏ ਨੇ। ਤੇ
ਟੂਟੂ ਨੇ ਜਿਹੜੀ ਗੱਲ ਕੀਤੀ ਹੈ ਕਿ ਚੀਜ਼ਾਂ ਜੋ ਕੁਝ ਘਾਟੇ ਵੀ ਸੀ ਤੇ ਉਹ ਵੀ ਪਾਸ਼ੀ ਸੀ, ਔਰ ਜੋ ਕੁਝ ਵਾਧੇ ਸੀ ਉਹ ਵੀ ਪਾਸ਼ੀ ਸੀ। ਔਰ ਕਿਉਂਕਿ ਬੰਦਾ ਸੀ, ਬੰਦਾ ਹਰ ਵੇਲੇ ਆਪਣੇ ਆਪ ਨੂੰ ਨਵਾਂ ਕਰਦਾ, ਨਰੋਇਆ ਕਰਦਾ, ਤੇ ਮੈਂ ਸਮਝਦਾ ਕਿ ਜਿਹੜੀ ਉਹਦੀ ਹੈ ਆਪਣੇ ਆਪ ਨੂੰ ਨਵਾਂ ਔਰ ਨਰੋਇਆ ਕਰਨ ਦੀ ਦੇਣ ਹੈ, ਇਹੀ ਉਹਦੀ ਸਭ ਤੋਂ ਵੱਡੀ ਦੇਣ ਹੈ ਸਾਨੂੰ। ਤੇ ਗੱਲ ਹਾਲੇ ਖਤਮ ਤੇ ਨਹੀਂ ਹੋਈ, ਗੱਲ ਤੇ ਚੱਲ ਰਹੀ ਹੈ। ਉਹਦੀਆਂ ਕੀ ਸ਼ਕਲਾਂ ਬਣਨਗੀਆਂ, ਕੀ ਉਹਦੀਆਂ ਅੱਗੇ ਹੈਈਅਤ ਬਣੇਗੀ, ਉਸੇ ਨੂੰ ਅਗਰ ਅਸੀਂ ਲੈ ਕੇ ਚੱਲਦੀ ਰਹੀ ਤੇ ਮੈਂ ਸਮਝਦਾ ਕਿ ਇਹੀ ਪਾਸ਼ੀ ਦੀ ਦੇਣ ਹੈ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ ਸ਼ਫੀਕ ਭੱਟ ਜੀ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ। ਤੇ ਹੁਣ ਮੈਂ ਸਾਬਰ ਨਜ਼ਰ ਜੀ ਨੂੰ ਰਿਕੁਐਸਟ ਕਰਾਂਗੀ ਕਿ ਉਹ ਸ਼ੇਅਰ ਕਰਨ ਕੁਝ ਗੱਲਾਂ। ਜੀ ਸਾਬਰ ਜੀ। ਅਨਮਿਊਟ ਕਰ ਲੈ ਸਾਬਰ। अनम्यूट करना साबर। हाँ ठीक है। हाँ ठीक है ठीक है जी साबर ख्याल कि मेरे तो पहले अगर तुसी निसार मुहीउद्दीन ਨੂੰ ਕਹੋ, ਕਿਉਂਕਿ ਉਹ ਥੋੜਾ ਜਿਹਾ ਸੀਨੀਅਰ ਹੈ ਤੇ ਕ੍ਰੋਨੋਲੋਜੀਕਲ ਉਹ ਬਣ ਜਾਏਗੀ, ਕਿਉਂਕਿ ਉਹ ਪੀਰੀਅਡ ਮੇਰੇ ਵਾਸਤੇ ਇੱਕ ਬਿਲਕੁਲ ਬਲੈਂਕ ਪੀਰੀਅਡ ਹੈ। ਜਿਸ ਜਿਹਦੇ ਜ਼ੁਬੈਰ ਦੇ ਕੁਝ ਤੇ ਮੈਂ ਨਾਲ ਆ, ਲੇਕਿਨ ਨਿਸਾਰ ਨਾਲ ਵੀ, ਲੇਕਿਨ ਇਹ ਸਾਡੇ ਥੋੜੇ ਸੀਨੀਅਰ ਸਨ। ਤੇ ਅਗਰ ਇਹ ਹੋ ਸਕਦਾ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਗੱਲ ਕਰਨਾ। ਠੀਕ ਹੈ ਠੀਕ ਹੈ। हाँ जी निसार मुहीउद्दीन जी, ਤੁਹਾਨੂੰ आवाज आ रही है? ਉਹ ਲੱਗਦਾ ਹੈ ਮੈਨੂੰ ਕਿਤੇ ਮੈਨੂੰ ਲੱਗਦਾ ਆਫ ਹੈਗੇ ਨੇ ਜਾਂ ਕਿਸੇ ਸਾਈਡ ਤੇ ਹੋ ਗਿਆ ਜਾਂ। ਹਾਂਜੀ ਹਾਂ ਮੈਂ ਕਿਹਾ ਸਾਬਰ ਸੀ, ਤੁਸੀਂ ਗੱਲ ਕਰ ਲਓ। ਅੱਛਾ ਠੀਕ ਹੈ। ਉਹ ਅਸਲ ਵਿੱਚ ਦੇਖੋ ਮੈਂ ਤੇ ਮੇਰਾ ਖਿਆਲ ਹੈ 1883 ਦੇ ਵਿੱਚ ਆਇਆ ਸੀ ਪਹਿਲੀ ਦਫਾ। ਔਰ ਗੱਲ ਐਵੇਂ ਕਿ ਮੇਰਾ ਜੋ ਬੇਸਿਕਲੀ ਤਾਲੁਕ ਹੈ ਉਹ ਤੇ ਹੈ ਖੈਬਰ ਪਖਤੂਨਖਵਾ ਜਿਹੜਾ NWFP ਤੋਂ ਮੈਂ ਉੱਥੋਂ ਆਇਆ ਸੀ। ਔਰ ਮੈਂ ਇੱਥੇ ਮੇਰੀ ਸ਼ਨਾਖਤ ਜਿਹੜੀ ਹੈ ਉਹ ਮੈਂ ਸਮਝਦਾ ਸੀ ਕਿ ਬਲਕਿ ਮੈਂ ਇੱਥੇ ਆ ਕੇ ਪਖਤੂਨ ਸਟੂਡੈਂਟ ਫੈਡਰੇਸ਼ਨ ਬਣਾਈ ਪੈ। ਤੇ ਮੇਰੀ ਮੁਲਾਕਾਤ ਪਾਸ਼ੀ ਦੇ ਨਾਲ ਹੋਈ ਹੈ ਥਰੂ ਮੁਸੱਦਿਕ ਔਰ ਪਰਵੇਜ਼ ਅਹਿਸਾਨ। ਇਹਦੇ ਵਿੱਚ ਬੜਾ ਇੱਕ ਮੈਂ ਕਹਾਂਗਾ ਕਿ ਜਿਹੜਾ ਸਾਰਾ ਚੋਂ ਵੱਡਾ ਕੰਟਰੀਬਿਊਸ਼ਨ ਹੈ ਨਾ, ਜਾਂ ਮੇਰਾ ਜੋ ਅਗਰ ਉਸਤਾਦ ਹੈ ਤੇ ਉਹ ਹੈ ਪਰਵੇਜ਼ ਅਹਿਸਾਨ। ਮੈਂ ਅਗਰ ਪੰਜਾਬੀ ਸਿੱਖੀ ਹੈ ਜਾਂ ਪੰਜਾਬੀ ਦੇ ਵੱਲ ਕਨਵਰਟ ਹੋਇਆ ਤੇ ਉਹ ਸੀ ਪਰਵੇਜ਼ ਅਹਿਸਾਨ। ਔਰ ਅਗਰ ਪੇਂਟਿੰਗ ਦੇ ਵਿੱਚ ਮਤਲਬ ਮੈਂ ਸਮਝਣਾ ਹੈ ਕਿ 60-70% ਜਿਹੜਾ ਮੇਰਾ ਕੰਮ ਹੈ ਜਾਂ ਜਿਹੜੀ ਮੈਂ ਸਕਿੱਲ ਐਕਵਾਇਰ ਕੀਤੀ ਹੈ, ਮੈਨੂੰ ਵਾਟਰ ਕਲਰ ਵੀ ਉਹਨੇ ਸਿਖਾਇਆ ਪਰਵੇਜ਼ ਅਹਿਸਾਨ ਨੇ। ਪੰਜਾਬੀ ਸ਼ਾਇਰੀ ਮੇਰਾ ਖਿਆਲ ਹੈ ਮੈਨੂੰ ਪਰਵੇਜ਼ ਅਹਿਸਾਨ ਨੇ ਸਮਝਾਈ। ਔਰ ਮੈਨੂੰ ਯਾਦ ਹੈ ਕਿ ਉਹ ਕੋਈ ਹਫਤਾ ਉਹਨੇ ਇੱਕ ਬਸ ਮੈਨੂੰ ਕਿਤਾਬ ਨਜਮ ਹੁਸੈਨ ਸਈਦ ਦੀ ਪੜ੍ਹਵਾਈ ਸੀ, ਬਾਰ ਦੀਵਾਰ, ਜਿਹਦੇ ਬਾਅਦ ਮੈਨੂੰ ਇੱਕ ਲੈਵਲ ਤੇ ਅੰਡਰਸਟੈਂਡਿੰਗ ਹੋਈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਪਾਸ਼ੀ ਨੂੰ ਆਪਣਾ ਗੁਰੂ ਮੰਨਦੇ ਸੀ, ਲੇਕਿਨ ਮੈਂ ਅਸਲ ਵਿੱਚ ਇਹ ਕਹਿਣਾ ਚਾਹੁੰਦਾ ਕਿ ਇਹਦੇ ਨਾਲ ਹੋਰ ਬੜੇ ਲੋਕ ਸਨ। ਮੁਸੱਦਿਕ ਸਾਂਵਲ ਹੈ ਔਰ ਪਰਵੇਜ਼ ਅਹਿਸਾਨ ਹੈ, ਜਿਨ੍ਹਾਂ ਦਾ ਮੇਰਾ ਖਿਆਲ ਹੈ ਸਾਡਾ NCA ਦੇ ਵਿੱਚ ਜਿਹੜੇ ਆਰਟਿਸਟਾਂ ਦੇ ਵਿੱਚ ਜਿਹੜਾ ਸਾਡਾ ਗਰੁੱਪ ਸੀ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ। ਔਰ ਇਹ ਚੂੰਕਿ ਸਾਰੇ ਲੋਕ ਜ਼ਬਾਨ ਦੇ ਔਰ ਪੰਜਾਬੀ ਦੇ ਥੀਏਟਰ ਦੇ ਉਹ ਸਨ, ਸਾਡਾ ਇੱਕ ਐਸਾ ਅਲੱਗਾ ਗਰੁੱਪ ਸੀ ਜਿਹੜਾ ਅਸੀਂ ਚਾਹੁੰਦੇ ਸੀ ਕਿ ਪੇਂਟਿੰਗ ਦੇ ਵਿੱਚ ਆਪਣੀ ਸ਼ਨਾਖਤ ਦੀ ਗੱਲ ਕਰੀਏ। ਯਾਨੀ ਇਹ ਲੋਕ ਜਿਹੜੀ ਆਪਣੀ ਜ਼ਬਾਨ ਦੇ ਥਰੂ, ਆਪਣੇ ਲਿਖਤ ਦੇ ਥਰੂ, ਸ਼ਾਇਰੀ ਦੇ ਥਰੂ ਆਪਣੀ ਗੱਲ ਕਰ ਰਹੇ ਸਨ, ਅਸੀਂ ਆਪਣੀ ਪੇਂਟਿੰਗ। ਇਹ ਜਿਹੜਾ ਇੱਕ ਲੈਵਲ ਤੇ ਇੱਕ ਬਿਲਕੁਲ ਹੀ ਨਵਾਂ ਮੇਰੇ ਨਜ਼ਦੀਕ ਬਿਲਕੁਲ ਇੱਕ ਨੋਵਲ ਆਈਡੀਆ ਸੀ। ਔਰ ਜਿਹੜਾ ਸਾਰਾ ਚੋਂ ਵੱਡਾ ਅਹਿਸਾਨ ਹੈ ਨਾ ਪਾਸ਼ੀ ਦਾ ਜਾਂ ਇਸ ਗਰੁੱਪ ਦਾ ਮੇਰਾ, ਉਹ ਇਹ ਵੇ ਕਿ ਮੈਨੂੰ ਆਪਣੀ ਆਇਡੈਂਟੀਟੀ ਦਾ ਕੋਈ ਨਹੀਂ ਸੀ ਪਤਾ। ਮੈਂ KPH ਸੀ ਤੇ ਸਾਨੂੰ ਉੱਥੇ ਇਹ ਕਹਿੰਦੇ ਸਨ ਕਿ ਤੁਸੀਂ ਤਾਂ ਬਾਹਰੋਂ ਆਏ ਹੋ, ਵਾਪਸ ਜਾਓ ਜੀ ਆਪਣੇ ਇਲਾਕੇ ਦੇ। ਔਰ ਯਾਨੀ ਬਚਪਨ ਤੋਂ ਮੈਨੂੰ ਇੱਕ ਤੁਸੀਂ ਕਹਿ ਲਓ ਕਿ ਮੇਰੇ ਅੰਦਰ ਇੱਕ ਕਨਫਿਊਜ਼ਨ ਸੀ ਕਿ ਮੈਂ ਕੌਣ ਹਾਂ। ਮਤਲਬ ਹੈ ਮੈਂ ਨਾ ਤੇ ਮੈਂ ਪਠਾਨ ਹਾਂ ਕਿਉਂਕਿ ਮੇਰੀ ਜ਼ਬਾਨ ਉਹ ਨਹੀਂ ਹੈਗੀ, ਔਰ ਉੱਥੇ ਉਹ ਜਿਹੜਾ ਅਸੀਂ ਪਖਤੂਨਖਵਾ ਜਾਂ ਉਹ ਕਹਿੰਦੇ ਆ, ਉਹਦਾ ਮਤਲਬ ਹੈ ਕਿ ਯਾਨੀ ਸਫਰ ਪਖਤੂਨ ਦੀ ਤਰਫ ਸਫਰ ਨੂੰ ਇਹ ਪਖਤੂਨਖਵਾ ਕਹਿੰਦੇ ਨੇ। ਯਾਨੀ ਕਿ ਜਿਹੜੇ ਹਿੰਦਕੋ ਸਪੀਕਿੰਗ ਨੇ ਉਹ ਅਸਲ ਵਿੱਚ ਆਪਣੀ ਆਇਡੈਂਟੀਟੀ ਛੱਡ ਕੇ ਤਾਂ ਹੁਣ ਪਠਾਨ ਹੋ ਜਾਣਗੇ।
ਔਰ ਉਹਨਾਂ ਦੇ ਵਿੱਚ ਮਰਜ ਹੋ ਜਾਣਗੇ ਔਰ ਪਖਤੂਨ ਇੱਕ ਕੌਮ ਬਣ ਜਾਏਗੀ। ਅਸਲ ਦੇ ਵਿੱਚ ਇਹ ਦਾ ਮਤਲਬ ਹੈ। ਲੇਕਿਨ ਮੈਨੂੰ ਲੱਗਦਾ ਸੀ ਕਿ ਅਸੀਂ ਨਾ ਤੇ ਮੇਰੀ ਜ਼ਬਾਨ ਹੈ, ਨਾ ਮੈਂ ਉਸ ਜ਼ਬਾਨ ਵਿੱਚ ਸੋਚਣਾ, ਨਾ ਮੇਰਾ ਉਹ ਸਿੰਬਲ ਜਿਹੜੇ ਨੇ ਉਹਨਾਂ ਦੇ ਹੈ ਨੇ। ਸੋ ਇਹ ਇੱਕ ਜਿਹੜੀ ਫੰਡਾਮੈਂਟਲ ਮੇਰੇ ਜਿਹੜੇ ਅੰਦਰ ਤਬਦੀਲੀ ਆਈ ਔਰ ਜਿੱਥੇ ਮੈਨੂੰ ਇਹ ਪਤਾ ਚੱਲਿਆ ਕਿ ਮੈਂ ਹੈ ਕੌਣ, ਮੇਰਾ ਅਸਲ ਕਿੱਥੇ, ਮੈਂ ਕਿਹਦੇ ਨਾਲ ਆਇਡੈਂਟੀਫਾਈ ਕਰਨਾ ਹੈ। ਔਰ ਉਹਦੇ ਬਾਅਦ ਮੈਂ ਫਿਰ ਕਦੇ ਵਾਪਸ ਆਪਣੇ ਬਲਕਿ ਉੱਥੇ ਵੀ ਨਹੀਂ ਗਿਆ, ਮੈਂ ਇੱਥੇ ਹੀ ਰਹਿ ਗਿਆ ਕਿ ਮੈਨੂੰ ਲੱਗਿਆ ਕਿ ਜੀ ਇਹ ਹੈ ਅਸਲ ਦੇ ਵਿੱਚ ਮੇਰੀ ਆਇਡੈਂਟੀਟੀ, ਜਿਹੜੀ ਹਿੰਦਕੋ ਦੀ ਹੈ ਉਹ ਵੀ ਇੱਕ ਪੰਜਾਬੀ ਦਾ ਇੱਕ ਡਾਇਲੈਕਟ ਹੈ। ਔਰ ਅਗਰ ਜੇ ਮੈਂ ਆਪਣੇ ਆਰਟ ਦੇ ਵਿੱਚ ਕੋਈ ਗੱਲ ਕਰਨੀ ਹੈ ਤੇ ਉਹ ਮੈਂ ਇਸੀ ਰੀਤ ਦੇ ਵਿੱਚ, ਜਿਵੇਂ ਪਾਸ਼ੀ ਨੂੰ ਕਹਿੰਦਾ ਸੀ ਨਾ ਕਿ ਇਹ ਉਹ ਇੱਕ ਲੜੀ ਹੈ, ਮਾਲਾ ਦੀ ਇੱਕ ਲੜੀ ਹੈ। ਜਿਵੇਂ ਸਾਰੇ ਦੋਸਤ ਇਹ ਗੱਲ ਕਰ ਰਹੇ ਨੇ, ਅਸੀਂ ਅਸਲ ਦੇ ਵਿੱਚ ਉਸ ਮਾਲਾ ਦੀ ਲੜੀ ਦੇ ਜਿਹੜਾ ਨਾ ਇੱਕ ਹਿੱਸਾ ਹੈ ਅਸੀਂ ਸਾਰੇ ਉਸੇ ਇੱਕ ਹੀ ਧਾਗੇ 'ਚ ਪਰੋਏ ਆ, ਜਿਹੜਾ ਮੁਖਤਲਿਫ ਸ਼ਕਲਾਂ ਦੇ ਵਿੱਚ ਕੋਈ ਸ਼ਾਇਰ ਹੈ, ਕੋਈ ਲਿਖਤ ਕਰ ਰਿਹਾ, ਕੋਈ ਪੇਂਟਿੰਗ ਕਰ ਰਿਹਾ। ਸੋ ਮੈਨੂੰ ਸਾਰਾ ਚੋਂ ਵੱਡੀ ਜਿਹੜੀ ਗੱਲ ਮਹਿਸੂਸ ਹੋਈ ਉਹ ਇਹ ਹੋਈ ਕਿ ਮੈਨੂੰ ਆਪਣੀ ਆਪ ਮੈਨੂੰ ਜਿਹੜਾ ਸਮਝ ਆਈ ਕਿ ਮੈਂ ਕੌਣ ਹਾਂ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ, ਮੈਂ ਕਿਹਨਾਂ ਦੇ ਨਾਲ ਖਲੋਣਾ ਹੈ ਔਰ ਮੈਂ ਕਿਹਨਾਂ ਦੀ ਗੱਲ ਕਰਨੀ ਹੈ। ਔਰ ਮੈਂ ਐਕਚੁਅਲੀ ਮੈਂ ਆਪਣੀ ਗੱਲ ਕਰ ਰਿਹਾ ਲੇਕਿਨ ਉਹ ਕਿਹਨਾਂ ਦੀ ਗੱਲ ਹੈ। ਸੋ ਇਹ ਸਾਰਾ ਚੋਂ ਇੱਕ ਵੱਡਾ ਐਸਪੈਕਟ ਸੀ ਉੱਥੇ ਪਾਸ਼ੀ ਦੇ ਨਾਲ। ਦੂਜੀ ਗੱਲ ਇਹ ਵੇ ਕਿ ਉਹ ਬਿਲਕੁਲ ਮੈਂ ਕਹਿੰਦਾ ਕਿ ਕਿਸਮ ਦਾ ਤੁਸੀਂ ਹਾਦਸਾ ਹੀ ਕਹਿ ਲਓ, ਇਤਫਾਕ ਹੀ ਕਹਿ ਲਓ। ਮੈਨੂੰ ਤੇ ਸਿਆਸਤ ਦਾ ਮਤਲਬ ਸਾਨੂੰ ਸਿਆਸਤ ਦਾ ਆਉਣ ਤੋਂ ਪਹਿਲੇ ਕੁਝ ਤੇ ਥੋੜਾ ਬਹੁਤ ਪਤਾ ਸੀ। ਪਿਸ਼ਾਵਰ ਦੇ ਵੀ ਕੁਝ ਸਟੱਡੀ ਸਰਕਲਸ ਹੁੰਦੇ ਸਨ, ਲਤੀਫ ਅਫਰੀਦੀ ਹੋ ਰਿਹਾ ਤੇ ਕੁਝ ਥੋੜਾ ਬਹੁਤ ਅੰਦਾਜ਼ਾ ਸੀ। ਲੇਕਿਨ ਇੱਥੇ ਆ ਕੇ ਜਿਸ ਵੇਲੇ ਸਾਡੇ ਕਾਲਜ ਦੇ ਵਿੱਚ ਇੱਕ ਸਟ੍ਰਾਈਕ ਹੋਈ, ਜਮਾਤੀਆਂ ਅਟੈਕ ਕੀਤਾ ਔਰ ਫਿਰ ਇੱਕ ਸਾਰਾ ਇੱਕ ਮੂਵਮੈਂਟ ਬਣੀ ਜਿਹਦੇ ਨਾਲ ਮਤਲਬ ਤੁਸੀਂ ਕਹਿ ਲਓ ਕਿ ਮੈਂ ਬਿਲਕੁਲ ਇਤਫਾਕੀਆ ਤੌਰ ਤੇ ਇੱਥੇ ਪਾਸ਼ੀ ਵੱਲ ਆਇਆ। ਲੇਕਿਨ ਉਹ ਇਹਦੀ ਗੱਲ ਸਹੀ ਹੈ ਕਿ ਉਹ ਬਿਲਕੁਲ ਇੱਕ ਮੈਗਨੇਟ ਸੀ। ਜੇ ਬਸ ਇੱਕ ਜਿਹੜੀ ਮੁਲਾਕਾਤ ਸੀ ਤਾਂ ਉੱਥੇ ਮੈਨੂੰ ਲੱਗਾ ਕਿ ਬਸ ਇਹ ਹੀ ਬੰਦਾ ਹੈ ਜਿਹਦੇ ਨਾਲ ਜਿਹੜਾ ਨਾ ਅਸੀਂ ਗੱਲ ਕਰ ਸਕਦੇ ਹਾਂ, ਜਿਹੜਾ ਸਾਨੂੰ ਦੇ ਸਕਦਾ। ਸੋ ਪੇਂਟਿੰਗ ਦੇ ਵਿੱਚ ਮੇਰਾ ਖਿਆਲ ਹੈ ਕਿ ਬਹੁਤ ਹੱਦ ਤੱਕ ਜਿਹੜਾ ਮੈਨੂੰ ਰਸਤਾ ਦਿਖਾਉਣ ਵਾਲਾ ਜਿਹੜਾ ਬੰਦਾ ਸੀ। ਔਰ ਇੱਕ ਬੜੀ ਸਟ੍ਰੇਂਜ ਗੱਲ ਹੈ ਕਿਉਂਕਿ ਉਹ ਮੈਂ ਸਮਝਦਾ ਕਿ ਪਾਸ਼ੀ ਬੇਸਿਕਲੀ ਤੇ ਫਲਸਫੇ ਦਾ ਔਰ ਜਿਹੜਾ ਜ਼ਬਾਨ ਦਾ ਇੱਕ ਐਕਸਪਰਟ ਸੀ, ਲੇਕਿਨ ਉਹ ਇੰਨਾ ਹੀ ਯਾਨੀ ਈਜ਼ ਸੀ ਜਿਸ ਵੇਲੇ ਉਹਦੇ ਨਾਲ ਅਸੀਂ ਆਰਟ ਦੀ ਗੱਲ ਕਰਦੇ ਸੀ, ਆਰਟ ਦੇ ਫਲਸਫੇ ਦੀ ਗੱਲ ਕਰਦੇ ਸੀ, ਮੁਖਤਲਿਫ ਆਰਟਿਸਟਾਂ ਦੀ ਗੱਲ ਕਰਦੇ ਸੀ, ਜਿਹੜਾ ਆਫ ਕੋਰਸ ਮੈਨੂੰ ਤੇ ਬਹੁਤ ਇਨਸਪਾਇਰ ਕੀਤਾ। ਮਤਲਬ ਮੈਨੂੰ ਆਪਣੇ ਕਾਲਜ ਦੇ ਵਿੱਚ ਟੀਚਰਸ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਐਸਾ ਬੰਦਾ ਨਜ਼ਰ ਨਹੀਂ ਆਇਆ ਕਿ ਜਿਹੜੀ ਮੇਰੇ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੇ। ਆਫ ਕੋਰਸ ਉਹਦੀ ਇੱਕ ਲਿਮਿਟ ਹੁੰਦੀ ਹੈ, ਇੱਕ ਵੇਲਾ ਆਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ। ਸੋ ਮੈਂ ਉੱਥੋਂ ਫਿਰ ਜੁਆਇਨ ਕੀਤਾ। ਅਸੀਂ ਉਹਦੇ ਬਾਅਦ ਫਿਰ ਆਰਟਸ ਐਂਡ ਕਰਾਫਟਸ ਕਮੇਟੀ ਬਣਾਈ ਜਿਹਦੇ ਵਿੱਚ ਸਾਡੇ NCA ਦੇ ਔਰ ਈਵਨ ਬਾਹਰ NCA ਤੋਂ ਬਾਹਰ ਵੀ ਬਹੁਤ ਸਾਰੇ ਸਟੂਡੈਂਟਸ ਹਨ। ਔਰ ਇੱਕ ਲੈਵਲ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਜ਼ੁਬੈਰ ਜਾਨ ਨੇ ਵੀ ਗੱਲ ਕੀਤੀ ਕਿ ਸਾਡਾ ਉਹ ਅਸਾਸਾ ਕਿੱਥੇ, ਉਹਦੀ ਹਿਸਟਰੀ ਕਿੱਥੇ। ਤੇ ਮੈਂ ਇੱਕ ਵਾਕਿਆ ਤੁਹਾਨੂੰ ਦੱਸਣਾ ਹੈ। ਜਿਸ ਵੇਲੇ ਅਸੀਂ ਗਲਫ ਵਾਰ ਹੋ ਰਹੀ ਸੀ ਤੇ ਅਸੀਂ ਇੱਕ ਮਿਊਰਲ ਬਣਾਇਆ ਸੀ, 2-3 ਮਿਊਰਲ ਸਨ ਜਿਹੜੇ ਅਸੀਂ ਟਰੱਕ ਤੇ ਲਾ ਕੇ ਮਾਲ ਰੋਡ ਤੇ ਡਿਸਪਲੇ ਕੀਤੇ ਸਨ। ਉਹ ਬੇਸਿਕਲੀ ਐਂਟੀ ਵਾਰ ਮਿਊਰਲ ਸਨ ਔਰ ਉਹਦੇ ਅੱਗੇ ਅਸੀਂ ਥੀਏਟਰ ਵੀ ਕੀਤਾ ਜਿਹਦੇ ਚ ਅਦਨਾਨ ਕਾਦਰ ਵਗੈਰਾ, ਮੁਸੱਦਿਕ ਸਾਮਲ ਵਗੈਰਾ ਸਨ। ਤੇ ਉੱਥੇ ਅਸੀਂ ਆਪਣੇ ਮਿਊਰਲ ਦੇ ਥੱਲੇ ਲਿਖਿਆ ਸੀ ਪੰਜਾਬੀ ਪ੍ਰਚਾਰ ਕਮੇਟੀ। ਤੇ ਨਜਮ ਹੁਸੈਨ ਸਈਦ ਔਰ ਕਰਨਲ ਨਾਦਰ ਵੀ ਅੰਦਰ ਆਏ ਤੇ ਉਹਨੇ ਕਿਹਾ ਤੁਹਾਨੂੰ ਇਹ ਆਪਣਾ ਨਾਮ ਲਿਖਣ ਦੀ ਕੀ ਲੋੜ ਹੈ। ਔਰ ਉਹ ਮੈਨੂੰ ਐਸਾ ਉਹਦਾ ਇਫੈਕਟ ਹੋਇਆ ਕਿ ਹਾਂ ਯਾਰ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਮੈਂ ਉਹਦੇ ਬਾਅਦ ਆਪਣੀ ਪੇਂਟਿੰਗ ਤੇ ਆਪਣਾ ਨਾਂ ਹੀ ਲਿਖਣਾ ਹੀ ਛੱਡਤਾ। ਸੋ ਇੱਕ ਲੈਵਲ ਤੇ ਜਿਹੜਾ ਇਹ ਸੀ ਨਾ, ਇਹ ਮੈਨੂੰ ਮੇਰੇ ਖਿਆਲ ਵਿੱਚ ਇੱਕ ਸਾਡੇ ਅੰਦਰ ਇਹ ਇਨਕਲਕੇਟ ਕੀਤੀ ਗਈ ਹੈ, ਉਹ ਆਈ ਕਿ ਯਾਰ ਤੁਸੀਂ ਜਿਸ ਵੇਲੇ ਕੋਈ ਕੰਮ ਕਰ ਰਹੇ ਹੋ ਨਾ ਤੇ ਉਹਦਾ ਉਹ ਨਹੀਂ ਲੈਣਾ ਚਾਹੀਦਾ, ਕ੍ਰੈਡਿਟ ਨਹੀਂ ਲੈਣਾ ਚਾਹੀਦਾ। ਇਹ ਇੱਕ ਮੇਰਾ ਖਿਆਲ ਹੈ ਕਿ ਸਾਡੇ ਗਰੁੱਪ ਦੇ ਵਿੱਚ ਜਨਰਲੀ ਇਹ ਸੀ ਕਿ ਜਿਹੜਾ ਵੀ ਤੁਸੀਂ ਕੰਮ ਕਰੋ ਤੇ ਫਿਰ ਇਹ ਨਾ ਕੋਈ ਯਾਰ ਅਸੀਂ ਕੀਤਾ। ਸੋ ਮੇਰਾ ਖਿਆਲ ਹੈ ਕਿ ਇਹ ਵਜ੍ਹਾ ਵੀ ਸੀ ਕਿ ਜਿਹਦੀ ਵਜ੍ਹਾ ਤੋਂ
ਜ਼ਿਆਦਾਤਰ ਲੋਕਾਂ ਉਹ ਆਪਣੇ ਕੰਮ ਨੂੰ ਨਾ ਤੇ ਕ੍ਰੈਡਿਟ ਕੀਤਾ ਜਾਂ ਅਗਰ ਛਪਾਉਣਾ ਚਾਹ ਰਿਹਾ ਤੇ ਲੋਕਾਂ ਨੂੰ ਦੇਖੋ ਜੀ ਇਹਨੇ ਕੰਮ ਕੀਤਾ ਤੇ ਹੁਣ ਇਹ ਚਾਹੁੰਦਾ ਹੈ ਕਿ ਉਹਦਾ ਜਿਹੜਾ ਹੈ ਕ੍ਰੈਡਿਟ ਮਿਲੇ ਔਰ ਇਹਦੀ ਕਿਤਾਬ ਵੀ ਛਪੇ। ਇਹ ਇੱਕ ਮੇਰਾ ਖਿਆਲ ਹੈ ਕਿ ਐਸ ਲੈਫਟ ਦੀ ਪੋਲਿਟਿਕਸ ਦਾ ਵੀ ਇੱਕ ਹਿੱਸਾ ਹੈ ਕਿ ਆਪਣੇ ਕੰਮ ਨੂੰ ਉਸ ਤਰ੍ਹਾਂ ਜਿਹੜਾ ਤੁਸੀਂ ਅੱਗੇ ਨਾ, ਉਹ ਇੰਝ ਲੱਗਦਾ ਹੈ ਕਿ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਆਪਣੀ ਸ਼ਖਸੀਅਤ ਨੂੰ, ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ ਕਰ ਰਹੇ ਹੋ, ਜਿਹੜੀ ਵਜ੍ਹਾ ਹੈ ਕਿ ਇਹ ਕੰਮ ਉਸ ਤਰ੍ਹਾਂ ਨਾ ਤੇ ਕੰਪਾਈਲ ਹੋਇਆ ਨਾ ਹੀ ਅੱਗੇ ਲੋਕਾਂ ਦੇ ਆਇਆ। ਮੇਰਾ ਖਿਆਲ ਹੈ ਕਿ ਇਹ ਗਲਤ ਹੈ ਔਰ ਅਗਰ ਐਸੇ ਅਸੀਂ ਕਰਨੇ ਆ ਕੰਮ ਤੇ ਉਹਦੀ ਬਿਲਕੁਲ ਹੋਣਾ ਚਾਹੀਦਾ ਹੈ। ਔਰ ਜਿਹੜਾ ਮਤਲਬ ਕਿ ਜਿਹੜਾ ਸਾਡੇ ਗਰੁੱਪ ਕਿਵੇਂ ਇਹ ਜਿਹੜਾ ਲੋਕ ਰਹਿਸ ਦੇ ਬਾਰੇ ਕਹਾਇਆ ਜਾਂਦਾ ਹੈ ਕਿ ਜੀ ਉਹਦੀ ਫਿਰ ਕਿਉਂ ਨਹੀਂ ਹੋਇਆ, ਤੇ ਮੈਂ ਸਮਝਦਾ ਕਿ ਹਰ ਜਿਹੜਾ ਇੱਕ ਐਕਸਪ੍ਰੈਸ਼ਨ ਹੈ ਉਹਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ। ਉਹ ਸਟਰੀਟ ਥੀਏਟਰ ਦਾ ਟਾਈਮ ਸੀ ਜ਼ਿਆਦਾ ਪੀਰੀਅਡ, ਮੈਨੂੰ ਪਤਾ ਹੈ ਜਿਸ ਵੇਲੇ ਪਹਿਲਾ ਥੀਏਟਰ ਹੋਇਆ ਜਲੂਸ ਤੇ ਮੈਂ ਉਹਦੇ ਵਿੱਚ ਹੀ ਸਾਂ। ਉਹ ਪਹਿਲੀ ਦਫਾ ਹੀ ਸ਼ਾਇਦ ਮੈਂ ਗਿਆ, ਉਸ ਵੇਲੇ ਮੈਂ ਉਸ ਤਰ੍ਹਾਂ ਜੁਆਇਨ ਨਹੀਂ ਸੀ ਕੀਤਾ, ਲੇਕਿਨ ਉੱਥੇ ਇੱਕ ਬੜਾ ਖੌਫ ਸੀ ਕਿ ਜੀ ਇੱਥੇ ਏਜੰਸੀਆਂ ਖਲੋਤੀਆਂ ਨੇ, ਇੱਥੇ ਪੁਲਿਸ ਵਾਲੇ ਨੇ। ਉੱਥੇ ਐਕਚੁਅਲੀ ਉਸ ਥੀਏਟਰ ਦੇ ਵਿੱਚ ਜਿਹੜਾ ਤੁਹਾਡੀ ਪ੍ਰੈਜ਼ੈਂਸ ਹੈ ਜਾਂ ਉਹਦੇ ਸ਼ਾਮਿਲ ਹੋਣਾ ਹੈ ਇੱਕ ਬਹੁਤ ਵੱਡਾ ਇੱਕ ਇਨ ਇਟਸੈਲਫ ਜਿਹੜਾ ਨਾ ਇੱਕ ਉਹ ਸੀ, ਇੱਕ ਕੰਮ ਸੀ ਕਿ ਜੀ ਤੁਸੀਂ ਉੱਥੇ ਸਾਰੇ ਫੀਅਰਸ ਨੂੰ ਜਿਹੜਾ ਹੈ ਨਾ ਛੱਡ ਕੇ ਵੀ ਉੱਥੇ ਜਾਓ। ਸੋ ਜ਼ਿਆਦਾ ਦੇ ਵਿੱਚ ਇਹ ਸਟਰੀਟ ਥੀਏਟਰ ਦਾ ਹੋਰ ਉਹਦੇ ਬਾਅਦ ਵੀ ਉਹਦੀ ਇੱਕ ਵੈਲਿਊ ਸੀ, ਲੇਕਿਨ ਮੈਂ ਸਮਝਦਾ ਕਿ ਹੁਣ ਇਹ ਆਰਟ ਦੀ ਜ਼ਰੂਰਤ ਹੈ ਥੀਏਟਰ ਦੀ, ਲੇਕਿਨ ਸ਼ਾਇਦ ਉਹਦੀ ਨਵੀਆਂ ਸ਼ਕਲਾਂ ਬਣਨ। ਹੁਣ ਮਤਲਬ ਹੈ ਸੋਸ਼ਲ ਮੀਡੀਆ ਵੀ ਆ ਗਿਆ, ਬਹੁਤ ਸਾਰੀ ਹੋ ਸਕਦੀਆਂ ਨੇ। ਸੋ ਉਹਦਾ ਅਸੀਂ ਜਿਹੜਾ ਜ਼ਿੰਮੇਦਾਰ ਹੈ ਉਹ ਲੋਕ ਰਹਿਸ ਨੂੰ ਨਹੀਂ ਠਹਿਰਾ ਸਕਦੇ। ਮੇਰਾ ਖਿਆਲ ਹੈ MNC ਦੇ ਵਿੱਚ ਵੀ ਦੇਖਿਆ ਜਿਸ ਵੇਲੇ ਅਸੀਂ ਸਿਆਸਤ ਕਰਦੇ ਸੀ ਤੇ ਸਾਡੀ ਇੱਕ ਗੱਲ ਤੇ ਸਾਰੇ ਲੋਕ ਇਕੱਠੇ ਹੋ ਜਾਂਦੇ ਸੀ। ਫਿਰ ਇੱਕ ਵੇਲਾ ਆਇਆ ਜਿਸ ਵੇਲੇ ਜ਼ਿਆ ਸਾਹਿਬ ਖਤਮ ਹੋ ਗਏ ਔਰ ਕੋਈ ਉਸ ਤਰ੍ਹਾਂ ਦਾ ਜਿਹੜਾ ਜਮਾਤੀਆਂ ਦਾ ਥ੍ਰੈਟ ਨਹੀਂ ਸੀ ਤੇ ਉਹ ਬਿਲਕੁਲ ਪੋਲਿਟਿਕਸ ਬਦਲ ਗਈ। ਪਹਿਲੇ ਤੇ ਜਮਾਤੀਆਂ ਦੇ ਨਾਂ ਤੇ ਹੀ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ। ਸੋ ਮੇਰਾ ਖਿਆਲ ਹੈ ਕਿ ਹਰ ਨਏ ਦੌਰ ਦੇ ਵਿੱਚ ਜਿਹੜੀ ਪੋਲਿਟਿਕਸ ਦੇ ਕੁਝ ਨਵੇਂ ਹੁੰਦੇ ਨੇ, ਮੈਥਡਸ ਹੁੰਦੇ ਨੇ, ਨਏ ਫਾਰਮਸ ਹੁੰਦੀਆਂ ਨੇ, ਉਹਦੀ ਵਜ੍ਹਾ ਨਾ ਇਹ ਵੇ ਕਿ ਇਹ ਕੋਈ ਲੋਕ ਰਹਿਸ ਦੀ ਜਿਹੜੀ ਕੋਈ ਸ਼ਾਰਟ ਕਮਿੰਗ ਸੀ। ਤੋ ਮੇਰਾ ਖਿਆਲ ਹੈ ਮੈਂ ਤੇ ਬਸ ਇੰਨੀ ਗੱਲ ਕਰਾਂਗਾ। ਬਹੁਤ ਸ਼ੁਕਰੀਆ ਜੀ ਸਾਬਰ ਜੀ। ਤੇ ਹੁਣ ਮੈਨੂੰ ਨਜ਼ਰ ਆ ਰਹੇ ਨੇ ਰਾਣਾ ਹਮਾਦ ਅਫਜ਼ਲ ਨੇ, ਸ਼ਾਇਦ ਹਮਾਦ ਅਫਜ਼ਲ ਸਾਹਿਬ ਜੀ। ਹਾਂਜੀ ਪਲੀਜ਼ ਤੁਸੀਂ ਗੱਲ ਕਰੋ। ਮੈਂ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰੇ ਸੀਨੀਅਰ ਦੋਸਤ ਹਨ ਜਿਹੜੇ ਪਾਸ਼ੀ ਦੇ ਰਾਹੀਂ ਸਾਡੇ ਨਾਲ ਕਨੈਕਟਡ ਸਨ ਤੇ ਤੁਹਾਡੇ ਨਾਮ ਅਸੀਂ ਸਾਰਿਆਂ ਦੇ ਸੁਣਦੇ ਰਹੇ, ਪਾਸ਼ੀ ਕੋਲੋਂ ਗੱਲਾਂ ਸੁਣਦੇ ਰਹੇ। ਤੇ ਮੈਂ ਬਹੁਤੀ ਗੱਲ ਤਾਂ ਨਹੀਂ ਵੀ ਮੈਂ ਕਿ 2 ਦਿਨ ਨਾਲ ਜੁੜਿਆ। 2003 ਵਿੱਚ ਸ਼ਫੀਕ ਬੱਟ ਉਹਨਾਂ ਦੇ ਰਾਹੀਂ ਪਾਸ਼ੀ ਨਾਲ ਮੁਲਾਕਾਤ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਮੁਸਲਸਲ ਉਹਦੇ ਨਾਲ ਮੁਲਾਕਾਤ ਰਹੀ, ਮੇਲੇ ਹੋਏ, ਸੁਜਾਗ ਦੇ ਨਾਲ ਰਹੇ, ਸਾਰਾ ਕੁਝ ਹੋਇਆ। ਜਿਵੇਂ ਬਾਕੀ ਸਾਰਿਆਂ ਨੇ ਸਿੱਖਿਆ, ਅਸੀਂ ਵੀ ਸਿੱਖਿਆ, ਬਹੁਤ ਕੁਝ ਸਿੱਖਿਆ। ਤੇ ਮੈਂ ਲੋਕ ਰਹਿਸ ਦੀਆਂ ਜਿਹੜਾ ਸਵਾਲ ਜ਼ੁਬੈਰ ਹੋਣਾ ਨੇ ਕੀਤਾ ਨਾ ਕਿ ਯਾਰ ਲੋਕ ਰਹਿਸ ਕਿੱਧਰ ਗਈ, ਕਿ ਉਹਦਾ ਐਡਾ ਵੱਡਾ ਕੰਮ ਔਰ ਸਾਰੇ ਮਾਮਲਾਤ ਔਰ ਸਾਰੇ ਸੰਗੀ ਜੋੜਨਾ ਔਰ ਉਸ ਤੋਂ ਬਾਅਦ ਕੰਮ ਕਰਨਾ, ਔਰ ਉਹ ਕਿੱਧਰ ਗਿਆ। ਤੇ ਕਿਉਂਕਿ ਮੈਂ ਪਿਛਲੀ ਤੇ ਨਹੀਂ ਜਾਣਦਾ, ਲੇਕਿਨ ਲੋਕ ਰਹਿਸ ਦਾ ਜਿਹੜਾ ਪੀਰੀਅਡ ਹੈ ਉਹ ਮੈਂ ਜਾਣਦਾ ਕੁਛ, ਕਿ ਜਿਹੜਾ ਮੇਰਾ ਹੈ ਵੇ ਮਤਲਬ ਇੱਕ ਸੀ ਰਿਸੋਰਸਿਸ ਦਾ ਘਾਟਾ, ਕਿ ਸ਼ਾਇਦ ਸਾਡੇ ਕੋਲ ਕੰਮ ਕਰਨ ਦੇ ਰਿਸੋਰਸਿਸ ਨਹੀਂ ਹੈਗੇ ਤੇ ਰਿਸੋਰਸਿਸ ਇਕੱਠੇ ਕਰਨੇ ਨੇ, ਉਹਦੇ ਲਈ ਕੋਈ ਰਿਸਰਚ ਗਰੁੱਪ ਚਾਹੀਦਾ ਵੇ, ਉਹ ਰਿਸਰਚ ਗਰੁੱਪ ਰਿਸੋਰਸਿਸ ਇਕੱਠੇ ਕਰਦਾ ਵੇ, ਉਸ ਤੋਂ ਬਾਅਦ ਲੋਕ ਰਹਿਸ ਜਿਹੜੀ ਹੈ ਉਹ ਕੰਮ ਕਰਦੀ ਹੈ। ਔਰ NGO ਫਨੋਮੀਨਾ ਵੀ ਹੈ, ਸਾਰਾ ਕੁਝ ਹੈ। ਸਾਨੂੰ ਜਦੋਂ ਅਸੀਂ ਕੋਈ ਪ੍ਰੋਜੈਕਟ ਲੈਂਦੇ ਹਾਂ ਤੇ ਫਿਰ ਉਹਦਾ ਵੀ ਪੇਟ ਪੂਰਾ ਕਰਨਾ ਪੈਂਦਾ ਵੇ ਤੇ ਸਾਨੂੰ ਉਸ ਤੋਂ ਬਾਅਦ ਰਾਸ ਦਾ ਨਾਲ ਵੀ ਕਰਨਾ ਪੈਂਦਾ। ਤੇ ਰਾਸ ਲੋਕ ਰਹਿਸ ਜਿਹੜੀ ਸੀ ਇਹ ਮਲਾਮਤ ਦਾ ਥੀਏਟਰ ਕਰਦੀ ਸੀ, ਲੋਕਾਂ ਦੀ ਗੱਲ ਕਰਦੀ ਸੀ, ਆਮਾਂ ਦੀ ਗੱਲ ਕਰਦੀ ਸੀ, ਮਾੜਿਆਂ ਦੀ ਗੱਲ ਕਰਦੀ ਸੀ।
ਤੇ ਜਦੋਂ ਤੁਸੀਂ ਸਰਮਾਇਆਦਾਰੀ ਨਿਜ਼ਾਮ ਦੇ ਵਿੱਚ ਰਹੋ ਤੇ ਤੁਹਾਡੇ ਵਿੱਚ ਵੀ ਉਹ ਸੁਸਾਇਟੀ ਦੀਆਂ ਦਿੱਤੀਆਂ ਕੌੜਾਂ ਛੌੜਾਂ ਵਿੱਚ ਸ਼ਾਮਲ ਹੁੰਦੀਆਂ ਨੇ, ਸਾਡੇ ਵਿੱਚ ਵੀ ਸ਼ਾਮਲ ਹੋਈਆਂ ਤੇ ਮਤਲਬ ਸਾਰਾ ਕੁਝ ਰਿਹਾ। ਤੇ ਇਹਦੇ ਵਿੱਚ ਉਹਨਾਂ ਦੋਸਤਾਂ ਦੇ ਨਾਲ ਵੀ ਵਾਪਰਿਆ ਇੰਜ ਕਿ ਉਹ NGO ਦੀ ਜਿਹੜੀ ਸ਼ਕਲ ਸੀ ਨਾ ਤੇ ਉਹਨੂੰ ਰਾਸ ਨੂੰ ਔਰ ਪੰਜਾਬੀ ਦੇ ਕੰਮ ਨੂੰ ਵੀ ਉਸੇ ਹੀ ਨਜ਼ਰ ਦੇ ਨਾਲ ਵੇਖਣਾ ਸ਼ੁਰੂ ਕੀਤਾ ਵੀ ਸਾਨੂੰ ਲੱਭਾ ਕੀ ਹੈ ਥੀਏਟਰ ਕਰਕੇ। ਤੇ ਜਦੋਂ ਇਹ ਅਸੀਂ ਵੇਖਣਾ ਸ਼ੁਰੂ ਕੀਤਾ ਨਾ ਵੀ ਥੀਏਟਰ ਕਰਕੇ ਸਾਨੂੰ ਲੱਭਾ ਕੀ, ਤੇ ਇਹ ਸਵਾਲ ਦੋਸਤਾਂ ਦੇ ਵਿੱਚ ਪੈਦਾ ਹੋਣੇ ਸ਼ੁਰੂ ਹੋਏ ਕਿ ਯਾਰ ਇਹਦੇ ਨਾਲ ਤੇ ਆਉਂਦਾ ਤੇ ਕੱਖ ਵੀ ਨਹੀਂ ਹੈਗਾ, ਔਰ ਇਹ ਬਸ ਠੀਕ ਨੇ, ਇਹ ਹਾਸੇ ਖੇਡੇ ਪਾਉਂਦੇ ਨੇ, ਠੀਕ ਹੈ ਨਾ, ਸ਼ੁਗਲ ਲਾਉਂਦੇ ਨੇ ਤੇ ਇਹ ਸ਼ੁਗਲ ਕਿਉਂ ਚੱਲਣ। ਤੇ ਇਹ ਜਿਹੜਾ ਸੀ ਸਵਾਲ ਇੱਕ, ਤੇ ਇਹਨੇ ਬੇੜਾ ਗਰਕ ਕਰ ਦਿੱਤਾ ਸਾਰਾ, ਖਾ ਗਿਆ ਸਮਝੋ, ਵੇਲਾ ਖਾ ਗਿਆ। ਫਿਰ ਇੱਕ ਹੋਰ ਸੀ ਕਿ ਦੋਸਤਾਂ ਦੇ ਨਾਲ ਜਿਹੜੇ ਮਾਮਲਾ ਸਨ ਕਿ ਆਪਣਾ ਆਪਣਾ ਕੰਮ ਕਰਨਾ ਵੇ, ਸਾਰੇ ਦੋਸਤ ਆਪਣਾ ਆਪਣਾ ਕੰਮ ਕਰਨਾ, ਔਰ ਉਸ ਤੋਂ ਬਾਅਦ ਥੀਏਟਰ ਕਰਨਾ, ਯੂਨੀਵਰਸਿਟੀ ਕਾਲਜ ਦੇ ਸਟੂਡੈਂਟ ਦੇ ਨਾਲ ਦੋਸਤੀਆਂ ਕਰਨੀਆਂ, ਬਹਿਣਾ, ਗੱਪਸ਼ਪ ਲਾਉਣੀ, ਸਾਰਾ ਕੁਝ ਕਰਨਾ। ਤੇ ਇਹ ਕਨੈਕਟੀਵਿਟੀ ਬੜੀ ਸੋਹਣੀ ਸੀ ਵੀ ਅਸੀਂ ਜਿਹੜੇ ਸੀ ਇਹਦੇ ਚ ਕੋਈ ਪ੍ਰੋਫੈਸ਼ਨਲ ਐਕਟਰ ਨਹੀਂ ਸੀ ਹੁੰਦਾ। ਉਹ ਜਿਹੜੀ ਮੇਲੇ ਦੀ ਰੀਤ ਸੀ, ਬੜਾ ਵੱਡਾ ਕੰਮ ਸੀ ਮੇਲਿਆਂ ਦਾ, ਠੀਕ ਹੈ ਨਾ, ਉਹ ਰਿਸੋਰਸਿਸ ਦੇ ਨਾਲ ਜੁੜਿਆ ਸੀ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਰਿਸੋਰਸਿਸ ਨਾਲ ਜੁੜਿਆ ਸੀ। ਲੇਕਿਨ ਇਹ ਹੈ ਕਿ ਉਹ ਰਿਸੋਰਸਿਸ ਜੇ ਉਦੋਂ ਜੁੜਦੇ ਪਏ ਸਨ ਤਾਂ ਮੁੜ ਕੇ ਵੀ ਤੇ ਜੁੜ ਸਕਦੇ ਸੀ, ਤੇ ਉਸ ਤੋਂ ਬਾਅਦ ਵੀ ਜੁੜਦੇ ਰਹਿਣਗੇ। ਤੁਸੀਂ ਮਤਲਬ ਇਹ ਜਿਹੜੀ ਗੱਲ ਕੀਤੀ ਇੱਕ ਦੋਸਤ ਨੇ ਇੱਥੇ ਕਿ ਯਾਰ ਸਾਰੇ ਸੌਖੇ ਘਰਾਂ ਦੇ, ਸਮੀ ਨੇ ਗੱਲ ਕੀਤੀ ਵੀ ਸੌਖੇ ਘਰਾਂ ਦੇ ਮੁੰਡੇ ਸਨ ਭਾਜੀ, ਤੇ ਇਹ ਜਿਹੜਾ ਸੀ ਤੇ ਸਾਰੇ ਸੌਖੇ ਘਰਾਂ ਦੇ ਸੀ, ਤੇ ਸਾਨੂੰ ਅਸੀਂ ਮੰਗਿਆ ਵੀ ਇਸ ਕੰਮ ਲਈ ਮੰਗਿਆ, ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ, ਲੋਕਾਂ ਕੋਲ ਪੈਸੇ ਇਕੱਠੇ ਕਰਕੇ ਨਾਟਕ ਕੀਤੇ, ਪ੍ਰੋਪਸ ਬਣਾਏ, ਵੇਲਾ ਦਿੱਤਾ। ਮਤਲਬ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ ਵੀ ਇਹੀ ਗੱਲ ਹੁੰਦੀ ਸੀ ਕਿ ਯਾਰ ਮਤਲਬ ਯਾਰ ਇਹ ਕਿਹੜਾ ਤੁਸੀਂ ਕੰਮ ਹੈ, ਦਿਨ ਰਾਤ ਤੁਸੀਂ ਇਹੀ ਕਰੀ ਜਾਂਦੇ ਹੋ। ਤੁਸੀਂ ਸਵੇਰੇ ਕੰਮ ਕਰਦੇ ਹੋ ਆਪਣਾ, ਰਾਤ ਨੂੰ ਮੁੰਡਿਆਂ ਕੁੜੀਆਂ ਦੇ ਨਾਲ ਬਹਿ ਕੇ ਥੀਏਟਰ ਕਰਦੇ ਹੋ, ਉਹਨਾਂ ਨੂੰ ਪੜ੍ਹਾਉਂਦੇ ਹੋ, ਕਿਸੇ ਦੇ ਕੋਈ ਨਫਸਿਆਤੀ ਮਿਸਾਲ ਸੁਣਦੇ ਹੋ। ਬਾਹਰ ਖੈਰ ਇਹ ਸਾਰੀਆਂ ਕਹਾਣੀਆਂ ਇਸੇ ਤਰ੍ਹਾਂ ਹੀ ਸੀ, ਸਾਡੇ ਵੀ ਸਨ। ਲੇਕਿਨ ਮੈਨੂੰ ਜਿਹੜਾ ਪਾਸ਼ੀ ਦਾ ਅਖੀਰਲੇ ਵੇਲੇ ਦੇ ਉੱਤੇ ਜਿਹੜੀ ਮੇਰੀ ਉਹਦੇ ਨਾਲ ਮੁਲਾਕਾਤ ਹੁੰਦੀ ਹੈ, ਤੇ ਉਹ ਜਿਹੜਾ ਸੀ ਉਹੀ ਸਿਆਸੀ ਪਾਰਟੀ ਦੇ ਹਵਾਲੇ ਦੇ ਨਾਲ ਜਾਂ ਤਨਜ਼ੀਮੀ ਇੱਕ ਬੰਦਾ ਸੀ ਜਿਹੜਾ ਜ਼ਾਤੀ ਤਾਲਕ ਉਸ ਤਰ੍ਹਾਂ ਨਹੀਂ ਸੀ ਬਣਾਉਂਦਾ ਮੇਰੇ ਖਿਆਲ ਦੇ ਮੁਤਾਬਕ, ਉਹ ਤਨਜ਼ੀਮ ਨੂੰ ਪਹਿਲੇ ਰੱਖਦਾ ਸੀ, ਤੇ ਜਦੋਂ ਉਸ ਤਨਜ਼ੀਮ ਦੇ ਨਾਲ ਉਹਦਾ ਸਾਂਗਾ ਨਹੀਂ ਜੁੜਦਾ ਤੇ ਉਹ ਜ਼ਾਤੀ ਤਾਲਕ ਮੁਕਾ ਛੱਡਦਾ ਸੀ। ਤੇ ਗੱਲ ਇਹ ਹੈ ਕਿ ਇਹ ਉਹ ਸੀ, ਉਹਦਾ ਵਿਆਹ ਸੀ, ਉਹ ਤਨਜ਼ੀਮ ਨੂੰ ਬਹੁਤ ਵੱਡਾ ਮੰਨਦਾ ਸੀ, ਔਰ ਉਹ ਕਹਿੰਦਾ ਸੀ ਜੇ ਤਨਜ਼ੀਮ ਨਹੀਂ ਤਾਂ ਕੁਝ ਵੀ ਨਹੀਂ। ਤੇ ਇਹ ਜਦੋਂ ਬਸ ਫਿਰ ਤਨਜ਼ੀਮ ਦੇ ਮਾਮਲਾਤ ਜਿਵੇਂ ਦੋਸਤਾਂ ਸਾਹਮਣੇ ਆਏ ਨੇ, ਫਿਰ ਸ਼ਾਇਦ ਉਹਨੂੰ ਸ਼ਾਇਦ ਆਪਣਾ ਆਪ ਲੱਗਾ ਵੀ ਮੈਂ ਕੀ ਕਰਾਂ, ਮੈਂ ਕਿਹੜੇ ਕੰਮ ਵਿੱਚ ਜਾਵਾਂ, ਜਾਂ ਸ਼ਾਇਦ ਉਹਨੇ ਮਿਥਲਿਆ ਸੀ ਕਿ ਬਸ ਮੈਂ ਜੋ ਜ਼ਿੰਦਗੀ 'ਚ ਮਤਲਬ ਮਿੱਥਿਆ ਸੀ ਉਹ ਮੈਂ ਕਰ ਗੁਜ਼ਰਿਆ ਵਾਂ, ਔਰ ਜ਼ਿੰਦਗੀ ਸ਼ਾਇਦ ਇੰਨਾ ਹੀ ਵੇਲਾ ਦਿੰਦੀ ਹੈ। ਤੇ ਇੰਜ ਦੀਆਂ ਬਸ ਤਕਲੀਫਾਂ ਨੇ ਸਾਡੇ ਦਿਲਾਂ ਦੇ ਵਿੱਚ, ਕੌੜਾਂ ਨੇ ਕਿ ਯਾਰ ਇੰਨਾ ਕੰਮ ਸੀ। ਮੈਂ ਇਹ ਕਹਿੰਦਾ ਹੁੰਦਾ ਸਾਂ ਕਿ ਯਾਰ ਇੱਕ ਫੌਜੀ ਜਿਹੜਾ ਨਾ, ਜਦੋਂ ਫੌਜ ਭਰਤੀ ਕਰਦੀ ਹੈ ਤੇ ਉਹਨੂੰ ਨੱਸਣ ਨਹੀਂ ਦਿੰਦੀ ਛੇਤੀ, ਤੇ ਯਾਰ ਅਸੀਂ ਬੰਦੇ ਦੀ ਕੰਡੀਸ਼ਨਿੰਗ ਤੋੜਨੇ ਆ, ਸੁਸਾਇਟੀ ਦੀ ਕੰਡੀਸ਼ਨਿੰਗ ਤੋੜਨੇ ਆ। ਅਸੀਂ ਉਹਨੂੰ 4-5 ਸਾਲ ਉਹਨੂੰ ਸੁਸਾਇਟੀ ਤੋਂ ਵਾਕ ਕਰਕੇ ਕੋਈ ਬੰਦੇ ਦਾ ਪੁੱਤਰ ਬਣਾਉਂਦੇ ਆ, ਬੰਦਾ ਬਣਾਉਂਦੇ ਆ, ਠੀਕ ਹੈ ਨਾ। ਤੇ ਉਹ ਯਾਰ ਬੰਦਾ ਇੱਕਦਮ ਮੁੜ ਕੇ ਸਾਡੇ ਕੋਲੋਂ ਇੰਜ ਵੱਖ ਕਿਉਂ ਹੋ ਜਾਂਦਾ ਹੈ? ਇਹ ਸਾਰੇ ਸੰਗੀ ਸੱਜਣ ਕਿੱਥੇ ਚਲ ਜਾਂਦੇ ਨੇ? ਇਹ ਬੜੇ ਸਵਾਲ ਨੇ, ਮਤਲਬ ਹੈ ਨੇ ਲੋਕ ਯਾਰਾਂ ਬੇਲੀਆਂ ਕੋਲ, ਮਿੱਤਰਾਂ ਕੋਲ ਇਹਦੇ ਜਵਾਬ ਵੀ ਹੋਣਗੇ। ਤੇ ਬਾਹਲੇ ਸਵਾਲ ਹੈ ਨੇ ਕਿ ਯਾਰ ਅਸੀਂ ਇੰਨਾ ਕੁਝ ਕਰਨੇ ਆ, ਸੁਸਾਇਟੀ ਤੋਂ ਹਟ ਕੇ ਕਰਨੇ ਆ, ਜਿਹੜਾ ਆਮ ਵਿਹਾਰ ਹੈ ਉਹਦੇ ਤੋਂ ਹਟ ਕੇ ਸਾਨੂੰ ਉਹਨੇ ਬਹੁਤ ਸਾਰੀਆਂ ਗੱਲਾਂ ਪ੍ਰੀਤ ਪ੍ਰੇਮ ਦੀਆਂ ਸਿਖਾਈਆਂ, ਔਰ ਇਹ ਪ੍ਰੀਤ ਪ੍ਰੇਮ ਜਿਹੜੀ ਹੈ ਉਹ ਇੱਕਦਮ ਜਿਵੇਂ ਨਫ਼ਰਤ ਦੇ ਨਾਲ ਬਦਲ ਜਾਂਦੀ ਹੈ। ਉਹ ਸੰਗੀ ਸਾਨੂੰ ਮੁੜ ਕੇ ਕਿੱਧਰ ਦੇ ਕਿੱਧਰ ਟੁੱਟ ਗਏ। ਬਾਹਲ ਇੱਕ ਸਵਾਲ ਹੈ, ਜਿਵੇਂ ਤਾਰੀਖ ਦਾ ਅਲਮੀਆ ਹੁੰਦਾ ਵੇ, ਇਹ ਵੀ ਅਲਮੀਆ ਹੈ ਵੇ। ਮੈਂ ਜੀ ਬਸ ਇਹੀ ਕਹਿਣਾ ਚਾਹਾਂਗਾ। ਬਹੁਤ ਸ਼ੁਕਰੀਆ ਮਾਦ ਜੀ। ਤੇ ਹੁਣ ਸ਼ਮਸਾ ਜੀ ਨੂੰ ਰਿਕਵੈਸਟ ਹੈ, ਸ਼ਮਸਾ ਹੁਸੈਨ ਜੀ ਗੱਲ ਕਰਨ। ਹਾਂਜੀ ਸ਼ਮਸਾ ਜੀ। ਨਾ ਵੀਡੀਓ ਔਨ ਨਹੀਂ ਕਰ ਸਕਦੀ ਤੇ ਮੈਂ ਸਿਰਫ ਤਬ ਮੇਰੇ ਫਿਰ ਕਨੈਕਸ਼ਨ ਦਾ ਮਸਲਾ ਹੋ ਜਾਏਗਾ।
ਠੀਕ ਹੈ ਤੁਸੀਂ ਗੱਲ ਕਰੋ। ਤੇ ਮੈਂ ਮਤਲਬ ਪਾਸ਼ੀ ਮੇਰੇ ਵਾਸਤੇ ਇੰਝ ਹੀ ਸੀ ਜਿਸ ਤਰ੍ਹਾਂ ਇੱਕ ਪਿਓ ਹੁੰਦਾ ਹੈ, ਕਿਉਂਕਿ ਮੈਂ ਇਮੋਸ਼ਨਲ ਵੀ ਬਹੁਤ ਜ਼ਿਆਦਾ ਜੁੜੀ ਸਾਂ ਪਾਸ਼ੀ ਦੇ ਨਾਲ। ਔਰ ਉਸ ਵੇਲੇ ਜੁੜੀਆਂ ਜਦੋਂ ਮੈਂ ਪੜ੍ਹਦੀ ਸਾਂ ਕਾਲਜ ਦੇ ਵਿੱਚ ਸੀਗੀ ਸਾਂ, ਤੇ ਮੇਰੀ ਸਭ ਤੋਂ ਪਹਿਲੇ ਮੁਲਾਕਾਤ ਤੇ ਹੋਈ ਵਸੀਮ ਦੇ ਨਾਲ। ਅਸੀਂ AGHS ਆਸਮਾ ਜੰਗੀਰ ਦੀ ਜਿਹੜੀ ਪੈਰਾਲੀਗਲ ਦੀ ਟ੍ਰੇਨਿੰਗ ਸੀ ਅਸੀਂ ਉਹ ਕਰ ਰਹੇ ਸਾਂ, ਤੇ ਉਸ ਦੌਰਾਨ ਸਾਡਾ ਫੇਅਰਵੈਲ ਹੈਗਾ ਸੀ, ਲਾਸਟ ਆਖਰੀ ਸਾਲ ਸੀ ਸਾਡਾ, ਤੇ ਅਸੀਂ ਉਹ ਥੀਏਟਰ ਬਣਾਇਆ ਉਹਨਾਂ ਔਰਤਾਂ ਵਾਸਤੇ ਉਹ ਜਿਹੜੀਆਂ ਮਤਲਬ ਜਿਹੜੀ ਧਰੋ ਜਿਨ੍ਹਾਂ ਦੇ ਨਾਲ ਹੁੰਦਾ, ਜਿਨ੍ਹਾਂ ਦੇ ਜਿਹੜੀ ਸੁਸਾਇਟੀ ਤੋਂ ਬਿਲਕੁਲ ਵਾਂਝੀਆਂ ਜਾਂਦੀਆਂ ਨੇ ਤੇ ਕੀ ਉਹਨਾਂ ਤੇ ਵਰਤਦੀ ਹੈ। ਅਸੀਂ ਉਹਦੇ ਤੇ ਆਪ ਬਣਾਇਆ ਇੱਕ ਸਕਿੱਟ ਜਿਹਾ, ਉਹ ਲਿਖਿਆ ਔਰ ਉਹਨੂੰ ਵਸੀਮ ਨੇ ਆ ਕੇ ਸਿੱਧਰਾ ਪੱਧਰਾ ਕੀਤਾ ਉਹਨੂੰ, ਜਿਹੜਾ ਅਸੀਂ ਮਤਲਬ ਕੁੜੀਆਂ ਦਾ ਗਰੁੱਪ ਸਾਡਾ ਹੈਗਾ ਸੀ ਪੂਰਾ। ਫਿਰ ਸਾਨੂੰ ਬੜਾ ਜੋਸ਼ ਉਦੋਂ ਸਾਡੇ ਸਟੂਡੈਂਟ ਲਾਈਫ ਦੇ ਵਿੱਚ, ਤੁਹਾਨੂੰ ਪਤਾ ਸਭ ਦੇ ਵਿੱਚ ਇੰਝ ਹੈ ਜਿਸ ਤਰ੍ਹਾਂ ਪਤਾ ਨਹੀਂ ਸ਼ਾਇਦ ਇਨਕਲਾਬ ਅਸੀਂ ਲਿਆਉਣਾ ਸੀ, ਸਾਡੇ ਜੋਗਾ ਸੀ, ਅਸੀਂ ਕਰਨਾ ਸੀ ਸਾਰਾ ਕੁਝ। ਤੇ ਉਸ ਇਨਕਲਾਬ ਨੇ ਸਾਨੂੰ ਬੜਾ ਕੁਝ ਕਰਵਾਇਆ। ਫਿਰ ਮਿਊਜ਼ਿਕ ਦਾ ਜਿਹੜਾ ਸੀ ਨਾ ਉਹ ਵੀ ਬਹੁਤ ਸ਼ੌਕ ਸੀ, ਤੇ ਅਸੀਂ ਨਾ ਟੱਪੇ ਬਣਾਏ ਜੇਸ ਦੇ ਖਿਲਾਫ, ਤੇ ਧਾਗੇ ਦੀਆਂ ਗੁੱਛੀਆਂ ਨੇ, ਜੇਸ ਮੰਗਣ ਵਾਲੇ ਉਹ ਤੁਹਾਡੇ ਸਿਰਾਂ ਵਿੱਚ ਜੁੱਤੀਆਂ ਨੇ, ਇੰਝ ਦੇ ਮਤਲਬ ਇਸ ਟਾਈਪ ਦੇ ਕਾਫੀ ਸਾਰੇ ਅਸੀਂ ਟੱਪੇ ਵੀ ਬਣਾ ਦਿੱਤੇ। ਤੇ ਉਦੋਂ ਸ਼ਤਾਜ ਕਜ਼ਲਬਾਸ਼ ਹੈਗੇ ਸਨ ਸਾਡੇ ਕੋਆਰਡੀਨੇਟਰ ਸਨ, ਉਹਨਾਂ ਨੇ ਕਿਹਾ ਕੁੜੀਆਂ ਤੇ ਬਹੁਤ ਐਕਟਿਵ ਨੇ, ਤੇ ਉਹ ਸਾਡਾ ਬਾਕੀ ਸਾਰਾ ਗਰੁੱਪ ਜਿਹੜਾ ਹੈਗਾ ਸੀ ਬਹੁਤ ਐਕਟਿਵ ਸੀ। ਉਹਨਾਂ ਨੇ ਸਾਲ ਦੇ ਬਜਾਏ ਸਾਨੂੰ 2 ਸਾਲ ਤੱਕ ਰੱਖਿਆ ਉੱਥੇ ਪੈਰਾਲੀਗਲ ਦੀ ਟ੍ਰੇਨਿੰਗ ਵਾਸਤੇ, ਕਿ ਇਹਨਾਂ ਨੂੰ ਵੇਖ ਕੇ ਬਾਕੀ ਕੁੜੀਆਂ ਦੇ ਵਿੱਚ ਵੀ ਕੌਨਫੀਡੈਂਸ ਆਏਗਾ, ਉਹ ਵੀ ਕਰਨਗੀਆਂ। ਉਸ ਹਵਾਲੇ ਦੇ ਨਾਲ ਫਿਰ ਸਾਡੀ ਸ਼ਫਕਤ ਦੇ ਨਾਲ ਮੁਲਾਕਾਤ ਹੋਈ। ਇਹਨੇ ਸਾਨੂੰ ਮਿਊਜ਼ਿਕ ਦੇ ਵਿੱਚ ਸਾਡੇ ਗਰੁੱਪ ਨੂੰ ਪੂਰੇ ਨੂੰ ਮਿਊਜ਼ਿਕ ਸਿਖਾਇਆ, ਔਰ ਅਸੀਂ ਉਹ ਰਿਕਾਰਡ ਵੀ ਕਰਾਏ ਉਹਦੇ ਵਾਸਤੇ AGHS ਵਾਸਤੇ ਉਹ ਟੱਪੇ। ਔਰ ਨਾਲ ਫਿਰ ਸ਼ਫਕਤ ਨੇ ਸਾਨੂੰ ਬਹੁਤ ਕੁਝ ਮਤਲਬ ਨਾਲ ਹੋਰ ਵੀ ਇੰਝ ਦੇ ਤਰਾਨੇ ਔਰ ਇਸ ਤਰ੍ਹਾਂ ਦੇ ਉਹ ਰਿਕਾਰਡ ਵੀ ਚਾਏ। ਉਸ ਦੌਰਾਨ ਫਿਰ ਅਸੀਂ ਹੁਮਾ ਨਾਲ ਤੇ ਪਾਸ਼ੀ ਨਾਲ ਮੁਲਾਕਾਤ ਹੋਈ। ਪਾਸ਼ੀ ਕੋਲੋਂ ਮੈਂ ਬੜਾ ਪਹਿਲੇ ਡਰਦੀ ਹੁੰਦੀ ਸੀ, ਕਿਉਂਕਿ ਉਹ ਉੱਚੀ ਆਵਾਜ਼ ਬੋਲਣਾ ਸ਼ੁਰੂ ਹੋ ਜਾਂਦੇ ਹੁੰਦੇ ਸਨ। ਉਹ ਮਤਲਬ ਇੱਕਦਮ ਉਹ ਬਲੱਡ ਪ੍ਰੈਸ਼ਰ ਦੇ ਵੀ ਮਰੀਜ਼ ਸਨ, ਤੇ ਉਹ ਨਾ ਤੇ ਮੈਂ ਡਰਦੀ ਹੁੰਦੀ ਸਾਂ ਥੋੜਾ ਜਿਹਾ ਨਾ, ਕਿਉਂਕਿ ਮੈਨੂੰ ਇਸ ਤਰ੍ਹਾਂ ਦੀ ਆਦਤ ਨਹੀਂ ਸੀ ਇਸ ਤਰ੍ਹਾਂ ਉੱਚੀ ਬੋਲਣ ਦੀ। ਤੁਹਾਡਾ ਪੀਰੀਅਡ ਦੱਸੋ ਨਾ, ਪੀਰੀਅਡ ਕਿਹੜਾ ਸੀ ਜੀ? ਮੇਰਾ ਪੀਰੀਅਡ ਹੈਗਾ ਸੀ, ਮੈਂ 1990 ਵਿੱਚ ਸ਼ੁਰੂਆਤ ਹੋਈ ਸੀ ਮੇਰੀ। 1990 ਤੋਂ ਲੈ ਕੇ ਮੈਂ 2002 ਤੱਕ ਕੰਮ ਕੀਤਾ। ਤੇ ਮੈਂ ਉਸ ਦੌਰ ਦੇ ਵਿੱਚ ਮਤਲਬ ਅਸੀਂ ਉਹ ਫਿਰ ਪਲੇ ਕੀਤਾ ਇੱਕ ਗੁੱਡੋ, ਜਿਹੜਾ ਅਸੀਂ ਮੈਂ ਪਾਸ਼ੀ ਸ਼ਾਦੀ ਤੋਂ ਪਹਿਲੇ ਦੀ ਗੱਲ ਦੱਸ ਰਹੀ ਹਾਂ। ਪਾਸ਼ੀ ਨਾਲ ਵਸੀਮ ਹੁਮਾ ਅਸੀਂ ਗਏ ਹਾਂ ਇੱਥੇ ਫਸਟ ਏਸ਼ੀਅਨ ਫੈਸਟੀਵਲ ਹੋਇਆ ਜਾਪਾਨ ਤੇ ਪੁਸਾਨ ਸਵੇਲ ਉੱਥੇ ਕੋਰੀਆ ਵਿੱਚ। ਅਸੀਂ ਇਕੱਠਿਆਂ ਬਹੁਤ ਟਾਈਮ ਗੁਜ਼ਾਰਿਆ ਉੱਥੇ, ਬਹੁਤ ਮਤਲਬ ਸਿੱਖਿਆ ਵੀ ਬਹੁਤ ਪਾਸ਼ੀ ਕੋਲੋਂ। ਪਾਸ਼ੀ ਨੂੰ ਅਸੀਂ ਕਹਿਣਾ, ਪਾਸ਼ੀ ਮੈਂ ਥੋੜਾ ਸ਼ਰਮੀਲੀ ਸੀ, ਮੈਂ ਕਿਹਾ ਪਾਸ਼ੀ ਥੀਏਟਰ ਮੈਨੂੰ ਨਹੀਂ ਸਮਝਦੀ, ਥੀਏਟਰ ਮੈਂ ਅਸੀਂ ਕਿਉਂ ਕਰਨੇ ਆ, ਮਤਲਬ ਅਸੀਂ ਗੱਲ ਵੀ ਤਾਂ ਕਰ ਸਕਦੇ ਹਾਂ। ਤੇ ਉਹਨੇ ਕਿਹਾ ਨਹੀਂ, ਇਹ ਲੋਕ ਰੈਸ ਜਿਹੜਾ ਮੇਰਾ ਖਿਆਲ ਇਹਦੇ ਵਿੱਚ ਸਵਾਲ ਜਵਾਬ ਵੀ ਮੈਂ ਦਵਾਂਗੀ, ਜਿਹੜੇ ਸਵਾਲ ਅਕਸਰ ਚੁੱਕੇ ਗਏ ਨੇ ਕਿ ਲੋਕ ਰੈਸ ਬੰਦ ਕਿਉਂ ਹੋਈ। ਇਹਦਾ ਸਭ ਤੋਂ ਵੱਡਾ ਸਿੰਪਲ ਸਵਾਲ ਤੇ ਹੈ, ਜਵਾਬ ਤੇ ਇਹ ਹੈਗਾ ਕਿ ਲੋਕ ਰੈਸ ਉਦੋਂ ਬੰਦ ਹੋਈ ਜਦੋਂ ਲੋਕ ਸੁਜਾਗ ਬਣ ਗਏ। ਇਹਦਾ ਸਭ ਤੋਂ ਵੱਡਾ ਜਵਾਬ ਹੈ। ਅੱਛਾ, ਦੂਸਰੀ ਗੱਲ ਹੈ ਕਿ ਉਹ ਅਸੀਂ ਉੱਥੋਂ ਕੋਰੀਆ ਤੋਂ ਵਾਪਸ ਆਏ ਹਾਂ, ਤੇ ਮੇਰੀ ਉਹ ਸ਼ਫਕਤ ਦੀ ਅਸੀਂ ਮਤਲਬ ਹੁਮਾ ਨੇ ਕਿਹਾ ਕਿ ਇਸ ਤਰ੍ਹਾਂ ਤੁਸੀਂ ਉਹ ਸ਼ਫਕਤ ਤੁਹਾਡੇ ਨਾਲ ਮਤਲਬ ਪਸੰਦ ਤੁਸੀਂ ਕਰਦੇ, ਉਹ ਕਰਦਾ ਤੈਨੂੰ, ਤੇ ਤੁਸੀਂ ਸ਼ਾਦੀ ਦਾ ਸੋਚਿਆ ਇਹ ਉਹ। ਬਹਰਹਾਲ ਅਜੇ ਉਹ ਉਸ ਪ੍ਰੋਸੀਜਰ ਦੇ ਵਿੱਚ 2-2.5 ਸਾਲ ਯਾਨੀ 90 ਤੋਂ ਲੈ ਕੇ 96 ਚ ਸਾਡੀ ਸ਼ਾਦੀ ਹੋਈ। ਮੈਂ ਕੰਮ ਹੌਲੀ ਹੌਲੀ ਕਰਦੀ ਰਹੀ ਹਾਂ ਇਹਨਾਂ ਦੇ ਨਾਲ। ਉਹ ਸ਼ਾਦੀ ਦੇ ਸਾਡੇ ਮੈਂ ਕਿਹਾ ਪਾਸ਼ੀ ਨਾ ਹੁੰਦਾ ਤੇ ਸਾਡਾ ਵਿਆਹ ਵੀ ਨਾ ਹੁੰਦਾ, ਕਿਉਂ ਕਿ ਇੱਕ ਤੇ ਇਹਨਾਂ ਦੇ ਵੀ ਘਰ ਦੇ ਇਖਤਲਾਫਾਤ ਸਨ ਕਾਫੀ, ਔਰ ਮੇਰੇ ਘਰ ਦੇ ਵੀ। ਪਾਸ਼ੀ ਨੇ ਆਪ ਆ ਕੇ ਸਾਰੇ ਲੋਕ ਰਸਤੇ ਮੈਂ ਕਿਹਾ 30-40 ਬੰਦੇ ਲੈ ਕੇ ਸਾਡੇ ਘਰ ਆ ਕੇ ਤੇ ਉਹ ਨਿਕਾਹ ਸਾਡੇ ਨਾਲ ਨਾ ਮਤਲਬ ਕਰਵਾਇਆ। ਨਾਲ ਉਹਦੀ AGHS ਵੱਲੋਂ ਕਜ਼ਲਬਾਸ਼ ਸ਼ਤਾਜ ਕਜ਼ਲਬਾਸ਼ ਵੀ ਸਨ। ਫਿਰ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ। ਅਸੀਂ ਮੈਂ ਕਿਹਾ ਕਾਫੀ ਸਾਰੇ ਇਸ ਪੀਰੀਅਡ ਦੇ ਵਿੱਚ ਮੈਨੂੰ ਅਣਗਿਣਤ ਹੀ ਡਰਾਮੇ ਮੇਰੇ ਖਿਆਲ ਅਸੀਂ ਸਟਰੀਟ ਥੀਏਟਰ ਕੀਤਾ। ਅਸੀਂ ਬਹੁਤ ਸਾਰਾ ਅਸੀਂ
ਸਟੱਡੀ ਸਰਕਲ ਕੀਤਾ ਨਾਲ ਸ਼ਾਹ ਜੀ ਦੀਆਂ ਕਿਤਾਬਾਂ ਆਮ ਦਿਨਾਂ ਦੇ ਨਾਂ ਨਹੀਂ ਹੁੰਦੇ, ਮਾਜ਼ੀ ਕੇ ਮਜ਼ਾਰ, ਉਹ ਇਹ ਸਾਰਾ ਜਿਹੜਾ ਨਾ ਅਸੀਂ ਪੜ੍ਹਿਆ, ਨਾਲ ਥੀਏਟਰ ਬਾਰੇ ਥੋੜਾ ਬਹੁਤ ਪੜ੍ਹਿਆ, ਹੋਰ ਵੀ ਕਿਤਾਬਾਂ ਅਸੀਂ ਕਾਫੀ ਪੜ੍ਹਦੇ ਪੁੱਛਦੇ ਰਹੇ, ਥੀਏਟਰ ਕਰਦੇ ਰਹੇ। ਔਰ ਅਸੀਂ ਆਪਣੇ ਪੈਸੇ ਲਾ ਕੇ, ਕਿਰਾਇਆ ਆਪਣਾ ਲਾ ਕੇ, ਔਰ ਅਸੀਂ ਉਸ ਜਗ੍ਹਾ ਤੇ ਪੜ੍ਹਦੇ ਸਾਂ ਔਰ ਵਲੰਟੀਅਰ ਹੀ ਸਾਰਾ ਕੀਤਾ। ਈਵਨ ਕਿ ਇਹ ਕੰਮ ਮੈਂ ਕਹਿੰਦੀ ਹਾਂ ਅਸੀਂ ਬੰਦ ਨਹੀਂ ਕੀਤਾ। ਇਹ ਮੇਰਾ ਖਿਆਲ ਉਹ ਗਰੁੱਪ ਜਿਹੜਾ ਹਜੇ ਤੱਕ ਵੀ ਉਹੀ ਪਾਸ਼ੀ ਦਾ ਕੰਮ ਕਰ ਰਿਹਾ, ਉਹ ਸਿਰਫ ਸਾਡਾ ਗਰੁੱਪ ਹੈ ਸੰਗਤ ਦਾ, ਹੁਮਾ, ਸ਼ਫਕਤ, ਔਰ ਹਜੇ ਵੀ ਅਸੀਂ ਲੋਕ ਜਿਹੜੇ ਨੇ ਨਾ ਉਂਝ ਹੀ ਕੰਮ ਕਰ ਰਹੇ ਹਾਂ ਜਿੰਜ ਅਸੀਂ ਪਾਸ਼ੀ ਕੋਲੋਂ ਸਿੱਖਿਆ। ਥੀਏਟਰ ਹਜੇ ਵੀ ਸਾਡਾ ਜਿਉਂਦਾ, ਅਸੀਂ ਨਾ ਸਾਡਾ ਲੋਕ ਰਸ ਨਹੀਂ ਹੈ, ਲੇਕਿਨ ਅਸੀਂ ਜਿਹੜਾ ਨਾ ਅਸੀਂ ਵੀ ਹਜੇ ਵੀ ਜਿਉਂਦੇ ਹਾਂ। ਔਰ ਅਸੀਂ ਪਾਸ਼ੀ ਉਹਦੇ ਡਰਾਮੇ ਜਿਹੜੇ ਪਾਸ਼ੀ ਦੇ ਗੁਰੂ ਸਨ ਨਜਮ ਹੁਸੈਨ ਸਈਦ ਦੇ ਔਰ ਹੀਰ ਵਾਰਿਸ ਸ਼ਾਹ ਔਰ ਜਿੰਨਾ ਵੀ ਬਾਬੇ ਸੂਫੀ ਕਲਾਮ ਹੈ, ਉਹ ਸਾਰਾ ਅਸੀਂ ਜਿਹੜਾ ਹਜੇ ਤੱਕ ਜਿਹੜਾ ਕੰਮ ਜਿਹੜਾ ਨਾ ਅਸੀਂ ਉਂਝ ਹੀ ਨੇਕ ਨੀਤੀ ਦੇ ਨਾਲ ਵਲੰਟੀਅਰ ਹੀ ਕਰ ਰਹੇ ਹਾਂ। ਇੱਕ ਟਗਾ ਵੀ ਉਸ ਅਸੀਂ ਸੰਗਤ ਤੋਂ ਨਹੀਂ ਕਮਾਇਆ ਜਾਂ ਉਹਨੂੰ ਅਸੀਂ ਇਹਨੂੰ ਵੇਚਿਆ ਨਹੀਂ। ਬਸ ਮੇਰਾ ਖਿਆਲ ਮੈਂ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸ਼ਮਸਾ ਜੀ, ਤੁਸੀਂ ਆਏ, ਬੜੀ ਖੁਸ਼ੀ ਹੋਈ ਸਾਨੂੰ ਤੇ ਤੁਸੀਂ ਸ਼ੇਅਰ ਕੀਤੀਆਂ, ਸਾਂਝੀਆਂ ਕੀਤੀਆਂ ਉਹਨਾਂ ਦੀਆਂ ਗੱਲਾਂ। ਤੇ ਹੁਣ ਮੈਂ ਇਮਤਿਆਜ਼ ਖਾਨ ਇੱਕ ਗੱਲ ਸਿਰਫ ਹਾਂਜੀ ਇੱਕ ਗੱਲ ਸਿਰਫ ਹੋਰ ਕਿ ਜਦੋਂ ਇਹ ਲੋਕ ਸੁਝਾਅ ਬਣ ਗਏ ਨਾ, ਤੇ ਬਹੁਤੀ ਦੁੱਖ ਵਾਲੀ ਗੱਲ ਇਹ ਹੈ ਕਿ ਸਾਨੂੰ ਉਹ ਇੰਜ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ ਉਹ ਜਗ੍ਹਾ ਹੈ ਜਿਹੜਾ ਅਸੀਂ ਤੇ ਆਪਣਾ ਘਰ ਸਮਝ ਕੇ ਜਾਂਦੇ ਸਾਂ, ਜਾਂ ਅਸੀਂ ਆਪਣੇ ਘਰ ਉਹ ਜਿਹੜੀ NGO ਜਿਹੜਾ ਚੱਲ ਪਿਆ ਸੀ ਨਾ ਇੱਕ, ਕਿ ਜਿਸ ਸਕਿੱਲ ਵਾਲੇ ਬੰਦੇ ਆਉਣਗੇ ਤੇ ਫਲਾਣੇ ਆਉਣਗੇ ਤੇ ਇਹ ਜਿਹੜੇ ਨੇ ਫਾਰਗ ਹੈ, ਇਹ ਥੀਏਟਰ ਦੀ ਕੋਈ ਜ਼ਰੂਰਤ ਨਹੀਂ ਹੈ। ਔਰ ਉਹ ਥੀਏਟਰ ਵਾਲਿਆਂ ਨੂੰ ਇੰਨਾ ਕੁ ਜ਼ਿਆਦਾ ਹੀਣਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਕਿ ਉਹਦੇ ਤੇ ਉਹਨਾਂ ਤੇ ਬਹੁਤ ਜ਼ਿਆਦਾ ਇਲਜ਼ਾਮ ਵੀ ਲੱਗੇ ਔਰ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਜਿਸ ਤਰ੍ਹਾਂ ਅਸੀਂ ਜਿਹੜੇ 20-25 ਸਾਲ ਜਿਹੜੇ ਉੱਥੇ ਅਸੀਂ ਗੁਜ਼ਾਰੇ, ਅਸੀਂ ਤੇ ਪਤਾ ਨਹੀਂ ਉਹਨਾਂ ਕੋਲੋਂ ਕੀ ਅਸੀਂ ਸੋਨਾ ਕੋਈ ਉਹਨਾਂ ਦਾ ਲੈ ਲਿਆ ਜਾਂ ਕੀ। ਬਸ ਇੰਨਾ ਜਿੰਨਾ ਮੈਂ ਆਪਣਾ ਦੁੱਖ ਜਿਹੜਾ ਉਹ ਜ਼ਰੂਰ ਨਾਲ ਸ਼ੇਅਰ ਕਰਾਂਗੀ। ਬਹੁਤ ਸ਼ੁਕਰੀਆ ਜੀ ਸ਼ਮਸ਼ਾ ਜੀ, ਜਿਹੜੀ ਇਹ ਗੱਲ ਤੁਸੀਂ ਕੀਤੀ ਹੈ, ਇਹਦੇ ਬਾਅਦ ਰਸਤੇ ਤੇ ਖਤਮ ਹੋ ਹੀ ਜਾਣਾ ਸੀ। ਬਿਲਕੁਲ ਜੀ, ਇਹ ਤੇ ਬਿਲਕੁਲ ਤੁਸੀਂ 16 ਨੇ ਤੁਹਾਡੇ ਤੇ ਤੁਹਾਡੀ ਗੱਲ ਤੇ ਫਿਰ ਯਾਦ ਕਮੈਂਟ ਵੀ ਕੀਤਾ। ਮੈਂ ਤੇ ਹੁਣ ਬੋਲਦਾ ਨਹੀਂ ਹੈਗਾ ਲੋਕ। ਹਾਂਜੀ, ਨਹੀਂ ਅਸੀਂ ਤੇ ਸ਼ਮਸਾ ਜੀ ਨੇ ਗੱਲ ਖੋਲ ਦਿੱਤੀ ਹੈ ਨਾ, ਸਾਨੂੰ ਕੋਈ ਡਰ ਨਹੀਂ ਹੈ। ਸ਼ਮਸਾ ਜੀ ਨੇ ਗੱਲ ਖੋਲ ਦਿੱਤੀ ਹੈ। ਮੈਂ ਉਹੀ ਤੇ ਕਿਹਾ, ਤੁਹਾਨੂੰ ਕੋਈ ਡਰ ਜਾਂ ਕੋਈ ਹੋਏਗਾ, ਸਾਨੂੰ ਅਸੀਂ ਕਿਸੇ ਦੇ ਕਾਣੇ ਨਹੀਂ ਆ, ਨਾ ਸਾਨੂੰ ਡਰਨ ਦੀ ਲੋੜ। ਅਸੀਂ ਮੂੰਹ ਤੇ ਮਾਰਦੇ ਸਿੱਧੀਆਂ ਗੱਲਾਂ। ਮੈਨੂੰ ਤੇ ਸਾਰਿਆਂ ਨੇ ਕਿਹਾ ਨਾ ਕਰੀ ਨਾ ਕਰੀ ਨਾ ਕਰੀ, ਮੈਂ ਕਿਹਾ ਜਿਹੜਾ ਪਹਾੜ ਮੇਰੇ ਤੇ ਡਿੱਗਣਾ ਹੈ ਨਾ ਉਹ ਡਿੱਗੀ ਜਾ, ਉਹ ਡਿੱਗੀ ਜਾਵੇ। ਚਲੋ ਜੀ, ਬਹੁਤ ਸ਼ੁਕਰੀਆ ਜੀ। ਤੇ ਹੁਣ ਮੈਂ ਇਮਤਿਆਜ਼ ਖਾਨ ਜੀ ਦਾ ਵੀ ਨਾਮ ਮੇਰੇ ਕੋਲ ਹੈ ਵੇ, ਤੇ ਉਹਨਾਂ ਨੂੰ ਮੈਂ ਰਿਕਵੈਸਟ ਕਰਨੀ ਕਿ ਉਹ ਗੱਲ ਕਰਨ, ਉਹਦੇ ਬਾਅਦ ਅਸੀਂ ਟਰਾਈ ਮਾਰਾਂਗੇ ਫਿਰ ਨਿਸਾਰ ਮਯੂਦੀਨ ਜੀ ਲਈ। ਹੋਰ ਦੋਸਤ ਆਏ ਨੇ, ਮੁਜਤਬਾ ਉਹਨਾਂ ਦਾ ਨਾਮ, ਵੈਨਕੂਵਰ ਤੋਂ। ਮੁਜਤਬਾ ਜੀ ਤੁਸੀਂ ਸੁਣ ਰਹੇ ਹੋ ਮੈਨੂੰ? ਮੁਜਤਬਾ ਜੀ ਵੈਨਕੂਵਰ ਕੈਨੇਡਾ ਤੋਂ। ਮੁਜਤਬਾ ਜੀ हेलो जी, मेरी आवाज आ रही है? हाँ जी, तुसी गल करना चाहोगे? नहीं, मैं फिलहाल तो सुनना चाहांगा। हाँ, आमरे हाथ ने ताड़ा दिता सी ना, मैं तानू ऐड कीता सी। हाँ जी हाँ जी हाँ जी, मैं सुन रहा जी, बड़े गौर सुन रहे हैं गल। ठीक, अगर तुसी करना चाहो 100 बिस्मिल्लाह। अजी फिलहाल तो मैं सुनांगा, फिर मैं देखांगा बाद च। ठीक है, चलो जी, ਅਸੀਂ ਇਮਤਿਆਜ਼ ਜੀ ਕੋਲੋਂ ਸੁਣਨਾ ਚਾਹੁੰਦੇ ਹਾਂ ਹੁਣ। ਇਮਤਿਆਜ਼ ਖਾਨ ਜੀ। ਮੇਰੇ ਖਿਆਲ ਇਮਤਿਆਜ਼ ਖਾਨ ਜੀ ਵੀ ਜਿਹੜੇ ਨੇ ਨਾ, ਉਹ ਵੀ ਇੱਧਰ ਉੱਧਰ ਹੋ ਗਏ ਨੇ। ਨਿਸਾਰ ਮਯੂਦੀਨ ਨੂੰ ਹਾਂਜੀ, ਨਿਸਾਰ ਮਯੂਦੀਨ, ਉਹਨਾਂ ਨੂੰ ਟਰਾਈ ਕਰੋ, ਕੋਈ ਫੋਨ ਸ਼ੋ ਆ ਗਏ ਨੇ। ਹਾਂਜੀ ਜੀ, अस्सलाम वालेकुम। ਵਾਲੇਕੁਮ ਸਲਾਮ। ਨਿਸਾਰ ਮਯੂਦੀਨ, ਤੁਸੀਂ ਬੜਾ ਸਾਨੂੰ ਤੜਫਾਇਆ ਵੇ। ਨਾ, ਤੜਪ ਤੇ ਅਸੀਂ ਰਹੇ ਹਾਂ। ਮੈਂ ਚਾਹੁੰਦਾ ਸਾਂ ਕਿ ਸਾਰਿਆਂ ਨੂੰ ਸੁਣਾ। ਅੱਛਾ, ਮਾਸ਼ਾਅੱਲਾ, ਸਾਰਿਆਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਤੁਹਾਡੇ ਤੇ ਅਜੇ ਹਨੇਰੇ ਦਾ ਪੰਧ ਹੀ ਨਹੀਂ ਜ਼ਿਹਨ ਚੋਂ ਗਿਆ ਹੋਇਆ। ਅਸਲ ਗੱਲ ਇਹੀ ਹੈ ਕਿ ਕੁਝ ਕੰਮ ਐਸੇ ਹੁੰਦੇ ਨੇ ਕਿ ਜਿਹੜੇ
ਮਤਲਬ ਕਦੀ ਤੁਸੀਂ ਉਹਨਾਂ ਨੂੰ ਫਰਾਮੋਸ਼ ਨਹੀਂ ਕਰ ਸਕਦੇ। ਉਹਦੇ ਵਿੱਚੋਂ ਹੀ ਇੱਕ ਇਹ ਡਰਾਮਾ ਸੀ ਹਨੇਰੇ ਦਾ ਪੰਥ, ਔਰ ਇਹਦੀ ਖਸੂਸੀਅਤ ਇਹ ਸੀ ਕਿ ਪਾਸ਼ੀ ਬੋਲੀ ਜਾਂਦਾ ਸੀ ਤੇ ਮੈਂ ਲਿਖੀ ਜਾਂਦਾ ਸੀ। ਔਰ ਮਤਲਬ ਇੰਝ ਹੀ ਹੈ ਜਿਵੇਂ ਕੋਈ ਵਜਦਾਨ ਆ ਰਿਹਾ ਹੋ। ਔਰ ਮੈਂ ਅੱਜ ਵੀ ਉਸ ਡਰਾਮੇ ਨੂੰ ਜਦੋਂ ਪੜ੍ਹਨਾ, ਮੈਂ ਤੁਹਾਨੂੰ ਕੁਝ ਲਾਈਨਾਂ ਉਹਦੀਆਂ ਸੁਣਾਵਾਂਗਾ ਤੇ ਉਹ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹਦੇ ਪਿੱਛੇ ਕੋਈ ਇਹ ਨਹੀਂ ਸੀ ਕਿ ਉਹਨੇ ਸੋਚਿਆ ਜਾਂ ਉਹਨੇ ਇੱਕ ਦਿਨ ਲਿੱਤਾ ਹੈ ਜਾਂ 3 ਦਿਨ ਸਾਨੂੰ ਲੱਗੇ ਨੇ। ਅਸੀਂ ਇੰਝ ਹੀ ਬੈਠੇ ਹਾਂ ਔਰ ਡਰਾਮਾ ਲਿਖਣਾ ਸ਼ੁਰੂ ਕਰ ਦਿੱਤਾ ਹੈ। ਡਰਾਮੇ ਦੇ ਵਿਚਕਾਰ ਹੀ ਡਾਇਲੌਗ ਲਿਖਦੇ ਲਿਖਦੇ ਉਹਨੇ ਇੱਕਦਮ ਨਜ਼ਮ ਲਿਖਾਣੀ ਸ਼ੁਰੂ ਕਰ ਦਿੱਤੀ। ਫਿਰ ਡਾਇਲੌਗ ਲਿਖੇ ਨੇ, ਫਿਰ ਨਜ਼ਮ ਲਿਖਾਣੀ ਸ਼ੁਰੂ ਕਰ ਦਿੱਤੀ। ਫਿਰ ਡਾਇਲੌਗ ਲਿਖੇ ਨੇ, ਫਿਰ ਨਜ਼ਮ ਲਿਖਾਣੀ ਸ਼ੁਰੂ ਕਰ ਦਿੱਤੀ ਹੈ। ਔਰ ਇਹ ਡਰਾਮਾ ਸਿਰਫ 2 ਸਿਟਿੰਗਸ ਦੇ ਵਿੱਚ ਮੁਕੰਮਲ ਹੋ ਗਿਆ ਸੀ। ਔਰ ਮੇਰਾ ਖਿਆਲ ਹੈ ਕਿ ਪੈਰਲਲ ਥੀਏਟਰ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਪਰਫਾਰਮੈਂਸਿਸ ਇਸ ਡਰਾਮੇ ਦੀਆਂ। ਬਿਲਕੁਲ ਕਈ ਮੇਰੇ ਦੋਸਤ ਸ਼ਾਮਲ ਨਹੀਂ ਹੋ ਸਕੇ। ਅਦਰੀਸ ਨਹੀਂ ਆਇਆ, ਪੱਪਾ ਨਹੀਂ ਆਇਆ, ਵਸੀਮ ਨਹੀਂ ਆਇਆ। ਤੇ ਉਹਨਾਂ ਦੀ ਯਾਦ ਹੈ ਕਿ ਉਹ ਇਹ ਸ਼ਮਸਾ ਆਈ ਹੈ, ਬੜੀ ਇਹਦੀ ਹਿੰਮਤ ਹੈ। ਮੈਂ ਚਾਹੁੰਦਾ ਇਹਨੇ ਕਿਹਾ ਸੀ ਕਿ ਪਹਿਲੇ ਨਿਸਾਰ ਬੋਲੇ, ਪਰ ਮੈਂ ਚਾਹੁੰਦਾ ਸਾਂ ਕਿ ਪਹਿਲੇ ਸ਼ਮਸਾ ਬੋਲੇ। ਵੈਸੇ ਜ਼ਿਆਦਤੀ ਕੀਤੀ, ਮੈਂ ਕਿਹਾ ਸੀਕੁਐਂਸ ਵਾਈਜ਼ ਚੱਲੇਗਾ। ਨਿਸਾਰ ਦੇਖੋ ਜੀ, ਕਦੇ ਤੁਸੀਂ ਖੁਰਾਡੇ ਮਾਰਨੇ ਨਿਸਾਰ ਆ ਰਹੀ ਹੋਵੇ, ਮੇਰੀ ਵਾਈਫ ਮੇਰੇ ਨਾਲ ਖੜੀ ਹੈ ਕਮਰੂ ਨਿਸਾਰ। ਇਹ ਵੀ ਸਾਡੀ ਜੋਟੀਦਾਰ ਹੈ। ਅੱਛਾ ਜੀ, ਜੀ ਆਇਆਂ ਨੂੰ ਕਮਰ ਜੀ। ਇਕੱਠੇ ਕਰਦੇ ਰਹੇ ਔਰ ਇਹ ਸਾਰੇ ਦੋਸਤ ਜਿਹੜੇ ਅੱਜ ਸ਼ਾਮਲ ਹੋਏ ਨੇ ਸਾਰਿਆਂ ਨਾਲ ਮੁਤਾਰਫ ਨੇ। ਔਰ ਡਰਾਮੇ ਵੀ ਕੀਤੇ ਇਹਨਾਂ ਨੇ ਸਾਡੇ ਨਾਲ ਚਾਕ ਚੱਕਰ ਦੇ ਵਿੱਚ, ਸਟੱਡੀ ਸਰਕਲਾਂ 'ਚ ਰਹੇ। ਔਰ ਅਸੀਂ ਔਰ ਪਾਸ਼ੀ ਔਰ ਸਾਡੀ ਗੁਰਿਆਨੀ ਮਤਲਬ ਬਹੁਤ ਜ਼ਿਆਦਾ ਮੁਲਾਕਾਤ ਕਰ ਰਹੀਆਂ। ਔਰ ਬਾਕੀ ਤੇ ਸਾਬਰ ਨਜ਼ਰ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਅੱਛੀਆਂ, ਸਾਰਿਆਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਔਰ ਉਹਦੀ ਸ਼ਖਸੀਅਤ ਜਿਹੜੀ ਹੈ ਉਹਨੂੰ ਬਿਆਨ ਕੀਤਾ। ਲੇਕਿਨ ਮੇਰਾ ਖਿਆਲ ਹੈ ਸਾਨੂੰ ਬਹੁਤ ਦੇਰ ਲੱਗੇਗੀ ਇਹਨੂੰ ਕੰਪਰੀਹੈਂਡ ਕਰਦਿਆਂ ਕਿ ਅਸੀਂ ਕਿਸ ਬੰਦੇ ਦੇ ਨਾਲ ਰਹਿੰਦੇ ਰਹੇ ਹਾਂ। ਔਰ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਾਰਿਆਂ ਦੇ ਵਿੱਚ ਹੀ ਪਾਸ਼ੀ ਹੈਗਾ। ਉਹ ਉਸੇ ਤਰ੍ਹਾਂ ਸੀ ਜਿਵੇਂ ਸਭ ਨੇ ਕਿਹਾ ਕਿ ਉਹ ਮੈਗਨੇਟ ਸੀ, ਔਰ ਅਸੀਂ ਵੀ ਉਹਨੂੰ ਮੈਗਨੇਟ ਵਾਂਗੂ ਚੰਬੜੇ ਆ। ਉਹ ਸਾਡੇ ਵਿੱਚ ਹੈ ਔਰ ਰਹੇਗਾ, ਹਮੇਸ਼ਾ ਰਹੇਗਾ। ਇਹ ਛੋਟੀ ਜੀ ਮਿਸਾਲ ਮੈਂ ਤੁਹਾਨੂੰ ਦੱਸਦੇ ਹਾਂ। ਅਸੀਂ ਕਹਿੰਦੇ ਸਾਂ ਕਿ once actor is actor always। ਮੈਂ ਚਾਹੁੰਦਾ ਸਾਂ ਕਿ ਮੈਂ ਕੁਝ ਲੋਕਾਂ ਦੇ ਬਾਅਦ ਬੋਲਾਂ। ਇਹ ਉਹਦੀ ਟ੍ਰੇਨਿੰਗ ਸੀ। ਟਾਈਮਿੰਗ ਕੀ ਹੈ, ਕਦੋਂ ਤੁਸੀਂ ਆਪਣੀ ਵਾਰੀ ਲੈਣੀ ਹੈ, ਕੀ ਬੋਲਣਾ ਹੈ, ਕਿੰਨਾ ਬੋਲਣਾ ਹੈ, ਕਿਵੇਂ ਜਿਉਣਾ ਹੈ, ਕਿਵੇਂ ਦੂਜਿਆਂ ਨੂੰ ਜਿਉਣ ਦੇਣਾ ਹੈ, ਕਿੰਨੀ ਸਪੇਸ ਆਪਣੇ ਕੋਲ ਰੱਖਣੀ ਹੈ, ਕਿੰਨੀ ਦੂਸਰੇ ਨੂੰ ਦੇਣੀ। ਆਪਣੀ ਸ਼ਕਲ ਥੋੜੀ ਦਿਖਾਓ ਨਾ, ਤੁਹਾਡੀ ਸ਼ਕਲ ਤੁਹਾਨੂੰ ਸ਼ਕਲ ਮੇਰੀ ਨਹੀਂ ਨਜ਼ਰ ਆ ਰਹੀ ਹੈ। ਹੁਣ ਸਹੀ ਹੈ ਯਾਰ, ਕੰਪਿਊਟਰ ਦਾ ਬੰਦਾ ਦਾ ਤੂੰ ਕੀ ਕਰ ਰਿਹਾ। ਨਹੀਂ ਉਹ ਜ਼ੁਬੈਰ ਉਹ ਸਪੇਸ ਦੇਣ ਦੇ ਚੱਕਰ 'ਚ ਆਪ ਪਿੱਛੇ ਹੋ ਗਿਆ। ਸਪੇਸ ਜਿਹੜੀ ਹੈ ਨਾ, ਦੈਟ ਇਜ਼ ਵੈਰੀ ਬੈਕ ਸਟੇਜ ਹੋ ਗਿਆ। ਆਪਣਾ ਮਤਲਬ ਇਹ ਕਿ ਸਾਨੂੰ ਸ਼ਾਇਦ ਇਹਦੀ ਸ਼ਾਦੀ ਮੇਰੇ ਸਾਹਮਣੇ ਹੋਈ, ਇਹਨੂੰ ਕੀ ਮੈਂ ਦੱਸਾਂ। ਹਾਂ, ਅਸੀਂ ਨਹੀਂ ਭੁੱਲ ਸਕਦੇ। ਅਸੀਂ ਨਹੀਂ ਜਿੰਨਾ ਤੜਪਿਆ ਹੈ ਆਪਣੀ ਬੇਗਮ ਲਈ ਮੈਨੂੰ ਹੀ ਪਤਾ ਹੈਗਾ। ਚਲੋ ਅੱਛੀ ਗੱਲ ਹੈ। ਮੇਰਾ ਮਤਲਬ ਹੁਣ ਤੇ ਬੇਗਮ ਨਾਲ ਹੀ ਹੈ, ਹੁਣ ਹੋਰ ਤੜਵਾ ਹੈਗਾ। ਸਹੀ ਹੈ। ਬਾਕੀ ਇਹ ਕਿ ਉਹ ਸਾਰਾ ਇਰਾ, ਮਤਲਬ ਮੈਂ 18 ਸਾਲ ਦਾ ਸਾਂ ਜਦੋਂ ਮੈਂ ਪਾਸ਼ੀ ਨੂੰ ਮਿਲਿਆ, ਐਂਡ ਇਟ ਵਾਜ਼ ਅਬਾਊਟ 78 ਦਾ ਦੌਰ ਸੀ। ਜ਼ੁਬੈਰ ਬਲੋਚ ਦੇ ਨਾਲ ਮੁਲਾਕਾਤ ਹੋਈ। ਅਨਫੋਰਚੂਨੇਟ ਹੈ ਕਿ ਜ਼ੁਬੈਰ ਬਲੋਚ ਹੁਣ ਸਾਡੇ ਵਿੱਚ ਸ਼ਾਮਲ ਨਹੀਂ,
ਉਹ ਇਸ ਜਾਂ ਉਹ ਬਲਕਿ ਪਾਸ਼ੀ ਔਰ ਉਹ ਹੁਣ ਮੇਰੇ ਖਿਆਲ ਇਕੱਠੇ ਹੀ ਹੋਣਗੇ। ਉਹ ਇੱਥੇ ਵੀ ਬਹੁਤ ਇਕੱਠੇ ਸਨ, ਔਰ ਜਿੱਥੇ ਪਾਸ਼ੀ ਹੁੰਦਾ ਸੀ ਉੱਥੇ ਜ਼ੁਬੈਰ ਬਲੋਚ ਹੁੰਦਾ ਸੀ, ਔਰ ਜਿੱਥੇ ਜ਼ੁਬੈਰ ਬਲੋਚ ਹੁੰਦਾ ਸੀ ਉੱਥੇ ਪਾਸ਼ੀ ਹੁੰਦਾ ਸੀ। ਡਰਾਮੇ ਦੀ ਰੀਤ ਸਾਨੂੰ ਉਹਨਾਂ ਨੇ ਅਜ਼ਬਰ ਕਰਾ ਦਿੱਤੀ ਸੀ। ਮੈਂ ਜੇ ਮਤਲਬ ਉਹ ਐਸੀਆਂ ਯਾਦਾਂ ਨੇ ਕਿ ਤੁਸੀਂ ਇਹ ਸਮਝ ਲਓ NCA ਇੰਜੀਨੀਅਰਿੰਗ ਯੂਨੀਵਰਸਿਟੀ, MAO ਕਾਲਜ, ਇਹ ਸਾਰੇ ਇੱਕੋ ਜਿਹੇ ਹੁੰਦੇ ਸਨ। ਗਵਰਨਮੈਂਟ ਕਾਲਜ ਵੀ ਵਿੱਚ ਹੀ ਸੀ, ਜਿੰਨੇ ਕਾਲਜ ਯੂਨੀਵਰਸਿਟੀਆਂ ਸਨ ਸਭ ਵਿੱਚ ਹੀ ਸਟੂਡੈਂਟਸ ਇੱਕ ਦੂਸਰੇ ਦੇ ਨਾਲ। ਮੇਰਾ ਤਦਰੀਸੀ ਤਾਲਕ ਇੰਜੀਨੀਅਰਿੰਗ ਯੂਨੀਵਰਸਿਟੀ ਨਾਲ, ਲੇਕਿਨ ਮੇਰਾ ਫਿਜ਼ੀਕਲ ਤਾਲਕ ਹਮੇਸ਼ਾ NCA ਦੇ ਨਾਲ ਹੀ ਰਿਹਾ। ਮੈਂ ਹਮੇਸ਼ਾ ਜਦੋਂ ਵੀ ਦੇਖਦਾ ਮੈਂ NCA ਦੇ ਵਿੱਚ ਜ਼ਿਆਦਾ ਹੁੰਦਾ ਸਾਂ ਤੇ ਯੂਨੀਵਰਸਿਟੀ ਘੱਟ। ਸਾਬਰ ਨਜ਼ਰ, ਹੁਮਾ, ਮੁਸੱਦਕ ਸਾਂਵਲ, ਬੇਸ਼ੁਮਾਰ ਲੋਕ ਜਿਨ੍ਹਾਂ ਦੇ ਮੈਂ ਨਾਮ ਫੌਰੀ ਤੌਰ ਤੇ ਸ਼ਾਇਦ ਰਿਕਾਲ ਵੀ ਨਾ ਕਰ ਸਕਾਂ, ਅਸੀਂ ਹਮੇਸ਼ਾ ਨਾਲ ਰਹਿੰਦੇ ਸਾਂ। ਔਰ ਇਹ ਬੜਾ ਇੰਟਰਸਟਿੰਗ ਸੀ ਕਿ ਇੱਕ ਇੰਜੀਨੀਅਰ ਨੂੰ ਇਹ ਪਤਾ ਹੋਵੇ ਕਿ ਆਰਟ ਔਰ ਡਿਜ਼ਾਈਨ ਕੀ ਚੀਜ਼ ਹੁੰਦੀ ਹੈ, ਰੰਗ ਕੀ ਹੁੰਦੇ ਨੇ, ਫਲਸਫੇ ਦੀ ਡਿਸਕਸ਼ਨ ਕੀ ਚੀਜ਼ ਹੁੰਦੀ ਹੈ, ਪੋਲਿਟਿਕਸ ਕੀ ਹੁੰਦੀ ਹੈ, ਔਰ ਇਹ ਸਾਰੇ ਦਾ ਸਾਡੇ ਸਮਾਜ ਤੇ ਕੀ ਅਸਰ ਹੁੰਦਾ ਹੈ ਔਰ ਇਨਸਾਨ ਤੇ ਕੀ ਅਸਰ ਹੁੰਦਾ ਹੈ, ਔਰ ਇੱਕ ਅੱਛਾ ਇਨਸਾਨ ਕਿਵੇਂ ਬਣਿਆ ਜਾਂਦਾ ਹੈ। ਅਸੀਂ ਲੋਕ ਰਹਿਸ ਦੇ ਵਿੱਚ ਇੱਕ ਮੂਵਮੈਂਟ ਦੇ ਤੌਰ ਤੇ ਆਏ ਸਾਂ ਔਰ ਅਸੀਂ ਉਹ ਮੂਵਮੈਂਟ ਚਲਾਉਂਦੇ ਰਹੇ। ਮਤਲਬ ਐਸੇ ਵਾਕਿਆਤ ਨੇ ਕਿ ਤੁਸੀਂ ਅਦਰਵਾਈਜ਼ ਆਮ ਹਯਾਤੀ ਦੇ ਵਿੱਚ ਤੁਸੀਂ ਉਹਨਾਂ ਦਾ ਤਸੱਵਰ ਵੀ ਨਹੀਂ ਕਰ ਸਕਦੇ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਲੱਕ ਹਾਰ ਲੇਟੇ ਹੋਵੋ, ਲੱਕ ਭਾਰ ਲੇਟੇ ਹੋਵੋ, ਮਾਲ ਰੋਡ ਦੇ ਉੱਤੇ ਤੇ ਘਸੀਟ ਰਹੇ ਹੋ ਕੋਈ ਤੁਹਾਨੂੰ ਔਰ ਤੁਸੀਂ ਡਰਾਮਾ ਕਰ ਰਹੇ ਹੋ। ਸੋ ਇਹ ਜਿਹੜੇ ਅਚੰਭੇ ਵਾਲੇ ਕੰਮ ਸਨ ਨਾ, ਇਹ ਬੜੇ, ਫਿਰ ਆਲੇ ਦੁਆਲੇ ਤੁਹਾਡੇ ਪੁਲਿਸ ਉਹ ਲੱਗਦਾ ਦੌਰ ਹੋਵੇ ਔਰ ਤੁਸੀਂ ਬੰਦੀਵਾਨ ਕਰ ਰਹੇ ਹੋ ਐਨ ਚੌਂਕ ਦੇ ਵਿੱਚ। ਤੇ ਇਹ ਉਹ ਗੱਲਾਂ ਨੇ ਜਿਹੜੀਆਂ ਜਿਹਨੇ ਸਾਨੂੰ ਬੜੀ ਹਿੰਮਤ ਦਿੱਤੀ। ਸਾਨੂੰ ਅੱਜ ਤੱਕ ਮਤਲਬ ਹੁਣ ਸਾਬਰ ਨਜ਼ਰ ਦੇ ਚਿੱਟੇ ਵਾਲ ਮੈਨੂੰ ਨਜ਼ਰ ਆ ਰਹੇ ਨੇ, ਇਹ ਚਿੱਟੇ ਨਹੀਂ ਸਨ। ਔਰ ਇਹ ਮਤਲਬ ਉਹ ਸਟਰੈਂਥ ਜਿਹੜੀ ਇਹਦੇ ਅੰਦਰ ਹੈ ਉਹ ਅਜੇ ਤੱਕ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੈ। ਇਹਦੀ ਪੇਂਟਿੰਗਸ, ਇਹਦੀ ਸਟ੍ਰੋਕਸ ਉਹ ਅੱਜ ਵੀ ਉਸੇ ਤਰ੍ਹਾਂ ਹੀ ਨੇ। ਸਾਨੂੰ ਬੜਾ ਦੁੱਖ ਹੈ ਪਰਵੇਜ਼ ਦੇ ਚਲੇ ਜਾਣ ਦਾ, ਕਿ ਉਹ ਬੜਾ ਖੂਬਸੂਰਤ ਸਾਥੀ ਸੀ ਸਾਡਾ। ਸਾਨੂੰ ਬੜਾ ਦੁੱਖ ਹੈ ਕਿ ਅਸੀਂ ਉਸ ਤਰ੍ਹਾਂ ਹੁਣ ਇਕੱਠੇ ਹੋ ਕੇ ਨਹੀਂ ਰਹਿ ਸਕ ਰਹੇ। ਲੇਕਿਨ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਨਵਾਂ ਮੀਡੀਅਮ ਆ ਗਿਆ। ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਨੂੰ ਸੁਣ ਰਿਹਾ, ਤੁਸੀਂ ਮੈਨੂੰ ਦੇਖ ਰਹੇ ਹੋ, ਮੈਂ ਤੁਹਾਨੂੰ ਦੇਖ ਰਿਹਾ। ਇਹ ਐਕਚੁਅਲੀ ਅਸੀਂ ਇੱਕ ਚੇਂਜ ਪ੍ਰੋਸੈਸ ਦੇ ਵਿੱਚ ਪਏ ਨਹੀਂ, ਅਖੀਰੀ ਏਰਾ ਦੇ ਵਿੱਚ, ਤੇ ਅਸੀਂ ਲੱਗਦਾ ਹੈ ਕਿ ਵਾਂਝੇ ਗਏ, ਲੇਕਿਨ ਐਸਾ ਹੈ ਨਹੀਂ। ਸਾਬਰ ਨਜ਼ਰ ਅੱਜ ਵੀ ਸਾਡੇ ਅੰਦਰ ਹੀ ਹੈ। ਮੁਸੱਦਕ ਸਾਂਵਲ ਅੱਜ ਵੀ ਹਰ ਵੇਲੇ ਮੇਰੇ ਚੇਤੇ 'ਚ ਹੈ। ਪਰਵੇਜ਼ ਮੈਨੂੰ ਲੱਗਦਾ ਮੇਰੇ ਸਾਹਮਣੇ ਖਲੋਤਾ ਹੈ, ਤੇ ਪਾਸ਼ੀ ਨੇ ਤੇ ਹਰ ਵੇਲੇ ਸਾਡੇ ਵਿੱਚ ਹੀ ਰਹਿਣਾ। ਉਹਨੂੰ ਅਕਸਰ ਮੈਂ ਕਹਿੰਦਾ ਹੁੰਦਾ ਸਾਂ, ਹੁਣੇ ਕਿਸੇ ਨਾਲ ਗੱਲ ਵੀ ਕੀਤੀ ਸੀ, ਕਿ ਅਸੀਂ ਜੋ ਕੁਝ ਹੈਗੇ ਹਾਂ ਤੇਰੀ ਵਜ੍ਹਾ ਤੋਂ ਹੈਗੇ, ਤੇ ਜੋ ਨਹੀਂ ਵੀ ਹੈਗੇ ਉਹ ਵੀ ਤੇਰੀ ਵਜ੍ਹਾ ਤੋਂ ਨਹੀਂ ਹੈਗੇ। ਅਸੀਂ ਚੋਰ ਨਹੀਂ ਹੈਗੇ, ਅਸੀਂ ਝੂਠ ਨਹੀਂ ਬੋਲਦੇ, ਅਸੀਂ ਕਿਸੇ ਨੂੰ ਧੋਖਾ ਨਹੀਂ ਦਿੰਦੇ, ਜੋ ਤੇਰੀ ਵਜ੍ਹਾ ਤੋਂ ਨਹੀਂ ਦਿੰਦੇ। ਪਾਸ਼ੀ ਨੇ ਜਿੰਨੀ ਮਿਹਨਤ ਮੇਰੇ ਤੇ ਕੀਤੀ ਸੀ, ਮੈਂ ਉਹਦਾ ਦੇਣ ਨਹੀਂ ਦੇ ਸਕਦਾ, ਔਰ ਸ਼ਾਇਦ ਉਹ ਮਿਹਨਤ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਗੁਰਮੁਖੀ ਇੱਕ ਇੱਕ ਅੱਖਰ ਉਹਨੇ ਮੈਨੂੰ ਪੜ੍ਹਨਾ ਸਿਖਾਇਆ, ਕਿਤਾਬਾਂ ਮੈਂ ਉਹਦੇ 'ਚ ਪੜ੍ਹੀਆਂ, ਮੈਨੂੰ ਸ਼ਾਇਰ ਬਣਾਇਆ, ਲਿਖਾਰੀ ਬਣਾਇਆ, ਐਕਟਰ ਬਣਾਇਆ, ਲੇਕਿਨ ਮੈਂ ਉਹ ਵਾਪਸ ਨਹੀਂ ਕਰ ਸਕਿਆ। ਉਹ ਖੈਰ ਉਹ ਇੱਕ ਮੋਨੋਲੌਗ ਹੋ ਜਾਏਗਾ। ਮੈਂ ਉਹਦੀਆਂ ਕੁਝ ਲਾਈਨਾਂ ਜਿਹੜੀਆਂ ਨੇ ਨਾ ਹਨੇਰੇ ਦੇ ਪੰਨ ਦੀਆਂ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਤਾਂ ਕਿ ਜ਼ਰਾ ਰਿਵਾਈਵ ਵੀ ਹੋ ਜਾਏਗਾ ਸਾਰਿਆਂ ਨੂੰ। ਔਰ ਇਹ ਉਹ ਡਰਾਮਾ ਹੈ ਜਿਹੜਾ ਸਾਡੇ ਸਾਰਿਆਂ ਦੀ ਰੂਹਾਂ ਦੇ ਵਿੱਚ ਵੜਿਆ ਹੈ। ਇਹ ਕੋਰਸ ਸੀ, ਅਸੀਂ ਗਵਾਚੇ ਰੂਹ, ਆਪਣੇ ਆਪ ਤੋਂ ਵਿਛੜੇ, ਕੋਈ ਰਿਸ਼ਤਾ ਨਹੀਂ, ਸਾਂਗਾ ਕੋਈ ਨਹੀਂ, ਲੋਭ ਤੇ ਲੱਭ ਵਿੱਚ ਫਾਤੇ, ਆਪਣੇ ਅੱਜ ਤੇ ਕੱਲ ਤੋਂ ਵਾਂਝੇ ਥੀ ਗਏ। ਕਿਸੇ ਵੀ ਪਲ ਤੇ ਹੋਂਦ ਆਪਣੀ ਦੀ ਮੋਹਰ ਨਾ ਲਾਈ, ਪੜਿਆ ਇਲਮ ਤੇ ਸੰਦਾਂ ਲੈ ਕੇ ਅਸੀਂ ਮੰਡੀਆਂ ਦੇ ਵਿੱਚ ਆਏ, ਮੁੱਲ ਪਿਆ ਪਰ ਇੱਕ ਕੌਡੀ ਨਾ,
ਕਾਰ ਕੋਠੀ ਤੇ ਬੰਗਲੇ ਵਾਲੇ ਸੁਪਨੇ ਸਾਰੇ ਧੂਆਂ ਬਣ ਕੇ ਖਿਰ ਗਏ ਉੜ ਗਏ ਵਾਂਗ ਹਵਾ ਦੇ ਉੱਡ ਗਏ। ਸਰਜਨ ਵਾਲੇ ਸੋਮੇ ਸੁੱਕ ਗਏ ਮਨ ਲੋ ਹੋਂਦ ਵੀ ਮੁੱਕ ਗਈ ਸਾਰੇ ਬੋਲ ਤੇ ਰੰਗ ਸਮੁੱਚੇ ਝੂਠੇ ਹੋ ਗਏ ਫਿੱਕੇ ਪੈ ਗਏ ਫੇਰ ਨਿਸ਼ਾ ਕਿੱਥੋਂ ਹੋਵੇ ਸਾਡੀ ਭਲਕ ਕਦੋਂ ਸਿਰ ਚੜ ਸੀ ਕੱਲ ਤੋਂ ਫੁੱਟਦੀ ਅੱਜ ਰਹੀ ਵੱਧਦੀ ਕਦੋਂ ਦੀਦਾਰ ਕਰਾਸੀ ਰਾਵਾਂ ਤੱਕ ਤੱਕ ਅੱਖੀਆਂ ਬੁਝੀਆਂ ਲਹੂ ਦਾ ਵਹਿਣ ਖਲੋਤਾ ਕਦ ਚੜ ਸੀ ਉਹ ਭਲਕ ਸਾਡੀ ਆਪਣੇ ਨੂਰੀ ਜੁੱਸੇ ਦੇ ਨਾਲ ਜਿਹੜੀ ਸਾਨੂੰ ਮੁੜ ਜਵਾਸੀ। ਅਨਬਿਲੀਵੇਬਲ, ਇਹ ਖੁਦਾਈ ਕਲਾਮ ਲੱਗਦਾ ਹੈ। ਇਸ ਤੋਂ ਥੱਲੇ ਮੈਂ ਇਹਨੂੰ ਇਹੀ ਕਹਿ ਸਕਦਾ। ਇੰਜ ਵਾਰਦ ਹੁੰਦਾ ਸੀ। ਤੇ ਬਹਰਾਲ ਸਮੀ ਨੇ ਇੱਕ ਗੱਲ ਕੀਤੀ ਹੈ ਕਿ ਇਹ ਉਦੋਂ ਸਾਡੇ ਨਾਲ ਆਇਆ ਜਦੋਂ ਸਾਨੂੰ ਇਹਦੀ ਲੋੜ ਪਈ। ਔਰ ਮੈਂ ਤੈਨੂੰ ਕਹਿਣਾ ਹੈ ਕਿ ਇਹ ਸਮੀ ਜੀ ਤੁਸੀਂ ਫਰਿਸ਼ਤਾ ਹੈਗੇ, ਕਿਉਂਕਿ ਕੋਈ ਵੀ ਸਿਵਾਏ ਚੰਦ ਇੱਕ ਦੋਸਤਾਂ ਦੇ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਸਮੀ ਨੇ ਪਾਸ਼ੀ ਦੀ ਕਿਸ ਲੈਵਲ ਤੱਕ ਉਹਦੇ ਵਾਸਤੇ ਸਟਰਗਲ ਕੀਤੀ ਹੈ, ਉਹਦੀ ਖਿਦਮਤ ਕੀਤੀ। ਔਰ ਉਹ ਖੁਸ਼ਕਿਸਮਤ ਸੀ ਪਾਸ਼ੀ ਕਿ ਉਹਨੂੰ ਸਮੀ ਵਰਗਾ ਦੋਸਤ ਮਿਲਿਆ। ਕਾਸ਼ ਸਾਡੀ ਵਾਰੀ ਵੀ ਸਮੀ ਇਹ ਸਭ ਕੁਝ ਕਰ ਸਕੇ। ਇਟ ਇਜ਼ ਐਕਸੀਲੈਂਟ। ਤੇ ਬਾਕੀ ਸਫ਼ਰ ਜਾਰੀ ਹੈ ਔਰ ਇਨਸ਼ਾਅੱਲਾ ਤੁਸੀਂ ਇਹ ਮਹਿਫਲਾਂ ਬਣਾਉਂਦੇ ਰਹੋ ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਮੌਕਾ ਦਿੰਦੇ ਰਵਾਂਗੇ ਤੇ ਕਿਸੇ ਨਾ ਕਿਸੇ ਵੇਲੇ ਪੰਜਵਾਂ ਚਿਰਾਗ ਤੇ ਆਪਣਾ ਹਨੇਰੇ ਦਾ ਪੰਥ ਤੇ ਤਖਤ ਲਾਹੌਰ ਅਸੀਂ ਫੇਰ ਕਰ ਲਾਂਗੇ। ਬਹੁਤ ਸ਼ੁਕਰੀਆ। ਜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ। ਤੁਸੀਂ ਪਾਸ਼ੀ ਨੇ ਡਿਊਟੀ ਲਾਈ ਸੀ ਸਾਡੀ ਤੇਰੀ ਤੇ ਮੇਰੀ ਹਨੇਰੇ ਦਾ ਪੰਥ ਲਿਖਣ ਦੀ, ਯਾਦ ਹੈ? ਹਾਂ ਯਾਦ। ਅਸੀਂ ਕੋਈ ਲਾਈਨਾਂ ਲਿਖੀਆਂ ਸੀ, ਕੋਈ ਡਰਾਮਾ ਲਿਖਿਆ ਵੀ ਸੀ ਔਰ ਸ਼ੁਰੂ ਦੇ ਵਿੱਚ ਜਦੋਂ ਇਹ ਡਰਾਮਾ ਹੁੰਦਾ ਸੀ ਪੰਜਾਬੀ ਪ੍ਰਚਾਰ ਕਮੇਟੀ ਦਾ ਨਾਮ ਲਿਖਿਆ ਜਾਂਦਾ ਸੀ ਹਨੇਰੇ ਦੇ ਪੰਥ। ਹਾਂਜੀ ਬਿਲਕੁਲ ਬਿਲਕੁਲ ਐਨਜੀ। ਉਹਦੇ ਬਾਅਦ ਜਦੋਂ ਪਾਸ਼ੀ ਦਾ ਨਾਮ ਆਣਾ ਸ਼ੁਰੂ ਹੋਇਆ ਕੁਝ ਲੋਕਾਂ ਨੇ ਫੈਸਲਾ ਕੀਤਾ ਔਰ ਮੇਰਾ ਫੱਟਾ ਉੱਥੋਂ ਸ਼ੁਰੂ ਹੋਇਆ। ਮੈਂ ਕਿਹਾ ਫੈਸਲਾ ਕਿੱਥੇ ਕੀਤਾ ਗਿਆ ਕਿ ਲਖਤ ਪਾਸ਼ਾ ਦਾ ਨਾਮ ਆਏਗਾ। ਇਹ ਸਾਂਝਾ ਪਲੇਸ ਠੀਕ ਹੈ, ਉਹਦੇ ਵਿੱਚ ਪਾਸ਼ੀ ਦਾ ਬਹੁਤ ਹਿੱਸਾ ਸੀ ਲੇਕਿਨ ਇਹ ਸਾਂਝਾ ਪਲੇਸ ਅਲਹਮਰਾ ਦੇ ਵਿੱਚ ਜੋ ਪਹਿਲੀ ਦਫਾ ਹੋਇਆ ਹੈ ਮੈਂ ਯਾਦ ਸਾਂ, ਮੈਂ ਉੱਥੇ ਬੈਠਾ ਸੀ, ਸ਼ਾਹ ਜੀ ਆਏ ਸਨ ਔਰ ਉਹ ਛਾ ਗਿਆ ਸੀ। ਪਹਿਲਾ ਹੀ ਨਾਮ ਮਿਲਿਆ ਸੀ, ਤੈਨੂੰ ਯਾਦ? ਪਹਿਲੇ ਹੀ ਹਾਂ ਪਹਿਲਾ ਹੀ ਨਾਮ। ਉਦੋਂ ਸਾਡੇ ਮੁਕਾਬਲੇ ਕਨੇਡ ਕਾਲਜ ਸੀ, ਉਹ ਦੂਜੇ ਕਾਲਜ ਸਨ ਤੇ ਉਹਦੇ ਬਾਅਦ ਫਿਰ ਚੱਲ ਸੀ ਉਹਦੇ ਬਾਅਦ ਬ੍ਰੇਕ ਨਹੀਂ ਲੱਗੀ ਲੋਕ। ਹਾਂ ਨਹੀਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜ਼ੁਬੈਰ ਜਾਨ ਤੈਨੂੰ ਚੀਜ਼ਾਂ ਨਾ ਬਹੁਤ ਜ਼ਿਆਦਾ ਯਾਦ ਨੇ। ਇਹ ਐਨਜੀ ਸੀ ਉਹਦਾ ਨਾਲ ਪ੍ਰੋਬਲਮ ਵੀ ਹੋ ਜਾਂਦੀ ਹੈ ਨਾ। ਨਹੀਂ ਤੂੰ ਬਿਲਕੁਲ ਸਹੀ ਕਿਹਾ। ਇਹ ਕਲੈਕਟਿਵ ਐਫਰਟ ਸੀ ਲੇਕਿਨ ਜ਼ਾਹਰ ਹੈ ਜ਼ਿਆਦਾ ਪੋਰਸ਼ਨ ਮਤਲਬ ਅਸੀਂ ਤੇ ਬੁਰਕੀਆਂ ਦੇਣ ਵਾਲੇ ਸਨ। ਅਸਲ ਤੇ ਰਾਈਟਰ ਜਿਹੜਾ ਸੀ ਉਹ ਉਹੀ ਸੀ। ਉਹਨੇ ਵੀ ਕਦੀ ਨਹੀਂ ਸੀ ਕਿਹਾ ਕਿ ਮੇਰਾ ਨਾਂ ਲਿਖੋ। ਪਾਸ਼ੀ ਨੇ ਇਹ ਸਬਰ ਨਜ਼ਰ ਨੇ ਬੜੀ ਸਹੀ ਗੱਲ ਕੀਤੀ ਹੈ। ਨਹੀਂ ਉਹਨੇ ਕਦੀ ਨਹੀਂ ਕਿਹਾ ਸੀ। ਮੁਹੰਮਦ ਵਸੀਮ ਨੇ ਉਹਦਾ ਨਾਮ ਲਿਖਵਾਇਆ ਸੀ। ਆਹੋ ਲਖਤ ਪਾਸ਼ਾ ਟਾਈਮ ਆ ਗਿਆ ਹੁਣ ਲਖਤ ਪਾਸ਼ਾ ਦਾ ਨਾਮ ਲਿਖਣਾ ਚਾਹੀਦਾ। ਮੁਹੰਮਦ ਵਸੀਮ ਇਸ ਲਈ ਨਹੀਂ ਆ ਜਾਏ। ਮੈਂ ਤੁਹਾਨੂੰ ਦੱਸਾਂ ਕਿ ਸਾਬਰ ਨਜ਼ਰ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਸਾਡੇ ਵਿੱਚ ਉਹਨੇ ਇਨਕਲਕੇਟ ਕਰ ਦਿੱਤਾ ਸੀ ਕਿ ਤੁਸੀਂ ਜੋ ਵੀ ਕਰੋ ਉਹਦੇ ਉੱਤੇ ਆਪਣਾ ਨਾਂ ਕਦੀ ਨਾ ਲਵੋ। ਤੁਸੀਂ ਇਹਦਾ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਅਸੀਂ ਜਿਸ ਵੇਲੇ ਜ਼ਾਹਰ ਹੈ ਕਿ ਹੁਣ ਇੰਡੀਵਿਜੂਅਲ ਦਾ ਨਾਂ ਹੀ ਆਂਦਾ ਹੈ ਜਿਸ ਵੇਲੇ ਕਿਸੇ ਸਟੇਜ ਦੇ ਉੱਤੇ ਤੁਸੀਂ ਜਾਓਗੇ ਤੇ ਮੇਰਾ ਨਾਂ ਆ ਗਿਆ ਅਲਹਮਰਾ ਆਰਟਸ ਕੌਂਸਲ ਦੇ ਵਿੱਚ ਬੈਸਟ ਐਕਟਰ ਦਾ ਇਨਾਮ ਆ ਗਿਆ। ਮੈਂ ਉਹ ਇਨਾਮ ਵਸੂਲ ਕਰਨ ਨਹੀਂ ਸੀ ਜਾਣਾ ਲੇਕਿਨ ਇਹ ਕਿ ਜ਼ਾਹਰ ਹੈ ਉਹ ਇੱਕ ਕਾਲਜ ਦਾ ਫੰਕਸ਼ਨ, ਕਾਲਜਾਂ ਦੇ ਆਪਸ ਚ ਕੰਪੀਟੀਸ਼ਨ ਸੀ, ਨਾਲੇ ਸਾਨੂੰ ਆਪਣਾ ਲੋਕ ਰਹਿਸ ਔਰ ਇਹਦਾ ਨਾਂ ਥੋੜਾ ਪ੍ਰਮੋਟ ਵੀ ਕਰਨਾ ਸੀ ਤੇ ਅੱਛਾ ਨਹੀਂ ਸੀ ਕਿ ਅਸੀਂ ਨਾ ਜਾਈਏ। ਅਸੀਂ ਚਲੇ ਗਏ, ਸਾਰੇ ਹੀ ਗਏ। ਉੱਥੇ ਜਾ ਕੇ ਮੈਂ ਇਨਾਮ ਵਸੂਲ ਕਰਨ ਤੋਂ ਪਹਿਲੇ ਪਾਸ਼ੀ ਦੀ ਚੱਦਰ ਲਿੱਤੀ
ਉਹ ਚੱਦਰ ਮੈਂ ਆਪਣੇ ਸਿਰ ਤੇ ਪਾਈ ਹੈ, ਮੋਢਿਆਂ ਦੇ ਉੱਤੇ ਪਾਸ਼ੀ ਦੀ ਚੱਦਰ ਲੈ ਕੇ। ਪਾਸ਼ੀ ਵੀ ਗਿਆ ਸੀ, ਪਾਸ਼ੀ ਨੂੰ ਨਾਲ ਲਗਾਏ, ਪਾਸ਼ੀ ਦੀ ਚੱਦਰ ਲੈ ਕੇ ਤੇ ਮੈਂ ਉਹ ਇਨਾਮ ਵਸੂਲ ਕੀਤਾ। ਔਰ ਆਂਦੇ ਹੀ ਉਹ ਇਨਾਮ ਮੈਂ ਆਪਣੇ ਦੋਸਤਾਂ ਨੂੰ ਦੇ ਦਿੱਤਾ, ਜਿਹੜੇ ਮੇਰੇ ਟੀਮ ਸਾਰੀ ਖਲੋਤੀ ਸੀ, ਮੈਂ ਟੀਮ ਦੇ ਵਿੱਚੋਂ ਕਿਸੇ ਨੂੰ ਦੇ ਦਿੱਤਾ। ਉਹ ਇਨਾਮ ਅੱਜ ਤੱਕ ਮੇਰੇ ਕੋਲ ਨਹੀਂ ਹੈਗਾ, ਮੇਰੇ ਕੋਲ ਸਿਰਫ ਇੱਕ ਸਰਟੀਫਿਕੇਟ ਰਹਿ ਗਿਆ ਹੈ। ਉਹ ਇਨਾਮ ਨਾ ਮੈਂ ਪਰਸੂ ਕੀਤਾ ਕਿਤੇ ਕੋਲ, ਨਾ ਉਹ ਮੇਰਾ ਸੀ, ਉਹ ਗਰੁੱਪ ਦਾ ਸੀ, ਔਰ ਉਹ ਗਰੁੱਪ ਕੋਲ। ਤੇ ਇਹ ਬਿਲਕੁਲ ਉਹਨੇ ਸਾਡੇ ਵਿੱਚ ਇਨਕਲਕੇਟ ਕੀਤਾ ਹੈ। ਤੁਸੀਂ ਇਹ ਦੇਖੋ ਨਾ ਕਿ ਡਿਊਰਿੰਗ ਹਿਜ਼ ਲਾਈਫ ਉਹਨੇ ਕਦੀ ਇਨਸਿਸਟ ਨਹੀਂ ਕੀਤਾ ਕਿ ਮੈਂ ਆਪਣੀਆਂ ਕਿਤਾਬਾਂ ਛਪਵਾਉਣੀਆਂ ਜਾਂ ਮੇਰੇ ਨਾਂ ਤੋਂ ਕੁਝ ਹੋਵੇ। ਉਹਨੇ ਕਦੀ ਆਪਣੀ ਨਜ਼ਮ ਸਾਨੂੰ ਨਹੀਂ ਪੜਾਈ, ਉਹਨੇ ਹਮੇਸ਼ਾ ਕਿਤਾਬਾਂ ਉਹਦੀਆਂ ਛਾਪਣੀਆਂ ਚਾਹੀਦੀਆਂ ਸਨ, ਇਹ ਗਲਤ ਹੋਇਆ। ਹਾਂ ਉਹਦੀ ਹਯਾਤੀ ਨਹੀਂ ਛਾਪਣੀਆਂ ਚਾਹੀਦੀਆਂ। ਉਹਨੇ ਕਦੀ ਨਹੀਂ ਸੀ ਕਿਹਾ, ਉਹਨੇ ਹਮੇਸ਼ਾ, ਤੈਨੂੰ ਯਾਦ ਹੈ ਸ਼ਾਹ ਦੀਆਂ ਕਿਤਾਬਾਂ ਸੀ ਪੜ੍ਹੀਆਂ ਨੇ, ਉਹਨੇ ਕਦੀ ਆਪਣੀ ਨਜ਼ਮ ਪੜ੍ਹਾਈ ਸੀ ਸਾਨੂੰ? ਉਹ ਸ਼ਾਹ ਦੇ ਡਰਾਮੇ, ਸਾਨੂੰ ਸ਼ਾਹ ਜ਼ਿਆਦਾ ਸੀ ਔਰ ਉਹ ਅਸੀਂ ਸਿੱਖਿਆ। ਫਿਰ ਅਸੀਂ ਕਲਾਸਿਕ ਵੀ ਪੜ੍ਹੇ। ਉਹ ਤਾਂ ਖੈਰ ਤੁਸੀਂ ਸਮਝੋ ਨਾ ਕਿ ਉਹਨੇ ਤੇ ਫਿਰ ਸਾਡੀਆਂ ਹੁੰਦਾਂ ਹੀ ਚੇਂਜ ਕਰ ਦਿੱਤੀਆਂ ਨਾ, ਅਸੀਂ ਉਹ ਨਹੀਂ ਹੈਗੇ। ਉਹ ਤੇ ਸਾਨੂੰ ਉਸ ਲੈਵਲ ਤੇ ਲੈ ਗਿਆ, ਅਸੀਂ ਅੱਗੇ ਖੁਦ ਕਮ ਜ਼ਰਫ ਹੈਗੇ ਸਾਂ, ਨਹੀਂ ਤੇ ਅਸੀਂ ਬਹੁਤ ਉਤਲੇ ਲੈਵਲ ਤੇ ਜਾ ਸਕਦੇ ਸਾਂ। ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਉਹਨੇ ਹੀਰ ਰਾਂਝਾ ਪੜ੍ਹਾਤੀ, ਉਹਨੇ ਵਾਰਿਸ ਸ਼ਾਹ ਪੜ੍ਹਾਤਾ, ਉਹਨੇ ਮੀਆਂ ਮੁਹੰਮਦ ਬਖਸ਼ ਪੜ੍ਹਾਤਾ, ਉਹਨੇ ਸ਼ਾਹ ਹੁਸੈਨ ਪੜ੍ਹਾਤਾ, ਉਹਨੇ ਬੁੱਲੇ ਸ਼ਾਹ ਪੜ੍ਹਾਤਾ। ਉਹ ਤੁਸੀਂ ਜੀ ਕੀ ਕੁਛ ਨਹੀਂ, ਮੈਂ ਤੁਹਾਨੂੰ ਦੱਸ ਰਿਹਾ, ਉਹਨੇ ਫਲਸਫਾ ਪੜ੍ਹਾਤਾ, ਸਿਆਸਤ ਪੜ੍ਹਾਤੀ, ਆਰਟ ਸਿਖਾਤਾ। ਮੇਰੇ ਜੇ ਬੰਦੇ ਨੂੰ ਮਿਊਜ਼ਿਕ ਦੀ ਸਮਝਕਾਰੀ ਕਰਾਤੀ, ਤਾਂ ਹੋਰ ਕੀ ਕਰੀਏ ਹੁਣ। ਸੋ ਉਹਨੇ ਪੂਰੀ ਲਾਈਫ ਸਾਡੇ ਅੰਦਰ, ਪੂਰੀ ਜ਼ਿੰਦਗੀ ਇੱਕ ਇਨਕਲਕੇਟ ਕਰ ਦਿੱਤੀ। ਨਿਸਾਰ ਉਹਨਾਂ ਦਾ ਆਖਰੀ ਲਾਈਨ ਤੁਹਾਨੂੰ ਮੈਂ ਜ਼ਰੂਰ ਸੁਣਾਵਾਂਗੀ ਪਾਸ਼ੀ ਦੀ, ਜਿਹੜੇ ਆਖਰੀ ਵੇਲੇ ਚ ਰਹੇ ਨੇ। ਉਹ ਕਹਿੰਦਾ ਸੀ, ਮੈਂ 9 ਰਤਨ ਤਿਆਰ ਕੀਤੇ ਸਨ। ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੈ। ਹਾਂਜੀ, ਹੁਣ ਅੱਗੇ ਦੁੱਖ ਦੀਆਂ ਗੱਲਾਂ ਕਰ ਲਈਏ। ਉਹਨੇ ਬਾਰ-ਬਾਰ ਮੈਨੂੰ ਕਹਿੰਦਾ ਸੀ ਇੱਕੋ ਹੀ ਗੱਲ, ਤੂੰ ਮੈਨੂੰ ਟਾਈਮ ਨਹੀਂ ਦਿੰਦਾ। ਔਰ ਮੈਨੂੰ ਦੁੱਖ ਹੁੰਦਾ ਸੀ ਇਸੇ ਗੱਲ ਦਾ ਕਿ ਮੈਂ ਉਹਨੂੰ ਟਾਈਮ ਨਹੀਂ ਦੇ ਸਕਦਾ, ਕਿਉਂਕਿ ਜੇ ਮੈਂ ਉਹਨੂੰ ਟਾਈਮ ਦੇਣਾ ਹੈ ਤੇ ਫਿਰ ਇਹ ਜਿਹੜਾ ਜ਼ਿੰਦਗੀ ਮੈਂ ਅਦਰ ਦੈਨ ਲੋਕ ਰਹਿਸ ਗੁਜ਼ਾਰਨਾ ਹੈ, ਇਹ ਜਿਹੜੇ ਕੰਪਿਊਟਰ ਸਾਹਮਣੇ ਮੈਂ ਬੈਠਾ ਹਾਂ, ਇਹ ਜਿਹੜਾ ਮੋਬਾਈਲ ਫੋਨ ਮੈਂ ਲੈ ਕੇ ਫਿਰਨਾ, ਉਹ ਨਹੀਂ ਹੋ ਸਕਦਾ। ਇਹ ਇੱਕ ਵਨ ਡੇ ਸਮੀ ਸਹੀ ਕਹਿੰਦਾ ਸੀ ਕਿ ਜਿੰਨੇ ਵੀ ਉਹਦੇ 9 ਰਤਨ ਸਨ, ਉਹ ਹੈਗੇ ਤੇ 9 ਰਤਨ ਹੀ ਨੇ। ਅਦਨਾਨ ਕਾਦਰ ਇਸ ਵੇਲੇ ਬ੍ਰਿਟਿਸ਼ ਯੂਕੇ ਦਾ ਫਾਈਨੈਂਸ਼ੀਅਲ ਕੀ ਇਕਨੋਮਿਕ ਐਡਵਾਈਜ਼ਰ ਹੈ, ਔਰ ਇਹ ਪਾਸ਼ੀ ਦੇ ਕੋਲ ਬੈਠ ਕੇ ਸਾਡੇ ਨਾਲ, ਸਾਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਪੋਲੀਟੀਕਲ ਇਕਨੋਮੀ ਕੀ ਚੀਜ਼ ਹੁੰਦੀ ਹੈ, ਔਰ ਇਹ ਉਹਦਾ ਬੜਾ ਸ਼ਤਾਈ ਸੀ। ਇਹ ਆਪਣਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀ, ਪਿੰਡੀ ਵਾਲਾ ਨਦੀਮ, ਆਸਟ੍ਰੇਲੀਆ ਦੇ ਵਿੱਚ PhD ਕਰਕੇ ਪ੍ਰੋਫੈਸਰ ਲੱਗਾ ਹੈ। ਇਹ ਵੀ ਨਦੀਮ ਸੀ, ਇਹ ਵੀ ਰਤਨਾਂ ਚੋਂ ਇੱਕ ਰਤਨ ਹੈ। ਵਸੀਮ ਰਤਨਾਂ ਚੋਂ ਇੱਕ ਰਤਨ ਹੈ। ਇਸ ਵੇਲੇ ਉਹਦੇ 3 ਸਟੂਡੀਓਜ਼ ਨੇ। ਮੈਂ ਤੇ ਬੜਾ ਛੋਟਾ ਜਿਹਾ ਰਤਨ ਰਹਿ ਗਿਆ। ਸ਼ਫਕਤ ਨੂੰ ਜੇ ਯਾਦ ਹੈਗਾ ਤੁਹਾਨੂੰ, ਸ਼ਫਕਤ ਵੀ, ਉਹ ਵੀ ਉਸ 9 ਰਤਨ ਦੇ ਵਿੱਚ। ਸ਼ਫਕਤ ਵੀ ਰਤਨ ਹੈ ਜੀ, ਲੇਕਿਨ ਉਹ ਉਹੀ ਕੰਮ ਕਰ ਰਹੇ ਜਿਹੜਾ ਸਭ ਤੋਂ ਵੱਡਾ ਰਤਨ ਹੈ। ਹਾਂਜੀ, ਸ਼ਫਕਤ ਅਦਰੀਸ ਸਭ ਤੋਂ ਵੱਡਾ ਰਤਨ ਹੈ। ਹੁਮਾ ਸਭ ਤੋਂ ਵੱਡਾ ਰਤਨ ਹੈ। ਮੈਂ ਤੁਹਾਨੂੰ ਦੱਸਾਂ ਕਿ ਸਾਰੀ ਕਾਸਟ ਜਿਹੜੀ ਹਨੇਰੇ ਦੇ ਪੰਧ ਦੀ ਸੀ, ਅਸਲ ਚ ਉਹਦੇ 9 ਰਤਨ ਨੇ। ਔਰ ਉਹ ਸਹੀ ਕਹਿੰਦਾ, ਸਹੀ ਪਿੱਟਦਾ, ਕਿਉਂਕਿ ਕੋਈ ਵੀ ਉਹਦੇ ਕੋਲ ਨਹੀਂ ਸੀ, ਨਾ ਅਬਦੁਲ ਸ਼ਕੂਰ, ਨਾ ਖੈਰੂ, ਨਾ ਜਮੀਲ, ਨਾ ਅਖਤਰ, ਨਾ ਮਜੀਦ, ਨਾ ਦਹੀਂ ਲੈਣ ਵਾਲਾ ਮੁੰਡਾ, ਖੁਦਾ ਖਲੀਕ ਰਹਿਮਤ ਕਰੇ, ਇਹ ਵੀ ਵਿਚਾਰਾ ਫੌਤ ਹੋ ਗਿਆ। ਬੜਾ ਖੂਬਸੂਰਤ ਦੋਸਤ ਸੀ ਸਾਡਾ ਧੂਤਾ। ਫਿਰ ਫਕੀਰ ਤੁਹਾਡੇ ਸਾਹਮਣੇ ਬੈਠੇ, ਸਰੀਨਾ, ਇਹੀ ਆਪਣਾ ਕੀ ਨਾਂ ਇਹਦਾ, ਹੁਮਾ। ਸੋ ਇੱਕ ਬਾਸ਼ ਨੌਜਵਾਨ ਉਹ ਬਾਹਰ ਟੁਰ ਗਿਆ।
मैं तुहानू दस रहे हैं कि 9 रत्ना ने, ये 9 रतन वाकई 9 रतन ने। ਇਹ ਜਿੱਥੇ ਜਿੱਥੇ ਗਏ ਉਹਨਾਂ ਨੇ ਪਾਸ਼ੀ ਦੀ ਟ੍ਰੇਨਿੰਗ ਨੂੰ ਉਸ ਲੈਵਲ ਤੇ, ਲੇਕਿਨ ਸ਼ਾਇਦ ਤੁਸੀਂ ਸਮਝੋ ਕਿ ਆਪਣੇ ਹੱਕ ਵਾਸਤੇ ਇਸਤੇਮਾਲ ਕਰ, ਮੈਨੂੰ ਇਹ ਕਹਿੰਦੇ ਆਰ ਨਹੀਂ, ਕਿਉਂਕਿ ਅੱਜ ਜੇ ਪਾਸ਼ੀ ਦੀ ਟ੍ਰੇਨਿੰਗ ਨਾ ਹੁੰਦੀ ਮੈਂ ਨੌਕਰੀ ਨਹੀਂ ਸੀ ਕਰ ਸਕਦਾ। ਜੇ ਪਾਸ਼ੀ ਨੇ, ਜੇ ਮੈਨੂੰ ਹਰ ਵੇਲੇ ਮਤਲਬ ਮੈਂ ਉਹਦੀ ਟ੍ਰੇਨਿੰਗ ਦੇ ਨਾਲ ਨੌਕਰੀ ਕਰਨੀ, ਔਰ 22 ਸਾਲਾਂ ਤੋਂ ਇੱਕੋ ਹੀ ਨੌਕਰੀ ਕਰਨ ਡਿਆ ਨਾ, ਉਹਨਾਂ ਨੇ ਮੈਨੂੰ ਕੱਢਿਆ ਨਾ ਨਾਮ। ਸੋ ਇਹ ਅਸੀਂ ਆਲ ਇਟ ਇਜ਼, ਇਹਦੇ ਚ ਕੋਈ ਸ਼ੱਕ ਨਹੀਂ। ਔਰ ਅਸੀਂ ਬਹੁਤ ਕੁਝ ਕਰ ਕੀਤਾ, ਬਹੁਤ ਥੋੜਾ, ਬਹੁਤ ਕੁਝ ਕਰ ਸਕਦੇ ਸੀ। ਹੋ ਸਕਦਾ ਹੈ ਆਉਣ ਵਾਲੇ ਦਿਨਾਂ ਚ। ਬਹੁਤ ਸ਼ੁਕਰੀਆ ਨਸਾਰ ਜੀ, ਬਹੁਤ ਤੁਸੀਂ ਸੋਹਣੀਆਂ ਗੱਲਾਂ ਕੀਤੀਆਂ ਨੇ, ਬੜੀਆਂ ਪ੍ਰਵੀਨ ਗੱਲਾਂ ਕੀਤੀਆਂ ਨੇ। ਤੇ ਮੈਂ ਇੱਕ ਛੋਟੀ ਜਿਹੀ ਸ਼ੇਅਰ ਕਰ ਰਹੀ ਹਾਂ ਕਿ ਸਾਡੀ ਵੱਡੀ ਧੀ ਦਾ ਨਾਮ ਹੈ ਨਿਸ਼ਾ, ਪਾਸ਼ੀ ਨੇ ਰੱਖਿਆ ਸੀ। ਤੇ ਮੇਰੇ ਮੁੰਡੇ ਦਾ ਨਾਮ ਵੀ ਨੋਸ਼ੋ ਉਹਨੇ ਹੀ ਰੱਖਿਆ ਸੀ, ਪਾਸ਼ੀ ਨੇ। ਹਾਂਜੀ, ਤੇ ਬਸ ਇੰਨੀਆਂ ਜ਼ਬਰਦਸਤ ਯਾਦਾਂ ਦੇ ਨਾਲ ਤੇ ਇੰਨੀ ਸੋਹਣੀ ਸਾਡੀ ਅੱਜ ਦੀ ਮਹਿਫਿਲ, ਅੱਜ ਦਾ ਇਕੱਠ ਜਿਹੜਾ ਹੈ ਬਹੁਤ ਜ਼ਬਰਦਸਤ। ਤੇ ਪਾਸ਼ੀ ਵੀ ਉੱਤੇ ਸੁਣ ਰਹੇ ਹੋਣਗੇ ਕਿ ਉਹਨਾਂ ਨੂੰ ਕੌਣ ਕੌਣ ਯਾਦ ਕਰ ਰਿਹਾ ਹੈ। ਤੇ ਇਹਦੇ ਨਾਲ ਹੀ ਟਾਈਮ ਸਾਡਾ ਮੁੱਕ ਗਿਆ ਹੈ। ਤੇ ਮੈਂ ਸਾਰੇ ਮਿੱਤਰਾਂ ਦਾ, ਸਾਰੇ ਪ੍ਰਾਹੁਣਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹੈ। ਇਹੋ ਜਿਹੇ ਇਕੱਠ, ਇਹੋ ਜਿਹੇ ਸੈਸ਼ਨ ਹੁੰਦੇ ਰਹਿਣ ਤੇ ਜ਼ਿੰਦਗੀ ਜਿਹੜੀ ਹੈ ਉਹ ਟੁਰਦੀ ਰਹੇ, ਹਯਾਤੀ ਸਾਡੀ ਜਿਹੜੀ ਉਹ ਸੋਹਣੇ ਸਫ਼ਰ ਤੇ ਟੁਰਦੀ ਰਹੇ। ਅਗਲੀ ਵਾਰੀ ਨਾ ਸ਼ਾਇਦ ਰਸਾਲ ਨੂੰ ਵੀ ਸ਼ਾਮਲ ਕਰ ਲੈਣਾ। ਅਮਰਜੀਤ ਜੀ ਰਿਕਾਰਡਿੰਗ ਬੰਦ ਕਰ। ਜ਼ਰੂਰ ਜੀ, ਹਾਂਜੀ ਰਿਕਾਰਡਿੰਗ